ਤਾਜੀ ਦੀਵਾਰੇ ਚੀਨ ਦੇ ਲਿੰਕ ਦਾਖਲ ਹੋਇਆ ਉਥੋਂ ਲਿੰਕ ਨਿਕਲਿਆ ਇੱਕ ਦੀਵਾਰ ਨਹੀਂ ਲਿੰਕ ਮੈਨੂੰ ਸੈਂਡ ਕਰੀ ਮੈਂ ਤੈਨੂੰ ਕਹਿ ਰਿਹਾ ਕੋਈ ਵਾਕਿਆ ਦੱਸ ਕੋਈ ਐਸਾ ਕਿ ਬੰਦਾ ਕੋਈ ਯਾਰ ਮੈਂ ਤੂੰ ਤੇ ਮੈਨੂੰ ਸਾਰੇ ਹੀ ਇਨਬਾਕਸ ਕਰਨ ਵਾਲੇ ਆ ਤੇਰੇ ਕੋਲ ਲਾਈਵ ਤੇ ਦੱਸਣ ਵਾਲਾ ਕੋਈ ਵੀ ਨਹੀਂ। ਹਾਂਜੀ ਇਹ ਉੱਥੇ ਭਾਨ ਭੂਨ ਚੇਂਜ ਦਾ ਕੰਮ ਕਰਦੇ, ਇਹਨਾਂ ਦੇ ਕੋਲ ਚੇਂਜ ਰੋਵਰ ਹੁੰਦੀ ਹੈ। ਅੱਛਾ ਚੇਂਜ ਖਾਸਾ ਦੂਸਰੇ ਨੂੰ ਕਾਪੀ ਕਰਨਾ, ਤੁਸੀਂ ਉਹਦੇ ਕੋਲ ਸੁਣਨਾ ਧੜਕਣ ਉਹ ਐ ਕਰਦਾ। अस्सलाम वालेकुम जी, टी टाइम ਚ ਖੁਸ਼ ਆਮਦੀਦ ਭਾਜੀ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੀ ਗੱਲ ਭਾਏ ਨੇ ਕਿਸੇ ਬੰਦੇ ਨੇ 2 4 5 7 10 ਦਿਨਾਂ ਚ ਬਾਹਰੋਂ ਕਿਤੋਂ ਆਉਣਾ ਨਾ, USA ਚੋਂ, UK ਚੋਂ, ਕੈਨੇਡਾ ਚੋਂ, ਆਸਟ੍ਰੇਲੀਆ ਚੋਂ, ਕਿਤੋਂ ਮੈਨੂੰ ਇਸ ਨੰਬਰ ਤੇ ਮੇਲ ਥੱਲੇ ਚੱਲਦੀ ਪਈ ਨਾ, ਮੇਲ ਚੱਲਦੀ ਪਈ ਮੇਲ, ਇਹਦੇ ਤੇ ਲਾਜ਼ਮੀ ਦੱਸਣਾ ਮੈਂ ਤੁਹਾਨੂੰ ਫਟੀਕ ਪਾਉਣੀ ਆ। ਬਸ ਪੈਸੇ ਦੀ ਫਟੀਕ ਨਹੀਂ ਪਾਉਣੀ, ਲਿਆਉਣ ਦੀ ਫਟੀਕ ਪਾਉਣੀ ਆ ਬਸ। ਤੇ ਮੈਨੂੰ ਇੱਕ ਦੋ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੀਆਂ ਨੇ, ਲਾਜ਼ਮੀ ਮੈਂ ਮੰਗਾਉਣੀ। ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਵੱਡੀਆਂ ਨਹੀਂ, ਸਾਡੇ ਕੰਮ ਦੇ ਹਵਾਲੇ ਨਾਲ। ਭਾਜੀ ਮਿੱਠੇ ਉਹਦੀ ਤਬੀਅਤ ਨਹੀਂ ਸਹੀ ਨਾ ਯਾਰ, ਠੀਕ ਮੈਨੂੰ ਪਤਾ ਉਹਨੂੰ ਨਹੀਂ ਕਰਨਾ। ਜ਼ਰੂਰੀ ਨਹੀਂ ਹੁੰਦਾ ਵੀ ਮਿੱਠੇ ਨੇ ਹੁਣ ਭੰਡ ਪੁਣਾ ਹੀ ਕਰਨਾ, ਵੀ ਮਿੱਠਾ ਮਰਾਸੀ ਆ, ਵੀ ਮਿੱਠਾ ਕੋਈ ਹੋਰ ਉਹਦੀ ਜ਼ਿੰਦਗੀ 'ਚ ਕੰਮ ਹੀ ਕੋਈ ਨਹੀਂ। ਠੀਕ ਹੈ ਸਰ ਜੀ। ਕਿਸ ਟਾਈਮ ਨਹੀਂ ਵੀ ਉਹਦਾ ਮੂਡ ਹੁੰਦਾ ਅਗਲੇ ਦਾ, ਕੋਈ ਏਡਾ ਰੌਲਾ ਨਹੀਂ। ਉਹਦੀ ਤਬੀਅਤ ਨਹੀਂ ਸਹੀ ਹੈਗੀ, ਨਾ ਇਦਾਂ ਕਰੋ ਯਾਰ। ਤਬੀਅਤ ਸਹੀ ਹੈ, ਤਬੀਅਤ ਨਹੀਂ ਸਹੀ। ਹਾਂਜੀ ਹਾਂ ਉਹ ਨਹੀਂ ਨਾ ਸਹੀ ਤਾਂ ਨਾ ਕਰੋ ਨਾ। ਕਿਸ ਟਾਈਮ ਹੋ ਜਾਂਦਾ ਵਾ ਬੰਦਾ ਹਿਸਾਬ ਕਿਤਾਬ, ਕਿਸ ਟਾਈਮ ਨਹੀਂ ਐਕਟ ਵਾ ਜੀ, ਹੈ ਐਕਟ ਦੇ ਵਿੱਚ ਨਹੀਂ ਚਲੋ ਉਲਟੀਆਂ ਕਰਦਾ ਆਇਆ ਅੰਦਰ ਜੀ। ਹੁਣ ਜਦੋਂ 13 ਰੋਟੀਆਂ ਪਾਲਕ ਨਾਲ ਖਾ ਜਾਣੀਆਂ, 13 ਕਿੰਨੀਆਂ 13 ਅਜੇ ਤਾਂ ਮੈਂ ਫੜਿਆ ਹੱਥੇ ਦਾ। ਨਹੀਂ ਹਾਲਾਂਕਿ ਬਾਹਰੋਂ 12 ਆਈਆਂ, ਮੈਂ ਕੋਲੋਂ ਪਾ ਖਾਧੀ ਹੈ। ਬਦਗੁਮਾਨੀ ਨਾ ਕਰ ਲਓ ਜੀ। ਬੇਜੁਗਤ ਕਰ ਰਿਹਾ ਮੈਂ, ਉਹਨਾਂ ਨੂੰ ਕਹਿ ਰਿਹਾ ਤੂੰ ਬਿਮਾਰੀ 'ਚ ਵੀ ਨਹੀਂ ਹਟਣ ਦੇ। ਸੌਰੀ ਨਹੀਂ ਮੈਂ ਤਰਤੀਬ ਸੈੱਟ ਕਰਾਈ। ਤਰਤੀਬ ਤੂੰ ਦੇਖ ਨਾ, ਮੈਂ ਤੇਰਾ ਕਿਸ ਹਿਸਾਬ ਨਾਲ ਗੱਲ ਕਰ ਰਿਹਾ, ਤੂੰ ਫੇਰ ਜੁਗਤ ਕਰ ਰਹੀ ਯਾਰ। 12 13 ਆਈਆਂ, ਤੇਰੀ ਤਬੀਅਤ ਨਹੀਂ ਸਹੀ, ਤੂੰ ਚੁੱਪ ਕੀਤਾ ਰਹਿ। ਲਾਜ਼ਮੀ ਵੀ ਤੂੰ ਬੋਲਣਾ ਹੀ ਹੈ, ਵੀ ਤੇਰੇ ਤੋਂ ਬਗੈਰ ਸ਼ੋਅ ਨਹੀਂ ਚੱਲਣਾ। ਆਹੋ ਹਾਂ ਵੀ ਲੋਕਾਂ ਨੇ ਕਹਿਣਾ ਮਿੱਠਾ ਨਹੀਂ ਬੋਲਿਆ ਤੇ ਅਸੀਂ YouTube ਡਿਲੀਟ ਕਰ ਦਿੰਨੇ ਆ। ਐਸੀ ਕਿਹੜੀ ਗੱਲ, ਤੂੰ ਆਰਾਮ ਨਾਲ ਬੈਠਾ ਰਹੀ ਜੀ। ਤਾਂ ਜੀ ਲਾਈਫ 'ਚ ਡਿਸਟਰਬ ਹੈਗਾ, ਮੰਨ ਲਓ ਫੈਸਲੇ ਨਹੀਂ ਸਹੀ ਕੀਤੇ ਸਾਜੀ ਲਾਈਵ ਬ੍ਰੌਡ 'ਚ ਹਾਂਜੀ ਬਹੁਤ ਡਿਸਟਰਬ ਆਪਣੀ ਜ਼ਿੰਦਗੀ 'ਚ ਜ਼ਿੰਦਗੀ 'ਚ ਲਾਈਫ ਕਹਿ ਰਿਹਾ ਸਰ, ਲਾਈਫ 'ਚ ਜੈਸ ਮੁਸ਼ਾਹਿਦੇ ਬਹੁਤ ਜ਼ਿਆਦਾ ਡਿਸਟਰਬ। ਦੇਖੋ ਫੇਰ ਹੋ ਰਿਹਾ। ਅੱਛਾ ਇੱਕ ਫਿਲਮ ਆਈ ਸੀ ਸਾਲਾ ਸਾਹਿਬ, ਹਾਂਜੀ ਉਹ ਮੈਂ ਹਾਂ ਜੈਸ ਨਹੀਂ ਹੁੰਦਾ, ਯੈਸ ਹੁੰਦਾ। ਯੈਸ ਹਾਂ ਜੈਸ ਨਹੀਂ ਹੁੰਦਾ, ਸਾਜੀ ਜੈਸ ਹੀ ਆ। ਤੂੰ ਕਹਿ ਜੈਸ, ਜੈਸ ਹਾਂਜੀ, ਤੂੰ ਪਹਿਲੇ ਕਹਿ ਜੈਸ। ਤੇ ਜੈਸ ਲਫ਼ਜ਼ ਹੀ ਆ ਸਾਜੀ। ਓਏ ਯੈਸ ਵਾ ਯੈਸ ਵਾਈ ਅੱਛਾ ਯੂ ਇਹ ਦੀ ਵਾਈ ਕੱਢਦਾ ਵਾ ਵਾਈ ਯੈਸ। ਇਹਨੇ ਅੱਜ ਫੋਨ ਆਇਆ, ਮਿੱਠਾ ਸਾਹਿਬ ਤੁਸੀਂ ਇਹਦਾ ਹਿਸਾਬ ਲਾਓ। ਮਿੱਠੇ ਤੂੰ ਨਾ ਅੱਜ ਇੱਕ ਮੇਰਾ ਮਹਿਮਾਨ ਹੈ, ਸੀਰੀਅਸ ਆਦਮੀ ਹੈ ਜੀ। ਠੀਕ ਹੈ, ਤੂੰ ਭੰਡ ਭੁੰਡ ਨਹੀਂ ਹੈਗਾ, ਤੂੰ ਵੈਸੇ ਵੀ ਨਹੀਂ ਹੈਗਾ, ਤੂੰ ਐਵੇਂ ਨਾ ਆਪਣੇ ਆਪ ਨੂੰ ਐਵੇਂ ਤੂੰ ਕਰੀ ਜਾ, ਤੂੰ ਜੱਟ ਆ ਠੀਕ ਆ। ਅੱਜ ਉੱਥੇ ਮੈਂ ਬੈਠਾ ਸੀ, ਕਟਿੰਗ ਸ਼ਟਿੰਗ ਕਰਾ ਰਿਹਾ, ਇਹ ਇੱਥੇ ਖੜਾ ਤੇ ਘਰੋਂ ਫੋਨ ਆਇਆ ਕਾਲੂ ਦੇ। ਤੇ ਇਹਨੇ ਲਾਊਡ ਸਪੀਕਰ ਔਨ ਕੀਤਾ ਤੇ ਕੋਈ ਤੁੱਕ ਪਾਉਂਦਾ ਵੇ ਤੇ ਬੱਚੇ ਨੂੰ ਉੱਚੀ ਉੱਚੀ ਪਾਪਾ ਕਹਿ ਰਹੇ ਜੀ। ਇਹਨੇ ਫ੍ਰੀ ਕੀਤੇ ਆ। ਅੱਲਾ ਦੀ ਕਸਮ ਹੈ, ਜੈਨਵਨ ਗੱਲ ਕਰ ਰਹੇ ਆ। ਮੈਨੂੰ ਆਵਾਜ਼ਾਂ ਆ ਰਹੀਆਂ, ਪਾਪਾ ਜੀ ਐਸੇ, ਪਾਪਾ ਜੀ ਐਸੇ ਪਾਪ। ਉਸਤਾਦ ਜੀ ਉਹ ਯਾਰ ਤੂੰ ਓਏ ਇਹਨਾਂ ਦਾ ਉਹ ਫਿਰ ਮੈਨੂੰ ਆਬਦ ਕਹਿੰਦਾ, ਕਟਿੰਗ ਨਾਲ ਭਾਈ ਇਹਦਾ ਭਾ ਕਹਿੰਦਾ ਯਾਰ ਇਹਨੂੰ ਵੀ ਲੋਕੀ ਪਾਪਾ ਕਹਿ ਰਹੇ ਆ, ਬੜੀ ਇਹਦੇ ਬੱਚੇ। ਮੈਂ ਕਿਹਾ ਭਾਈ ਨਹੀਂ, ਇਹ ਇਦਾਂ ਦੇ ਘਰਦਿਆਂ ਦਾ ਰੌਲਾ ਹੁੰਦਾ ਵਾ ਕਿ ਅੱਬਾ ਉਹ ਅੱਬਾ ਇਹ ਕਰ ਰਹੇ ਪਏ ਨੇ। 20,000 ਦੀ ਕਮੇਟੀ ਨਿਕਲ ਆਉਂਦੀ ਹੈ ਤੇ ਬੱਚੇ ਪਾਪਾ ਕਹਿਣ ਲੱਗ ਪਏ ਨੇ। ਹੁੰਦਾ ਸਹੀ। ਇਹਦਾ ਇਹ ਹਿਸਾਬ ਆ ਵਿਚਾਰੇ ਦਾ। ਮੇਰੀ ਤੁਹਾਨੂੰ ਦੱਸਾਂ, ਅੱਜ ਹੈਗੀ ਮੇਰੀ ਸਾਲਗਿਰਾ ਬਰਥਡੇ, ਤੇ ਉਹ ਮੈਨੂੰ ਵਿਸ਼ ਕਰਨ, ਮੈਂ ਕਿਹਾ ਉਹ ਲੰਘ ਗਈ ਆ। ਨਹੀਂ ਉਹਦੇ ਨਹੀਂ ਰੌਲਾ, ਉਹ ਲੰਘ ਗਈ ਆ। ਉਹਦਾ ਨਹੀਂ ਰੌਲਾ ਪਾਪਾ ਕਹਿਣ ਦਾ ਵਾ। ਤਾਂ ਜੀ ਅੱਛੇ ਸਕੂਲ ਪਾਏ ਆ, ਉੱਥੇ ਪਾਪਾ ਹੀ ਸਿਖਾਉਂਦੇ ਆ, ਹੋਰ ਕੁਝ ਨਹੀਂ ਸਿਖਾਉਂਦੇ। ਆਰਾਮ ਕੀਜੀਏ ਮਿੱਠਾ ਭਾਈ। ਨਹੀਂ ਆਰਾਮ ਤਾਂ ਮੈਂ ਕਰ ਲੂੰਗਾ, ਲੇਕਿਨ ਜਿੱਥੇ ਹੋਏਗੀ ਨਾ ਇਤਜਾਜਨ ਗੱਲ, ਉੱਥੇ ਸਾਥ ਦੇਣਾ। ਹਾਂ ਨਹੀਂ ਉੱਥੇ ਤੂੰ ਕਰ ਗੱਲ, ਲੇਕਿਨ ਤੂੰ ਸ਼ੁਗਤ ਨਹੀਂ ਤੂੰ ਕਰਨੀ। ਨਹੀਂ ਹਾਂ ਉਂਝ ਤੂੰ ਗੱਲ ਕਰ ਵੀ ਪਾਪਾ ਬਣਦਾ ਵਾ। ਤੇਰਾ ਪਾਪਾ ਬਣਦਾ ਨਹੀਂ, ਬੱਚੇ ਤੇਰੇ ਇਸ ਟਾਈਮ ਬੌਂਡ ਹੋਏ ਆ। ਹਾਂ ਜਾਂ ਤੂੰ ਕੋਈ ਐਸੀ ਆਈਟਮ ਖਾਣ ਵਾਲੀ ਘਰ ਲੈ ਗਿਆ ਵਾ ਜਿਹਦਾ ਨਹੀਂ ਯਾਰ, ਹੁਣ ਉਹਨਾਂ ਨੂੰ 100 ਰੁਪਏ ਹਫਤੇ ਦਾ ਜੋ ਦੇਣ ਲੱਗ ਪਿਆ ਤਾਂ ਉਹਨਾਂ ਨੇ ਪਾਪਾ ਕਹਿਣਾ। ਨਹੀਂ ਫਿਰ ਜਿਹੜਾ ਇਹ ਨਹੀਂ 100 ਦੇ ਰਿਹਾ। ਉਸਤਾਦ ਜੀ ਗੈਦਰਿੰਗ ਤੁਹਾਡੇ ਨਾਲ ਹੋ ਰਹੀ, ਮਾਸ਼ਾਅੱਲਾ ਸਾਡੀ ਪਰਵਰਿਸ਼ ਹੋ ਰਹੀ ਹੈ। ਪਹਿਲੇ ਨਹੀਂ ਸੀ ਹੈ ਮਾਹੌਲ, ਹੁਣ ਸਾਨੂੰ ਸਮਝ ਆ ਗਈ ਹੈ। ਅਥੈਂਟਿਕ ਹੋ ਗਏ ਆ ਅਸੀਂ, ਠੀਕ ਹੈ। ਅਥੈਂਟਿਕ ਹੋ ਗਏ ਆ, ਸਾਨੂੰ ਪਤਾ ਲੱਗ ਗਿਆ ਵਾ। ਅਥੈਂਟਿਕ ਵੀ ਕੀ ਹੋ ਗਏ? ਹਾਂ ਅਥੈਂਟਿਕ ਹੋ ਗਏ ਅਥੈਂਟਿਕ ਕੀ? ਹਾਂਜੀ ਕਿ ਭਾਰ ਵਾਲੇ ਹੋ ਨਹੀਂ ਬੱਚੇ ਬੋਲਦੇ ਨੇ, ਪਾਪਾ ਕਹਿੰਦੇ ਨੇ, ਇੰਗਲਿਸ਼ ਦੇ ਵਰਡਸ ਬੋਲਦੇ ਨੇ। ਤੁਸੀਂ ਉਹਨਾਂ ਨੂੰ ਵੇਖ ਲਓ ਤੇ ਇਹਨਾਂ ਨੂੰ ਵੇਖ ਲਓ, ਉਹ ਲੱਗਣਗੇ ਹੀ ਨਹੀਂ ਇਹਦੇ ਬੱਚੇ। ਅੱਛਾ ਉਹਨਾਂ ਨੂੰ ਇਹ ਵੀ ਸਮਝਾ ਕਿ ਸਿਰਫ ਮੈਨੂੰ ਕਹਿਣਾ ਵਾ। ਉੱਥੇ ਹੈ ਵਾ, ਜਿਵੇਂ ਉਹਨਾਂ ਨੂੰ ਪਾਪਾ ਨਿਕਲੇ ਆ, ਆਹੋ ਕਹੀ ਜਾਂਦੇ ਸਾਰਿਆਂ ਨੂੰ। ਔਰ ਨਾਲੇ ਹਲਕੀ ਤਬੀਅਤ ਨਹੀਂ ਸਹੀ ਤੇਰੀ। ਹਲਕੀ ਜੀ ਗਰਦਨ ਤਾਂ ਕਰਦਾ ਨਾ, ਇੱਥੋਂ ਤੇਰੇ ਹੱਡੀਆਂ ਦੇਖੋ ਐ ਲੱਗਦਾ ਵੱਡੇ ਬੁਖਾਰ ਤੋਂ ਸੈੱਟ ਹੋਇਆ ਤੇ ਤੈਨੂੰ ਪਾਪਾ ਬੱਚੇ ਕਹਿਣ ਦਾ। ਯਾਰ ਮੈਂ ਤਰਬੀਅਤ ਕਰ ਰਿਹਾ, ਸਾਜੀ ਅੱਛੇ ਸਕੂਲ ਪਾਏ ਆ, ਦ ਲੈਗਸੀ ਸਕੂਲ ਦੇ ਵਿੱਚ ਪਾਏ ਆ। ਪਾਪਾ ਵਾਲੀ ਇੱਕ ਮਿੰਟ, ਕਿਹੜੇ ਸਕੂਲ? ਦ ਲੈਗਸੀ
ਹੈ ਉਸੇ ਮਹੱਲੇ 'ਚ ਹੀ ਨੇ, ਸਾਜੀ ਮੈਂ ਉਸੇ ਗਲੀ 'ਚ ਹੀ ਨੇ, ਉਸੇ ਗਲੀ 'ਚ ਉਸੇ ਘਰ ਨੇ। ਹਾਂਜੀ ਮੱਕੂਆਂ ਨੇ। ਮੱਕੂ ਲਓ ਜੀ ਆਣਾ ਬਾਸ ਜੀ ਬਾ ਫਿਰ ਫਿਊਚਰ ਤੇ ਉੱਥੇ ਕਿੰਨੇ ਕੁ ਤੋਂ ਅੱਛੇ ਸਕੂਲ 'ਚ ਪਾਤੇ ਹੋਣਗੇ? ਸਾਜੀ ਬੜਾ ਮਹਿੰਗਾ ਸਕੂਲ ਆ, ਦੋਵਾਂ ਬੱਚਿਆਂ ਦੀ 700 ਫੀਸ ਆ। ਓਏ ਹਿਸਾਬ ਲਾ ਲਓ ਉਹ ਮਾਰਨਾ ਹੀ ਓਏ ਤੇ ਬਣਾਉਣਾ ਕੁਛ ਨਹੀਂ ਉਹਨਾਂ ਦਾ। ਸਾਜੀ ਕੀ ਹੋ ਗਿਆ? ਸਭ ਕੁਝ ਦੋ- ਓਏ ਹਟਾ ਰਹੇ ਆ। ਉੱਥੋਂ ਔਰਤਾਂ ਮਹਿੰਗੀ ਲੈਸ ਲੈਣ ਵਾਸਤੇ ਝੰਗ ਬਾਜ਼ਾਰ ਆਉਂਦੀਆਂ ਵਾ ਤੇ ਤੂੰ ਕਹਿੰਦੇ ਉੱਥੇ ਜਲੈਕਸੀ ਸਕੂਲ ਵਾ ਅੱਛਾ, ਯਾਨੀ ਉੱਥੋਂ ਮਹਿੰਗੀ ਲੈਸ ਆਪਣੀ ਵੱਲੋਂ ਯਾਸ਼ੀ ਵੀ ਕਰਨੀ ਹੋਵੇ ਤੇ ਝੰਗ ਬਾਜ਼ਾਰ ਝੰਗ ਆਉਣਾ। ਬਾਜ਼ਾਰ ਆਉਣਾ ਹਾਂਜੀ ਫਿਰ ਤੁਰ ਵਾਸਤੇ ਉੱਥੇ ਹੋਣਾ ਆ ਹੁਣ 14 ਅਗਸਤ ਨੂੰ ਮੈਂ ਲੈਲਪੁਰ ਗਲੀ ਦੇ ਲੈ ਕੇ ਆਇਆ, ਹਾਂਜੀ ਪੂਰਾ ਮੈਂ ਨਿਜ਼ਾਮ ਕਰਾਇਆ। ਲੇਕਿਨ ਮੈਂ ਉਹ ਇੱਕ ਖਰਚਾ ਅਲੱਗ ਉਸ ਤੋਂ ਬਾਅਦ ਤੋਂ ਖਰਚਾ ਵੀ ਤੇ ਨਹੀਂ ਨਾ ਦੇਂਦੇ ਉਹਨਾਂ ਨੂੰ ਉਦੋਂ ਦਾ ਕਿ 6 ਮਹੀਨੇ ਹੁਣ ਮੈਂ ਤੁਹਾਨੂੰ ਖਰਚਾ ਨਹੀਂ ਦੇਣਾ। ਉਦੋਂ ਦਾ ਹੀ ਪਾਪਾ ਕਹਿਣਾ ਸ਼ੁਰੂ ਹੋਏ ਆ। ਇਹ ਪੂਰਾ ਖਾਨਦਾਨ ਕੈਰੀ ਡੱਬਾ ਕਰਾ ਕੇ ਜਲਵੀ ਮਾਰਕੀਟ ਸਿਰ ਸਮੋਸੀਆਂ ਖਾਣ ਹੁੰਦੇ ਆ, ਜਦੋਂ ਸਮੋਸੀਆਂ ਖਾ ਕੇ ਜਾਣੀਆਂ ਹੁਣ ਆਪਾਂ ਮਿਠਾਈ ਕੈਰੀ ਡੱਬਾ ਕਰਾ ਕੇ ਉਹ ਤਾਂ ਰੈਂਟ ਤੋਂ ਰੈਂਟ ਤੋਂ ਇਹ ਸਾਜੀ ਰੈਂਟ ਤੋਂ ਵੀ ਗੈਸ ਵਾਲਾ ਜਿਹੜਾ ਹੁੰਦਾ ਨਾ ਆਹੋ, ਸਿਲੰਡਰ ਵਾਲਾ। ਮਗਰ ਉਹ ਵੀ ਲਮਕਣ ਡਿਆ ਹੁੰਦਾ, ਉਹ ਵੀ ਕਿਰਾਇਆ ਹੁੰਦਾ ਵਾ। ਤੂੰ ਘਬਰਾ ਨਾ, ਦੌਲਤ ਬੋਲਣ ਦਾ ਹੀ ਉਧਰ ਗਰੂਰ ਬੋਲਣ ਦਾ। ਤਕੱਬਰ ਲੈ ਅੱਜ ਇਹ ਜਗ੍ਹਾ ਹੀ ਫਿਲ ਕੀਤੀ ਹੈ ਨਾ, ਪਾਣੀ ਗੱਲ ਨਹੀਂ ਕਰ ਰਹੇ। ਆ ਕੋਈ ਗੱਲ ਨਹੀਂ, ਉਹ ਤਾਂ ਦੂਸਰੀ ਗੱਲ ਇਹ ਆ ਕਿ ਆ ਅੱਛੀ ਗੱਲ ਆ ਵੀ ਨਾਜ਼ਰੀਨ ਕਿ ਵੀ ਮਹਿੰਗੇ ਸਕੂਲ ਪਾਏ ਨੇ, 2 ਬੱਚਿਆਂ ਦੀ 700 ਰੁਪਏ ਹਾਂਜੀ ਫੀਸ। ਸਾਜੀ ਹੈ ਉਹਨਾਂ ਦੇ ਫਿਊਚਰ ਤੇ ਜਿਹੜੇ ਨਹੀਂ ਮਹਿੰਗੇ ਸਕੂਲ ਹੋਣੇ ਉੱਥੇ, ਹਾਂਜੀ ਉਹ 2 ਬੱਚਿਆਂ ਦੀ 200 250। ਨਹੀਂ ਸਾਜੀ ਉੱਥੇ ਇੱਕ ਸਕੂਲ ਆ ਮਹਿੰਗਾ ਜਿਹੜਾ ਜਿਹਦੀ 700 ਫੀਸ ਆ, ਬਾਕੀ ਜਿਹੜੇ ਸਕੂਲ ਆ 300 ਬਸ ਫਾਈਨਲ। ਮਹੀਨੇ ਦੀ 10 ਰੁਪਏ ਰੋਜ਼। ਇੱਕ ਸਾਜੀ ਉੱਥੇ ਬ੍ਰਾਈਟ ਫਿਊਚਰ ਸਕੂਲ ਆ ਹਾਂ ਲਾ ਤੇ 13 ਬੱਚੇ ਪੜ੍ਹਦੇ ਟੋਟਲ। ਉਹ ਬ੍ਰਾਈਟ ਫਿਊਚਰ ਹੈ ਨਾ, ਪਿੱਛੋਂ ਸਿੱਧਾ ਸੂਰਜ ਪੈਂਦਾ ਵਾ। ਬ੍ਰਾਈਟ ਆਹੋ, ਬੱਚੇ ਚਮਕਦੇ ਸਾਜੀ। ਬੱਚੇ ਚਮਕਦੇ ਤੇ ਫਿਊਚਰ ਉਹਨਾਂ ਦਾ ਚਮਕਦਾ ਵਾ। ਇਹ 700 ਰੁਪਿਆ ਫੀਸ ਹੋਣ ਦੇਣ ਲੱਗਾ ਵਾ, ਪਹਿਲੇ ਟੁਕੜਿਆਂ ਤੋਂ ਪੜਾਉਂਦੇ ਸੀ ਬੱਚੇ। 13 ਬੱਚੇ ਪੜ੍ਹਦੇ ਨੇ ਬ੍ਰਾਈਟ ਫਿਊਚਰ ਸਕੂਲ 'ਚ, ਉਹ ਆਪਣੀ ਤਨਖਾਹ ਹੋਰ ਪੈਕਿੰਗ ਦੇ ਕੰਮ-ਕੁਮ ਵੀ ਨਾਲ ਕਰਕੇ ਪੂਰੀ ਕਰਦੇ ਨੇ। ਅੰਦਰ ਹਾਜ਼ਰੀ ਆ, ਹਾਜ਼ਰੀ। ਬਾਹਰ ਗੇਟ ਸਕੂਲ ਦਾ ਲੱਗਾ ਵਾ। ਮਾਸ਼ਾਅੱਲਾ ਉਹਦਾ ਐਫਾ ਤੀਸਰੀ ਜਾਂ ਸਾਜੀ ਹਾਂਜੀ। ਛੋਟੀ ਏਬੀਸੀ ਉਹਨੂੰ ਆਉਣ ਲੱਗ ਪਈ। ਆਉਣ ਲੱਗ ਪਈ ਹੁਣ। ਹਾਂਜੀ ਪੂਰੀ ਹਾਂਜੀ ਪੂਰੀ ਲਿਖ ਲੈਂਦਾ। ਕਾਲਜ ਜਿੰਨੇ ਵੱਡੇ ਫੈਸਲਾਬਾਦ ਦੇ ਬ੍ਰਾਂਡ ਆ ਉੱਥੇ ਸਟਾਲ ਲਾਉਂਦੇ, ਬੱਚੇ ਪਿਕ ਕਰਦੇ ਉੱਥੋਂ। 100 ਤੱਕ ਗਿਣਤੀ ਵੀ ਆਂਦੀ ਸਾਡੇ ਮੱਕੂਆਣੇ ਦੇ ਵਿੱਚ ਹਾਂਜੀ ਸਾਜੀ। ਅੱਜ ਤੱਕ ਕਿਹੜੀ ਪਰਸਨੈਲਿਟੀ ਹੋਈ ਹੈ? ਕੋਈ ਵੱਡੀ, ਕੋਈ ਖਿਲਾੜੀ, ਕੋਈ ਪਲੇਅਰ, ਸਾਜੀ ਕੋਈ ਸ਼ਾਇਰ ਹੋਏ। ਕੋਈ ਸ਼ਾਇਰ? ਹਾਂ ਹਾਂਜੀ ਹੋਏ। ਕੌਣ? ਆਰਫ ਹੁਸੈਨ ਆਰਫ ਸਾਹਿਬ ਬਹੁਤ ਵੱਡੇ ਸ਼ਾਇਰ। ਹਾਂਜੀ ਸਾਜੀ ਮੱਕੂਆਣੇ ਦੇ ਸੀ? ਹਾਂਜੀ ਸਾਜੀ ਆਰਫ ਅਜੇ ਵੀ ਸਾਹਿਬ। ਮੱਕੂਆਣੇ ਦੇ ਪ੍ਰੋਫੈਸਰ ਨੇ, ਲੈਕਚਰਰ ਨੇ। ਆਰਫ ਹੁਸੈਨ ਆਰਫ ਸਾਹਿਬ। ਹਾਂਜੀ। ਉਹਨਾਂ ਦਾ ਕੋਈ ਸ਼ੇਰ ਹੁੰਦਾ? ਸਾਜੀ ਉਹਨਾਂ ਦਾ ਸ਼ੇਰ। ਇੱਕ ਮਿੰਟ, ਮੈਂ ਨੈਟ ਤੇ ਹੋਣਗੇ ਹੀ ਨਾ ਉਹ। ਹਾਂਜੀ ਉਰਦੂ ਅਦਬ ਉਹਨਾਂ ਨੇ ਬੜੇ ਕੀਤੇ, ਨਾਦ ਖਿਆਲਵੀ ਸਾਹਿਬ ਨਾਲ, ਆਰਫ ਹਸਨ ਸਾਹਿਬ ਬਲਾਦੀ ਸਾਹਿਬ ਨਾਲ। ਹਾਂ ਨਹੀਂ, ਮਲੰਗੀ ਦੇ ਆਰਫ ਨਾਲ ਸਾਹਿਬ ਬਹੁਤ ਨੇ ਸਾਜੀ ਸ਼ੋਅ ਉਹਨਾਂ ਦੇ। ਕਿਹੜੇ ਆ? ਇਹਦੇ ਸ਼ਾਇਰ ਆਰਫ ਸਾਹਿਬ ਆ। ਆਰਫ ਹੁਸੈਨ ਆਰਿਫ। ਆਰਫ ਹੁਸੈਨ। ਆਰਫ ਹੁਸੈਨ ਆਰਫ ਸਾਹਿਬ, ਇਹਨਾਂ ਦੀ ਮੈਂ ਉਹਨਾਂ ਕੋਲ ਪੜਿਆ ਸਾਜੀ। ਉਹ ਕਿਤਾਬ ਤੋਂ ਬਾਈ ਕੇ ਸਫਾ ਛਪਿਆ अंधेरे रक्स करते हैं साजी वो। बाजी अंधेरे रक्स नहीं करते होते, अंधेरों में तुम लोग रक्स करते हो। साजी YouTube ਤੇ ਦੇਖਣਾ, Chrome ਤੇ ਨਹੀਂ ਮੱਕੋਣੇ ਚੱਲਦਾ। ਲਓ ਜੀ ਨਾਜ਼ਰੀਨ ਮੇਰੀ ਗੱਲ ਸੁਣ ਲਓ। ਗੂਗਲ ਨੇ ਪੂਰੀ ਕਾਇਨਾਤ ਚੋਂ ਸਿਰਫ ਇੱਕੋ ਆਰਫ ਹੁਸੈਨ ਆਰਫ ਕੱਢਿਆ, ਉਹ ਵੀ ਇੱਕ ਜ਼ੀਰੋ ਫੈਨ ਥੱਲੇ ਉਹਦੇ ਲਿਖਿਆ ਹੈ, ਜ਼ੀਰੋ ਫੈਨ। ਔਰ ਉਹ ਵੀ ਮੁੰਡਾ ਵਾ ਗਿਟਾਰਿਸਟ, ਕੋਈ ਗਿਟਾਰ ਉਹਨੇ ਫੜੀ ਹੈ। ਇਹ ਮੈਂ ਤਸਵੀਰ ਲਾ ਦਿੰਦਾ, ਇਹ ਜੇ ਭਾਜੀ, ਇਹ ਵੀ ਸਾਡਾ ਕੋਈ ਭਰਾ ਪਤਾ ਨਹੀਂ ਆ ਇੱਥੇ ਪਾਕਿਸਤਾਨ ਦੇ ਹੀ ਹੋਣੇ ਨੇ। ਇਹ ਆਰਫ ਹੁਸੈਨ ਆਰਫ ਸਾਹਿਬ ਇੱਕੋ ਹੀ ਨਿਕਲੇ ਨੇ ਸਾਜੀ ਉਹਨਾਂ ਗੂਗਲ ਤੇ। ਬਸ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ। ਉਹਨਾਂ ਦੇ ਵਾਲਿਦ ਵੀ ਸ਼ਾਇਰ ਸਨ। ਵਾਲਦ ਦਾ ਲਿਖ ਲਓ ਜੀ। ਤਾਲਿਬ ਹੁਸੈਨ ਕੋਸਰੀ ਲਿਖੋ ਜੀ। ਨਹੀਂ। ਕੋਸਰੀ। ਤਾਲਿਬ ਹੁਸੈਨ ਕੋਸਰੀ। ਹਾਲਾ ਤੁਸੀਂ ਨਾਮ ਤਾਂ ਚੈੱਕ ਕਰੋ। ਸ਼ਾਇਦ ਤਾਲਿਬ ਹੁਸੈਨ ਕੋਸਰੀ। ਹਾਂਜੀ ਇਹ ਨਾਦ ਖਿਆਲਵੀ ਦੇ ਸ਼ਗਿਰਦ ਸੀਗੇ ਸਾਜੀ। ਉਹ ਯਾਰ ਕਿਉਂ ਝੂਠ ਬੋਲ ਕੇ ਪੂਰੀ ਲੜੀ ਖਰਾਬ ਕਰਾ ਯਾਰ ਰਹੇ ਮੈਂ ਉਹਨਾਂ ਝੂਠ ਦੀ। ਨਹੀਂ, ਅੱਲਾ ਦੀ ਕਸਮ ਮੈਂ ਕਾਮੇਡੀ ਨਹੀਂ ਕਰਨ ਦਿਆ। ਤਾਲਿਬ ਹੁਸੈਨ ਖੋਖਰ, ਲਓ ਖੋਖਰ ਹੋਣਾ। ਤਾਲਿਬ ਹੁਸੈਨ ਪਾਕਿस्तान, ਤਾਲਿਬ ਹੁਸੈਨ ਜੋਰੀ, ਤਾਲਿਬ ਹੁਸੈਨ ਕੀ ਕਵਾਲੀ। ਸਾਜੀ ਤਾਲਿਬ ਹੁਸੈਨ ਕੋਸਰੀ ਉਹਨਾਂ ਦੀ ਕਿਤਾਬਾਂ ਵੀ ਆ ਸਾਜੀ, ਕਿਤਾਬ ਵੀ ਲਿਖੀ ਉਹਨਾਂ ਨੇ। ਯਾਰ ਇਹ ਉਹ ਕੰਮ ਆ ਕਿ ਇੱਥੇ ਤੋਂ ਦੁਨੀਆ ਜਾਣਦੇ ਕਿਸੇ ਬੰਦੇ ਦਾ ਲਿਖਦਾ ਜਿਹਨੂੰ ਸਿਰਫ 5-7 ਬੰਦੇ ਜਾਣਦੇ ਹਨ, ਉਹਦੀ ਵੀ ਕਿਤੇ ਨਾ ਕਿਤੇ ਆਈ ਹੋਗੀ। ਸਾਜੀ ਉਹਨਾਂ ਨੇ FM ਤੇ ਬੜੀ ਦੇਰ ਕੰਮ ਕੀਤਾ। ਦੇਖੋ ਤਾਲਬ ਯਾਰ ਮੈਂ ਤੈਨੂੰ ਇੱਕ ਸੈਲੈਬ੍ਰਿਟੀ ਪੁੱਛ ਰਿਹਾ ਮੱਕੂ ਵਾਲੇ Celebrity ਮੱਕੂ ਨਹੀਂ, ਉਹ ਦੱਸੀ ਮੱਕੂ ਸਾਜੀ। ਨਹੀਂ, ਸੈਲੈਬ੍ਰਿਟੀ ਤੋਂ ਮੁਰਾਦ ਹੈ ਕਿ ਜਿਹਨੂੰ ਹਿੰਦ ਸਿੰਧ ਜਾਣਦਾ ਹੋਵੇ, ਨਹੀਂ ਉਹ ਨਹੀਂ, ਉਸ ਸਿਰਫ ਮੱਕੂਆਣੇ ਚ ਹੀ ਲੋਕ ਜਾਣਦੇ। ਪੂਰਾ ਪਾਕਿਸਤਾਨ ਜਾਣਦਾ ਹੋਵੇ। ਚਲੋ ਸਾਜੀ ਪੂਰਾ ਪਾਕਿਸਤਾਨ ਜਾਂਦਾ ਸਾਜੀ, ਸਾਰਾ ਪਾਕਿਸਤਾਨ। ਹਾਂਜੀ, ਸਾਜੀ। ਅਸੀਂ ਨਹੀਂ ਜਾਣਦੇ, ਸਾਨੂੰ ਅਸੀਂ ਨਾ ਹੀ ਪਹਿਲੀ ਰੀ ਸੁਣਨੇ। ਸਾਜੀ ਉਹ ਤੁਹਾਡੇ ਆਉਣ ਤੋਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੈਗਾ। ਹੁਣ ਆਰਫ ਹੁਸੈਨ ਆਰਫ ਸਾਹਿਬ ਪ੍ਰੋਫੈਸਰ ਨੇ, ਉੱਥੇ ਅਬਦੁੱਲਾ। ਮੈਂ ਕਹਿ ਰਿਹਾ ਬੜੇ ਸ਼ਾਇਰ ਐਸੇ ਨੇ ਇਸ ਟਾਈਮ ਜਿਨ੍ਹਾਂ ਦਾ ਡਾਟਾ ਪਿਆ ਉਹ ਸੋਸ਼ਲ ਮੀਡੀਆ ਤੋਂ ਪਹਿਲੇ ਦੇ ਨੇ। ਹਾਂਜੀ। ਲਾਮਾ ਇਕਬਾਲ ਸੋਸ਼ਲ ਮੀਡੀਆ 'ਚ ਆਏ ਸੀ, ਨਹੀਂ ਸਾਜੀ। ਉਹ ਭਰਿਆ ਪਿਆ ਉਹਨਾਂ ਦਾ। ਸਾਜੀ ਸ਼ਾਇਦ ਉਹ YouTube ਚੈਨਲ ਵੀ ਹੋਵੇ। ਮਿਰਜ਼ਾ ਗਾਲਬ ਸਾਹਿਬ ਸੋਸ਼ਲ ਮੀਡੀਆ ਸੀ, ਉਦੋਂ ਤਾਂ ਮੀਡੀਆ ਵੀ ਨਹੀਂ ਸੀ, ਉਦੋਂ ਤਾਂ ਸੋਸ਼ਲ ਵੀ ਨਹੀਂ ਸੀ ਪੂਰੀ ਤਰ੍ਹਾਂ ਹਾਲੇ ਹੋਇਆ। ਸਾਜੀ ਮੈਂ ਉਹ ਯਾਰ ਹੋ ਗਿਆ। ਤੂੰ ਹਾਂ ਆਹ ਗੱਲ ਤੂੰ ਕਰ ਸਕਦਾ। ਹਾਂਜੀ ਮੈਂ ਤੂੰ ਆਹ ਗੱਲ ਕਰ ਸਕਦਾ ਕਿ ਜੀ ਮੈਂ ਹੈਗਾ। ਛੋਟਾ ਗਾਲੂ ਗਏ। ਆਸਫ ਜਵੇਦ ਕਰ ਲੋ, ਵੀ ਦੋੜੇ ਗਾਉਂਦਾ ਆਪਣੇ, ਲਓ ਉਹ ਵੀ YouTube ਤੇ ਆ। ਨਾਮ ਉਹ ਦੱਸੂਗਾ, ਨਾਮ ਗੁੰਡਾ ਟੈਪ ਬਦਮਾਸ਼ਾ ਟੈਪ ਤੇ ਕੋਈ ਸ਼ਾਇਰ ਲਾ ਦਿੰਦਾ। ਲੈ, ਛੱਡ ਦੇ। ਓਏ ਇੱਕ ਅੱਲਾ ਦੇ ਮਿੰਟ ਬੰਦੇ- ਸਾਜੀ, ਇੱਕ ਮਿੰਟ। ਛੋਟਾ ਕਾਲੂ, ਹਾਂ ਓਏ ਯਾਰ ਅੱਛਾ ਮੇਰੀ ਗੱਲ ਸੁਣ, ਇੰਟਰਨੈਸ਼ਨਲ ਲਾ ਦੂੰ। ਇੰਟਰਨੈਸ਼ਨਲ ਕੋਈ ਆਰਟਿਸਟ ਮੱਕੋਣ ਦਾ ਸਾਜੀ।
ਕੋਈ ਮਕਵਾਣੇ ਦਾ ਸ਼ਾਇਰ ਤਾਂ ਚਲੋ ਤੂੰ ਦੱਸਦਾ ਹੈ, ਕੋਈ ਖਿਲਾੜੀ ਮਕਵਾਣੇ ਦਾ ਹਾਂਜੀ ਇਮਰਾਨ ਲੈਫਟੀ ਸਾਜ ਜੀ ਇੰਟਰਨੈਟ ਖੇਡ ਗਿਆ ਮਕਵਾਣੇ ਦੀ ਪਦਾਇਸ਼ ਹੈ ਲੇਕਿਨ 8 ਚੱਕ ਡੋਰਾ ਆ ਗਿਆ ਹਲੋ ਜਿਹੜਾ ਥੋੜਾ ਹਿੱਟ ਲੈਫਟੀ ਮਤਲਬ ਇਮਰਾਨ ਲੈਫਟੀ ਸਾਜ ਜੀ ਖੱਬੂ ਸੀ ਇੰਟਰਨੈਟ ਹੀ ਖੇਡਿਆ ਤੇ ਇਮਰਾਨ ਖੱਬੂ ਕਾ ਹੈ? ਇਮਰਾਨ ਖੱਬਾ ਹਾਂਜੀ ਗੁੱਜਰ ਸੀ ਖੱਬੂ? ਗੁੱਜਰ ਸੀ ਸਾਜ ਗੁੱਜਰ ਉਹ ਲੈਫਟੀ ਮਸ਼ਹੂਰ ਕਹਿੰਦੇ ਲੈਫਟੀ ਇਮਰਾਨ ਗੁੱਜਰ ਓਏ ਗੁੱਜਰ ਆਇਆ ਤੇ ਨਾਲ ਹੀ ਉਹ ਸਾਜੂ ਦੇ ਨਾਨਕੇ ਮਕਵਾਣੇ ਕੈਸਾ ਗਵਾਹ ਬਣ ਗਿਆ ਹਜੇ ਖੱਬਾ, ਮੌਜੂਦ ਨੇ ਇਮਰਾਨ ਖੱਬਾ ਗੁੱਜਰ ਬਾਬਾ ਮਸ਼ਹੂਰ ਆ ਉਸਤਾਦ ਜੀ ਬੇਸਿਕਲੀ ਟੇਬਾਲ ਦਾ ਹੈ ਨਾ ਸਾਜੀ ਉਹ ਹਾਂਜੀ ਮੁਸਤਫਾ ਟੇਬਾਲ ਦਾ ਸ਼ਹਜ਼ਾਦਾ ਹੈ ਕੌਣ? ਮੁਸਤਫਾ ਸ਼ਹਜ਼ਾਦਾ ਸਾਜ ਜੀ ਮੁਸਤਫਾ ਸ਼ਹਜ਼ਾਦਾ। ਸਾਜ ਜੀ ਇਲੈਕਸ਼ਨ ਤੇ ਖੜਾ ਉਹਨੂੰ ਇੱਕ ਵੋਟ ਪਿਆ ਉਹਦੀ ਬੁੱਢੀ ਦਾ ਉਹਦੀ ਬੁੱਢੀ ਦਾ ਹਾਂਜੀ ਐਮਪੀ ਤਾਂ ਵੀ ਉਹਨੂੰ ਸ਼ੁਕਰ ਕਰੇ ਹਾਂ ਤੇ ਜਿਹਨੂੰ ਤੇ ਨਾਲ ਹੋਣਾ ਚਾਹੀਦਾ ਉਹ ਤੇ ਨਾਲ ਆਣਾ। ਵਾਹ ਵਾਹ ਅਗਲੀ ਗੱਲ ਸੁਣੋ ਉਹ ਕਹਿੰਦਾ ਮੇਰਾ ਤਾਂ ਅੰਦਰ ਹੀ ਹੋਈ ਹੈ ਬੇਸਿਕਲੀ ਇਹਦਾ ਇਲਾਕਾ ਰਿਹਾਇਸ਼ੀ ਨਹੀਂ ਹੈਗਾ ਪਨਾਹ ਗਜ਼ੀਨ ਆ ਉੱਥੇ ਮੁਸਾਫਰ ਠਹਿਰਦੇ ਆ ਕੈਂਪ ਆ ਹਾਂਜੀ ਕੀ ਹੋ ਗਿਆ ਉੱਥੇ ਬੜੇ ਬੜੇ ਆ ਸਾਜੀ ਤੁਸੀਂ ਉਸ ਇਲਾਕੇ ਦੀ ਆਪਣਾ ਕਹਿ ਲਓ ਕਿ ਤੰਗ ਦਸਤੀ ਦੇਖੋ ਜਿੱਥੇ ਹਾ ਸਟਾਰ ਆ ਸੈਲਿਬ੍ਰਿਟੀ ਇਹੀ ਆ ਵੱਡਾ ਵੀ ਹੈ ਛੋਟਾ ਵੀ ਇਹ ਵਾ ਅਲਹਮਦੁਲਿਲਾ ਸਾਜੀ ਮਕਵਾਣਾ ਤਰੀਖੀ ਸ਼ਹਿਰ ਆ ਤੁਸੀਂ ਐਵੇਂ ਨਕਾਤੀ ਕਰਦੇ ਰਹਿੰਦੇ ਆ ਉਹਨੇ ਬੜੇ ਕੰਮ ਹੋਏ ਮਕਵਾਣਾ ਦੇ ਵਿੱਚ ਸਾਜੀ ਕੋਈ ਸਭ ਤੋਂ ਐਸਾ ਪਹਿਲੇ- ਉੱਥੇ ਵਾਕਿਆ ਹਾਂਜੀ। ਕੋਈ ਐਸੀ ਕੋਈ ਗੱਲ ਜਿਹਦੀ ਮਕਵਾਣੇ ਚ ਹੋਵੇ ਕਿ ਵੀ ਮਕਵਾਣੇ ਚ ਇਹ ਕੰਮ ਹੋਇਆ ਸੀ? ਹਾਂ ਮੈਂ ਦੱਸਾਂਗਾ ਲੇਕਿਨ ਇਹਨੂੰ ਕਹੋ ਫਿਰ ਮੈਨੂੰ ਮਾਰੇ ਨਾ। ਮੇਰੀ ਗੱਲ ਸੁਣੋ ਯਾਰ, ਇੱਕ ਠਹਿਰ ਮਿੰਟ ਜੇ ਮਾਰੇ ਨਾ ਠਹਿਰ ਜਾ। ਹਾਂਜੀ ਉਸਤਾਦ ਜੀ ਬੇਨਜ਼ੀਰ ਸਾਬਾ ਹਾਂ ਸਭ ਤੋਂ ਪਹਿਲੇ ਫੈਸਲਾਬਾਦ ਦੇ ਵਿੱਚੋਂ ਜਾਣੀ ਕਿ ਉੱਥੇ ਮਕਵਾਣੇ ਸੀਟ ਗੱਡੀ ਸੀ ਉਹਨਾਂ ਨੇ ਗੜ ਸੀ ਮਕਵਾਣਾ ਪੀਪਲ ਯਾਰ ਉਹਨਾਂ ਪਾਰਟੀ ਦੀ ਜਮਾਤ ਦਾ ਕੋਈ ਬੰਦਾ ਖਲੋਤਾ ਹੋਏਗਾ। ਹਾਂਜੀ ਤਫੈਲ ਚੌਧਰੀ ਹਾਂ ਤੇ ਉਹ ਬੇਨਜ਼ੀਰ ਫੈਜ਼ ਚੌਧਰੀ ਸਾਹਿਬ ਉੱਥੇ ਦੇ ਪਾਕਿਸਤਾਨ ਪੀਪਲਸ ਪਾਰਟੀ ਦੇ ਹਾਂਜੀ ਹੋਏ ਸੀ ਸਾਜ ਜੀ ਹੋਏ ਸੀ। ਸਭ ਤੋਂ ਪਹਿਲੇ ਸੋਲੰਗ ਉਹਨਾਂ ਨੇ ਲਵਾਇਆ ਮਕਵਾਣੇ ਦੇ ਵਿੱਚ ਵਾਹ ਵਾਹ ਪਰ ਮੈਂ ਤੈਨੂੰ ਕੁਝ ਪੁੱਛਣ ਨਿਆ ਤੂੰ ਮੈਨੂੰ ਕੁਝ ਦੱਸੀ ਜਾਂਦੇ ਸਵਾਲ ਗੰਦਮ ਜਵਾਬ ਮੈਂ ਤੈਨੂੰ ਕਹਿ ਰਿਹਾ ਕੋਈ ਵਾਕਿਆ ਦੱਸ ਕੋਈ ਐਸਾ ਕਿ ਬੰਦਾ ਕੋਈ ਯਾਰ ਇਹ ਕੰਮ ਹੋਇਆ ਸੀ ਯਾਰ ਤਾਰੀਫ ਮਕਵਾਣੇ ਦਾ ਮੈਂ ਤੂੰ ਤੇ ਮੈਨੂੰ ਸਾਰੇ ਹੀ ਇਨਬਾਕਸ ਕਰਨ ਵਾਲੇ ਆ ਤੇਰੇ ਕੋਲ ਲਾਈਵ ਤਾਂ ਦੱਸਣ ਵਾਲਾ ਕੋਈ ਵੀ ਨਹੀਂ। ਮੈਂ ਤਾਂ ਸਾਰੇ ਮੈਸੇਜ ਵਾਲੇ ਆ। ਮੈਂ ਤਾਂ ਦੱਸਿਆ ਸੈਲਿਬ੍ਰਿਟੀ ਇਹੀ ਆ ਇਹ ਹੀ ਆ। ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਈਦ ਤੇ ਇਹੀ ਵੱਡਾ ਉੱਪਰ ਕਬੂਤਰਾਂ ਖੁੱਡਾ ਨਹੀਂ ਹੁੰਦਾ ਉਹਦੇ ਵਿੱਚ ਵੜ ਕੇ ਇਹੀ ਇੰਜ ਕਰਦਾ ਵਾ ਹੋਰ ਕੋਈ ਵੀ ਨਹੀਂ ਹੈਗਾ ਇਹਦਾ। ਅੱਛਾ ਇਹ ਸ਼ਾਹਰੁਖ ਖਾਨ ਸਟਾਈਲ ਪਾਤਾ ਮੰਨਤ ਹਾਊਸ। ਹਾਂ ਆਪਣੇ ਬੁੱਧਲਾ ਖਲੋ ਕੇ ਨਿਕਾਲ ਕਰ ਈਦ ਤੇ ਕਰਦਾ ਬਸ ਇਹ ਵਾ ਅੱਛਾ ਤੁਹਾਡਾ ਉੱਥੇ ਆ ਮੰਗਨ ਹਾਊਸ। ਹਾਂਜੀ ਇਹ ਉੱਥੇ ਭਾਨ ਭੂਨ ਚੇਂਜ ਦਾ ਕੰਮ ਕਰਦੇ ਇਹਨਾਂ ਦੇ ਕੋਲ ਚੇਂਜ ਰੋਵਰ ਹੁੰਦੀ ਹੈ ਅੱਛਾ ਚੇਂਜ ਰੋਵਰ। ਅੱਛਾ ਤੁਹਾਡੇ ਕੋਲ ਚੇਂਜ ਰੋਵਰ ਆ? ਹਾਂਜੀ ਸਾਜ ਜੀ ਜਿੱਦਾਂ ਮਰਜ਼ੀ ਕਰੋ ਸਾਜ ਜੀ ਮਕਵਾਣਾ ਮਾਸ਼ਾਅੱਲਾ ਉਹਨੂੰ ਸਾਜ ਜੀ ਇਹਦੇ ਛੋਟੇ ਮਸਤ ਭਰਾ ਨੂੰ ਫੜ ਕੇ ਲੈ ਗਏ ਤੇ ਕਹਿੰਦੇ ਆਰੀਅਨ ਪਕੜਾ ਗਿਆ 21 ਪਿੰਡਾਂ ਨੂੰ ਗਲੋ ਕਰਦਾ ਸਾਜ ਜੀ ਮਕਵਾਣਾ ਗਲੋ ਉਹ ਗਲੋ ਕਰਦਾ ਗਲੋ ਕਹਿੰਦੇ ਉਹ ਤੇਰੀ ਗਲੋ ਤੇਰੇ ਦੀ ਹਾਂ ਕਾਲੀ ਤੁਸੀਂ ਉਹ ਦੱਸੋ ਨਾ ਲਿੰਕ ਕਰਦਾ ਕਨੈਕਟ। ਬਾਈਪਾਸ ਆ ਸਾਜ ਜੀ ਲਾਹੌਰ ਜਾ ਸਕਦੇ ਜਿਹੜੇ ਮਰਜ਼ੀ ਮੁਲਕ ਚ ਚਲੇ ਜਾਓ ਇਹ ਵਾਕਈ ਸਹੀ ਗੱਲ ਆ। 0 ਪੁਆਇੰਟ ਉੱਥੋਂ ਲਾਹੌਰ ਬਹੁਤ ਸੁਭਾਨ ਅੱਲਾ ਨਿਕਲਦਾ ਵਾ। ਹਾਂ ਇਹਨੂੰ ਦੱਸਿਆ ਮਿੱਠੇ ਨੂੰ ਉਸਤਾਦ ਜੀ ਇਹਨਾਂ ਦੇ ਇਲਾਕੇ ਤੋਂ 60 ਕਿਲੋਮੀਟਰ ਜਾ ਕੇ ਕਿਤੇ ਮੋਟਰਵੇ ਨਿਕਲਦੇ ਤੇ ਖੁਸ਼ੀਆਂ ਉੱਥੇ ਕਰਨ ਦੇ ਮਕੂਣੇ ਵੀ ਮੋਟਰਵੇ ਨਿਕਲ ਗਈ ਇੱਥੋਂ ਮੋਟਰਵੇ ਨਿਕਲੀ ਉਹ ਤੋਂ 60 ਕਿਲੋਮੀਟਰ 60 ਕਿਲੋਮੀਟਰ ਕਿੱਥੇ ਉਸਤਾਦ ਜੀ ਮਕਵਾਣਾ ਖੁੱਲੇ ਵਾਲੇ ਜਾਓ ਬਾਈਪਾਸ ਤੁਸੀਂ 13 ਕਿਲੋਮੀਟਰ ਖੁੱਲੇ ਵਾਲਾ ਅੱਗੇ ਸ਼ਾਹਕੋਟ ਲਿੰਕ ਇੰਟਰਚੇਂਜ ਕਿੱਥੋਂ ਆ ਕਿੱਥੇ ਆ ਉਹ ਗਿਆ ਤੇ ਜੀਟੀ ਰੋਡ ਨਾ ਨਹੀਂ ਮੋਟਰਵੇ ਦਾ ਯਾਰ ਕੀ ਹੋ ਗਿਆ ਨਹੀਂ ਯਾਰ ਇਧਰੋਂ ਮੈਂ ਸੁਣਿਆ ਵਾ ਕਿ ਸਤਿਆਨਾ ਰੋਡ ਸਿੱਧਾ ਜਾ ਕੇ ਜੜ੍ਹਨ ਵਾਲੇ ਰੋਡ ਤੋਂ ਨਾ ਹਾਂਜੀ ਕੋਈ ਐਸਾ ਲਿੰਕ ਬੰਦਾ ਮੋਟਰਵੇ ਦਾ ਜਿੱਥੋਂ ਲਾਹੌਰ ਫੈਸਲਾਬਾਦ ਤੋਂ ਸਿਰਫ 1 ਘੰਟੇ ਦੇ ਅੰਦਰ ਅੰਦਰ ਰਹਿ ਜਾਣਾ 45 ਮਿੰਟ ਤੋਂ 1 ਘੰਟੇ ਦੇ ਵਿੱਚ ਰਹਿ ਜਾਣਾ। ਉਹ ਤਾਂ ਪਰੇ ਜੜਾਂ ਵਾਲੇ ਪਰੇ ਆ ਜੜ੍ਹਾਂ ਵਾਲੇ ਤੋਂ ਜੜ੍ਹਾਂ ਵਾਲੇ ਤੋਂ ਹਾਂ ਜੜ੍ਹਾਂ ਵਾਲੇ ਇੱਥੋਂ ਸਿੱਧਾ ਜੜ੍ਹਾਂ ਵਾਲੇ ਬਣਨੀ ਹੈ ਡਬਲ ਰੋਡ। ਤੁਸੀਂ ਅੱਧੇ ਘੰਟੇ ਜੜ੍ਹਾਂ ਵਾਲੇ 20 ਮਿੰਟ 15-20 ਮਿੰਟ ਅਗਰ ਰੋਡ ਵੱਡਾ ਬਣ ਜਾਏ ਉਹ ਤੁਸੀਂ ਮੋਟਰਵੇ ਚੜ੍ਹਨੀ ਹੈ ਤੇ ਪੂਰੇ 45 ਮਿੰਟ ਚ ਲਾਹੌਰ। ਉਸਤਾਦ ਜੀ ਮਕਵਾਣੇ ਜਣਾ ਨਾਲ ਡਬਲ ਰੋਡ ਹੀ ਆ ਡਬਲ ਰੋਡ ਹੀ ਆ ਚਲੋ ਯਾਰ ਉਹਨਾਂ ਨਹੀਂ ਨਾ ਪਤਾ ਵਿਚਾਰੇ ਜਿੱਥੇ ਬੈਠੇ ਨੇ ਅਸੀਂ ਆਪਣੀ ਪਰਸਨਲ ਅਭਿਆਸ ਕਰੀਏ ਅਸੀਂ ਐਸੀ ਟੌਪਿਕ ਕਰੀਏ ਜਿਨ੍ਹਾਂ ਚ ਉਹਨਾਂ ਨੂੰ ਵੀ ਸ਼ਾਮਲ ਕਰੀਏ। ਮਿਨੀ ਮੁੰਬਈ ਦਾ ਖਿਤਾਬ ਮਿਲਿਆ ਮਕਵਾਣਾ ਮਿਨੀ ਮੁੰਬਈ ਉਹ ਮਿਨੀ ਮੁੰਬਈ ਉਸਤਾਦ ਜੀ ਉਹ ਕਿ ਜਿਹੜੀ- ਉੱਥੇ 22 ਲੋਕ ਟੈਪ ਇੱਕ ਮਿੰਟ ਉਸਤਾਦ ਜੀ ਖਤਰਿਆਂ ਦਾ ਸ਼ਹਿਰ ਕਿਹਾ ਗਿਆ ਮਕਵਾਣੇ ਨੂੰ ਉੱਥੇ ਗੈਂਗਸਟਰ ਉੱਥੇ ਕਿਉਂ ਠੀਕ ਹੈ। ਖਤਰਿਆਂ ਦਾ ਸ਼ਹਿਰ ਕਹੇ ਗਿਆ ਪਿਓ ਪੁੱਤ ਨੂੰ ਲੁੱਟੀ ਜਾਂਦੇ ਆ ਵਾ ਪੁੱਤ ਸੱਸ ਨੂੰ ਲੁੱਟੀ ਜਾਂਦੇ ਆ ਉਹ ਆਪਸ ਚ ਨਹੀਂ ਮੁਖਲਸ ਹੈਗੇ ਇੱਕ ਦੂਜੇ ਨਾਲ ਵਾਸਤਵ ਮੂਵੀ ਸਾਜੀ ਕਾਪੀ ਮਕਵਾਣੇ ਦੀ ਤੈਨੂੰ ਅੱਲਾ ਦਾ ਵਾਸਤਾ ਵੀ ਹੋਵੇ ਤੇ ਉਹ ਟੂਲ ਪਲਾ ਵੀ ਦੱਸ ਜਿਹੜਾ ਕਾਰ ਵਾਲਾ ਆਪਾਂ ਹੱਥ ਨਾਲ ਤਾਂ ਚੁੱਕਦਾ ਵਾ ਉਹ ਵੀ ਦੱਸ ਨਾ ਟੂਲ ਪਲਾ ਆ ਯਾਰ ਉਹ ਚੇਂਜ ਹੋ ਗਿਆ ਸਾਜੀ ਹੁਣ ਵਿਆਹ ਵੱਡਾ ਕਰਤਾ ਵਾਲੇ ਘਰ 'ਚ ਛੱਤ ਤੇ ਜਿਹੜੀ ਖਜੂਰ ਲੱਗਦੀ ਸੀ ਕਿਸੇ ਦੌਰ 'ਚ ਉਹ ਉੱਥੇ ਨਵੀਂ ਹੁਣ ਆਈ ਹੈ ਹੁਣ ਵੇਖ ਕੇ ਟੂਲ ਪਲਾਜ਼ਾ ਸੀ ਉੱਥੇ ਹਾਂਜੀ ਤੁਸੀਂ ਕਾਰ ਤੇ ਨਹੀਂ ਕਰਕੇ 20 ਰੁਪਏ ਫੜਾਓ ਛਾਪੇ ਚ ਰਖਾਉਂਦਾ 20 ਰੁਪਏ ਛਾਪੇ 'ਚ 20 ਰੁਪਏ ਛਾਬੀ ਚ ਹਾਂਜੀ ਤੇ ਮੁੜ ਕੇ ਤੁਸੀਂ ਆਪ ਬਾਹਰ ਬਾਸ ਤਾਂ ਕਰਨਾ ਵਾ ਫਿਰ ਚਲੋ ਇਹ ਚੱਲੀਏ ਬਕਾਇਆ ਪੈਸੇ ਨਹੀਂ ਹੁੰਦੇ ਦਾਲ ਦਾ ਪੈਕੇਟ ਛੋਟਾ ਦੇ ਦਿੰਦਾ ਉਹ। ਸਾਜੀ ਆਤਿਸ਼ਬਾਜ਼ੀ ਤੋਂ ਬਹੁਤ ਮਸ਼ਹੂਰ ਹੈਂ? ਆ ਆਤਿਸ਼ਬਾਜ਼ੀ ਤੋਂ ਬਹੁਤ ਮਸ਼ਹੂਰ ਮਕਵਾਣਾ ਇਹ ਸਹੀ ਹੈ ਮਤਲਬ ਤਾਂ ਆਤਸ਼ਬਾਜ਼ੀ ਬਹੁਤ ਜ਼ਿਆਦਾ ਸਾਜੀ ਤੁਹਾਡੀ ਦੁਬਈ ਤੱਕ ਬਹੁਤ ਜਾਂਦੀ। ਜ਼ਿਆਦਾ ਨਹੀਂ ਬਹੁਤ ਬੰਦਿਆਂ ਦੇ ਹੱਥ 'ਚ ਬੰਦੀ ਆ। ਹਾਂਜੀ ਬਣਦੀ ਸਾਜੀ ਲੇਕਿਨ ਉਹ ਖਤਰ ਧਮਾਕੇ ਬਹੁਤ ਹੋਏ ਸਾਜੀ ਬਹੁਤ ਧਮਾਕੇ ਹੋਏ ਬੰਦੇ ਘਰਾਂ ਚ
ਬੀਬੀਆਂ ਭੈਣਾਂ ਸਾਰੀਆਂ ਕਹਿੰਦਾ ਭਰ ਕੇ- ਦੁਬਈ ਤੱਕ ਜਾਂਦੀ ਹੈ ਹਾਂਜੀ ਸਾਹ ਜੀ ਆਤਿਸ਼ਬਾਜ਼ੀ ਦੁਬਈ ਤੱਕ ਜਾਂਦੀ ਹੈ ਚਲਾ ਕੇ ਜਾਂ ਉਹਦਾ ਲੈ ਜਾ ਨਹੀਂ ਲਿਜਾ ਕੇ ਸਾਹ ਜੀ ਅੱਛਾ ਮੈਂ ਕਿਹਾ ਇੱਥੋਂ ਛੱਡਦੇ ਆ ਤੇ ਦੁਬਈ ਤੱਕ ਜਾਂਦੀ TCS ਹੁੰਦੀ ਹੈ ਲਿਜਾ। TCS ਹੁੰਦੀ ਸਾਹ ਜੀ ਉਹ DHL TCS ਹੁੰਦਾ ਵਾ TCS TCS ਹੁੰਦੀ ਹੈ ਯਾਰ ਇੱਥੇ ਹੈਗੀ ਤਾਂ ਪਾਕਿਸਤਾਨ 'ਚ ਹੀ ਹੈ, ਦੁਬਈ ਵੀ ਕਿਹੜਾ ਬਾਹਰ ਆ ਮੇਰੇ ਵਾਲਦ ਸਾਹਿਬ ਵੀ ਬੇਸਿਕਲੀ ਆਤਿਸ਼ਬਾਜ਼ੀ ਬਣਾਉਂਦੇ ਸੀਗੇ ਉਹ ਆਪਣਾ ਹੀ ਬੰਬ ਚੈੱਕ ਕਰਨ ਲੱਗਿਆ ਆਪ ਡੈਥ ਹੋਈ ਉਹਨਾਂ ਦੀ ਨਾਨਾ ਵੀ ਡੈਥ ਹੋਇਆ ਨਾਨੀ ਵੀ ਡੈਥ ਹੋਈ ਪੂਰਾ ਕੁੰਭਾ ਜਾਂਦਾ ਰਿਹਾ ਇੱਕ ਬੰਬ ਨਾਲ ਬੰਬ ਬੜਾ ਪਾਵਰਫੁਲ ਹੈ ਲੇਕਿਨ ਬੰਬ ਚੱਲਣ ਡਿਆ ਵਾਲਦ ਸਾਹਿਬ ਚ ਨਿਕਲ ਗਏ ਉਸਤਾਦ ਜੀ ਆਪਣੇ ਮੁਲਕ ਪਾਕਿਸਤਾਨ ਦੇ ਮਸ਼ਹੂਰ MP MNA ਜਿਹੜੇ ਆ ਚੌਧਰੀ ਜ਼ਹੀਰੁੱਦੀਨ ਸਾਹਿਬ ਉਹਨਾਂ ਦੇ ਦਾਦੀਆਂ ਦਾ ਪਿੰਡ ਹੈ ਯਾਰ ਉਹਨਾਂ ਦੇ ਦਾਦ ਕੀ ਆਂਦਾ ਡਾਇਰੈਕਟ ਦੱਸ ਨਾ ਡਾਇਰੈਕਟ ਦੱਸ ਸਾਜੀ ਲਿੰਕ ਤੇ ਹੈ ਨਾ ਇੰਜ ਤੇ ਨਹੀਂ ਲਿੰਕ ਤੇ ਹੈ ਚੱਲ ਨਾ। ਇੰਜ ਤੇ ਇੰਡੀਆ ਪੰਜਾਬ ਦੇ ਵਿੱਚ ਚੜ੍ਹਦੇ ਹਾਂਜੀ। ਪੰਜਾਬ 'ਚ ਹਾਂਜੀ ਲੱਖਾਂ ਕਰੋੜਾਂ ਲੋਕ ਬੈਠੇ ਨੇ ਜਿਨ੍ਹਾਂ ਦੇ ਦਾਦਕੇ ਇੱਥੇ ਦੇ ਨੇ ਗੁਜਰਾਂ ਵਾਲੇ ਦੇ ਨੇ ਸਿਆਲਕੋਟ ਦੇ ਨੇ ਸਾਡੇ ਇੱਧਰ ਦੇ ਉੱਧਰ ਇੰਜ ਨਹੀਂ ਹੁਣ ਮੈਂ ਇਹ ਨਹੀਂ ਕਹਿ ਸਕਦਾ ਮੇਰੇ ਦਾਦਕੇ ਹੈਗੇ ਨੇ ਫਤਿਹਗੜ੍ਹ ਚੂੜੀਆਂ ਦੇ ਹਾਂਜੀ ਤੇ ਮੈਂ ਕਹਿਣਾ ਨਾ ਕਿ ਫਤਿਹਗੜ੍ਹ ਚੂੜੀਆਂ ਸਾਡਾ ਪਿੰਡ ਆ ਹਾਂਜੀ ਤੇ ਲੇਕਿਨ ਫਤਿਹਗੜ੍ਹ ਚੂੜੀਆਂ ਦੇ ਵਿੱਚੋਂ ਅਗਰ ਕੋਈ ਕ੍ਰਿਕਟਰ ਨਿਕਲਦਾ ਵਾ ਜਾਂ ਕੋਈ ਵੱਡਾ ਆਰਟਿਸਟ ਨਿਕਲਦਾ ਜਾਂ ਸ਼ਾਇਰ ਨਿਕਲਦਾ ਤੇ ਉਹ ਮੈਨੂੰ 100% ਇਹ ਨਹੀਂ ਕਹਿ ਸਕਦਾ ਮੇਰੇ ਇਲਾਕੇ ਦਾ ਉਹ ਮੇਰੇ ਦਾਦਕਿਆਂ ਦੇ ਇਲਾਕੇ ਦਾ ਮੇਰੇ ਅਬਾਓ ਅਜਦਾਦ ਦੇ ਇਲਾਕੇ ਦਾ ਲੇਕਿਨ ਰੈਫਰੈਂਸ ਦਾ ਲੱਗਦਾ ਨਾ ਰੈਫਰੈਂਸ ਤਾਂ ਫਿਰ ਸਾਡਾ ਪੂਰੇ ਪਾਕਿਸਤਾਨ 'ਚ ਲੱਗ ਗਿਆ ਫਿਰ ਤੇ ਭਾਵੇਂ ਸਿੰਧ ਦੇ ਵਿੱਚੋਂ ਕੋਈ ਜੂੰਗੋਮੋ ਕੋਈ ਸਿੰਗਰ ਜੋ ਤੇ ਮੈਂ ਕਹੂੰਗਾ ਜੀ ਸਾਡੇ ਪਾਕਿਸਤਾਨ ਦਾ ਨਹੀਂ ਉਹ ਪਾਕਿਸਤਾਨ ਦਾ ਹੈਗਾ ਲੇਕਿਨ ਇਲਾਕੇ ਨਾਲ ਤਾਂ ਟੱਚ ਹੁੰਦੇ ਆ ਨਾ ਦਾਨਿਸ਼ ਜੀ ਮੈਂ ਕਹਿ ਰਿਹਾ ਪਿਓਰਲੀ ਜਿੱਥੇ ਉਹਦਾ ਘਰ ਵੀ ਹੁੰਦਾ ਵਾ ਤੁਸੀਂ ਜਾ ਕਹਿ ਸਕਦੇ ਯਾਰ ਇੱਥੇ ਆ ਰਹਿੰਦਾ ਸੀ ਆ ਉਹਦੇ ਭਰਾ ਲੈ ਇੱਥੇ ਨੇ ਆ ਉਹਦੇ ਰਿਸ਼ਤੇਦਾਰ ਇੱਥੇ ਨੇ ਨਹੀਂ ਸ਼ਾਇਰ ਨੇ ਸਾਜੀ ਉਹ ਬੜੀ ਜਿੱਦਾਂ ਦੂਰ ਪੜ ਸੱਕਰ ਕੇ ਰੋੜੀ ਉਸਤਾਦ ਜੀ ਅਰਸ਼ਦ ਮਹਿਮੂਦ ਸਾਹਿਬ ਹਾਂ। ਹੋ ਸਕੇ ਤਾਂ ਮੇਰਾ ਹਾਂ ਇੱਕ ਮੈਂ ਤੁਹਾਨੂੰ ਉਹੀ ਕਹੀ ਜਾਂਦਾ ਇਹਦਾ ਇਲਾਕਾ ਕੋਈ ਰਹਿਸ਼ ਹੀ ਨਹੀਂ ਸੀ ਹੈਗਾ ਵੱਡੇ ਬਾਦਸ਼ਾਹ ਜਿਹੜੇ ਹੁੰਦੇ ਨੇ ਮੁਗਲ ਬਾਦਸ਼ਾਹ ਉਹ ਇੱਥੇ ਲਿਆ ਕੇ ਕੈਦੀ ਠਹਿਰਾਉਂਦੇ ਸੀਗੇ ਇੱਥੇ ਕੈਦੀ ਲੁਕੋਏ ਜਾਂਦੇ ਸੀਗੇ ਇੱਥੇ ਹਾਂਜੀ ਸੈਂਟਰ ਜੇਲ੍ਹ ਬਹੁਤ ਵੱਡੀ ਸਾਜੀ ਜੇਲ੍ਹ ਜੇਲ੍ਹ ਬਹੁਤ ਵੱਡੀ ਹੈ ਉੱਥੇ ਸੈਂਟਰ ਜੇਲ੍ਹ ਪੂਰੇ ਐਸੀ ਗੱਲ ਹੈ ਮਕੂਆਣਾ ਹਾਂਜੀ ਮਕਵਾਣੇ ਦੇ ਬਿਲਕੁਲ ਨਾਲ ਹੀ ਜੇਲ੍ਹ ਬਹੁਤ ਵੱਡੀ ਸੈਂਟਰ ਕੈਸੀ ਗੱਲ ਰਹਿਸ਼ੀ ਇਲਾਕਾ ਛੋਟਾ ਵਾ ਜੇਲ੍ਹ ਵੱਡੀ ਹੈ ਨਹੀਂ ਮਕਵਾਣਾ ਬਹੁਤ ਵੱਡਾ ਮਿੱਠੇ ਜੀ ਕੀ ਹੋ ਗਿਆ ਤੁਹਾਨੂੰ ਮੱਕੂ ਵਾਲਾ ਮੈਨੂੰ ਪਤਾ ਜਿੱਡਾ ਕੋ ਵੱਡਾ ਭਾਜੀ ਸਾਜੀ 20 ਲੱਖ ਦੀ ਆਬਾਦੀ ਆ ਤੁਸੀਂ ਹੈ 20 ਲੱਖ ਨਹੀਂ ਇਹ ਕਹਿਣਾ 20 ਲੱਖ ਦੀ ਸਾਰੀ ਵਾਦੀ ਆ ਓਏ ਉੱਥੇ ਸਿਰਫ 20 ਲੱਖ ਦੀ ਵਾਈਬ ਆਦੀ ਆ ਤੇਰਾ ਫਿਟੇ ਨਹੀਂ ਮੂੰਹ ਸਾਜੀ ਤੁਸੀਂ ਹੁਣ ਕਿਤੇ ਵਿਜ਼ਿਟ ਕਰੋ ਮਾਸ਼ਾਅੱਲਾ ਬਹੁਤ ਪੀਜ਼ਾ ਆ ਗਿਆ ਸਾਜੀ ਉੱਥੇ ਪੀਜ਼ਾ ਹੋ ਗਿਆ। ਹਾਂ ਸਹੀ ਕਹਿੰਦੇ ਪੀਜ਼ਾ ਆ ਗਿਆ ਜਦੋਂ ਦੁਨੀਆ ਤੋਂ ਰੁਖਸਤ ਹੋਣ ਲੱਗਾ ਉਦੋਂ ਉੱਥੋਂ ਆ ਗਿਆ ਜਾਂਦੇ ਜਾਂਦੇ ਹੀ ਆਇਆ ਫਿਰ ਤੁਹਾਡੇ ਵੱਲ ਇਹ ਕਿਤੇ ਲੰਘ ਨਹੀਂ ਆਇਆ ਹੁਣ ਉਹ ਚੱਲਾ ਕਿਤੇ ਉਸਤਾਦ ਜੀ IT ਦਾ ਹੱਬ ਬਣ ਰਿਹਾ ਵਾ IT ਦਾ? ਹਾਂਜੀ ਇਨਫੋਰਮੇਸ਼ਨ ਟੈਕਨੋਲੋਜੀ ਚ ਮੱਕੂਆਣਾ ਸਰੇ ਫਹਿਰਿਸਤ ਜਾ ਰਿਹਾ ਇਸ ਟਾਈਮ ਹਵਾਵੇ 103G8 ਹੁਣ ਆਇਆ ਸਾਜੀ Honor 3 ਹਾਨਰ ਹਾਂਜੀ ਹਵਾਵੇ ਹਾਨਰ 38 ਹਾਨਰ 3 ਜਾਪਾਨ ਤਰ੍ਹਾਂ ਉਹ ਇੱਕ ਵਾਰੀ ਪੂਰਾ ਤਬਾਹ ਹੋਇਆ ਇਹ ਨਿਊਕਲੀਅਰ ਚੱਲਿਆ ਨਹੀਂ ਨਿਊਕਲੀਅਰ ਨਹੀਂ ਸੀਗਾ ਬੰਬ ਵਾਲਾ ਸਮਾਨ ਸੀ ਉੱਥੇ ਸਿਗਰਟ ਬਚਾਤਾ ਇੱਕ ਵਾਰੀ ਜਾਪਾਨ ਤੇ ਮੁੜ ਕੇ ਤਬਾਹ ਹੋਇਆ ਉਸ ਤੋਂ ਬਾਅਦ ਬਣਿਆ ਹੀ ਨਹੀਂ ਇਹਨਾਂ ਹੱਥ ਤਾਂ ਨਹੀਂ ਸੀ ਇਹਦਾ ਅੱਛਾ ਕਹਿੰਦਾ ਨਿਊਕਲੀਅਰ ਚੱਲਿਆ ਸੀ ਅੱਛਾ ਇਹ ਨਹੀਂ ਮੱਕੂਆਣਾ ਹਮਲਾ ਹੋਇਆ ਸੀ ਦੁਬਾਰਾ ਆਬਾਦ ਹੋਇਆ ਸਾਜੀ ਬਹੁਤ ਅੱਛਾ ਪਿੰਡ ਆ ਔਰ ਉਹ ਪਿੰਡ ਨਹੀਂ ਹੁਣ ਸ਼ਹਿਰ ਹੋ ਗਿਆ ਵਾ ਬਹੁਤ ਅੱਛੇ ਵਕੀਲ ਹੋਏ ਉੱਥੋਂ ਬਹੁਤ ਅੱਛੇ ਲੈਕਚਰਰ ਹੋਏ ਸਾਜੀ ਫਿਰ ਉੱਥੇ ਮਾਸ਼ਾਅੱਲਾ ਸ਼ਾਇਰ ਵੀ ਤਾਜੀ ਹੈਗੇ ਨੇ 3 ਸਾਲ ਹੋ ਗਏ ਮੋਟਰਵੇ ਨਿਕਲੀ ਜੜਾ ਲਿਓ ਇਹ ਮੱਕੂਆਣਾ ਚ ਹਲੇ ਗੱਲਾਂ ਕਰੀਆਂ ਪਤਾ ਲੱਗ ਗਿਆ ਤੈਨੂੰ ਪਤਾ ਬੇਸਿਕਲੀ ਮੱਕੂਆਣਾ ਫੈਸਲਾਬਾਦ ਹੀ ਆ ਹਾਂਜੀ ਲੈਦਾ ਸਾਜੀ ਉਹ। ਨਹੀਂ ਲੈਦਾ ਬਸ ਆ ਲੈਦਾ ਨਹੀਂਗਾ ਫੈਸਲਾਬਾਦ ਹੀ ਆ ਔਰ ਫੈਸਲਾ ਫੈਸਲਾਬਾਦ ਹੀ ਗਿਣਿਆ ਜਾਂਦਾ ਹੈ ਜੜਾਂ ਵਾਲਾ ਫੈਸਲਾਬਾਦ ਹੀ ਗਿਣਿਆ ਜਾਂਦਾ ਉਹਦਾ ਨਾਮ ਲੈਦਾ ਵਾ ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠੇ ਨਾ ਉਹ ਤੁਸੀਂ ਕਿੱਥੋਂ ਭਾਜੀ ਮੈਂ ਫੈਸਲਾਬਾਦ ਦਾ ਫੈਸਲਾਬਾਦ ਕਿੱਥੋਂ ਭਾਜੀ ਜੜਾਂ ਲਿਓ ਹਾਂਜੀ ਡਿਵੀਜ਼ਨ ਨਹੀਂ ਹੈਗਾ ਇਹ ਯਾਰ ਡਿਵੀਜ਼ਨ ਆ ਜੋ ਮਰਜ਼ੀ ਆ Division ਫੈਸਲਾਬਾਦ। ਇੱਕ ਮੈਂਟਲੀ ਤੌਰ ਤੇ ਰੀਤ ਰਿਵਾਜ ਬੋਲੀ ਕਲਚਰ ਵਾਈਜ਼ ਹਾਂਜੀ ਹਾਂਜੀ ਜੜਾਂ ਵਾਲਾ ਝੁੰਬਰਾ ਸਾਂਗਲਾ ਇਥੋਂ 50 ਕਿਲੋਮੀਟਰ ਆ ਸੰਗਲਾ ਲੇਕਿਨ ਸ਼ੇਖੂਪੁਰੇ ਚ ਜ਼ਿਲ੍ਹਾ ਠੀਕ ਆ ਉਧਰ ਚੱਲਦਾ ਝੁੰਬਰਾ ਫੈਸਲਾਬਾਦ ਆ ਗਿਆ ਹਾਂਜੀ ਆ ਗਿਆ ਨਾ ਜੜਾਂ ਵਾਲਾ ਫੈਸਲਾਬਾਦ ਦੇ ਨਾਲ ਹੀ ਲੱਗਦਾ ਹਾਂਜੀ। ਮੱਕੂਆਣਾ ਤੇ ਆ ਵਾ ਤੂੰ ਰੋਜ਼ ਸੁਬਾਹ ਉਹਨਾਂ ਰੋਜ਼ ਜਾਣਾ ਨਹੀਂ ਮਾਦਨੀਆਤ ਬੜੀ ਨਿਕਲੀ ਹੈ ਉਥੋਂ ਉਸਤਾਦ ਜੀ ਹੀਰਾ ਬੜਾ ਨਿਕਲ ਕੇ ਗਿਆ ਉਥੋਂ ਓਏ ਹਾਏ ਹਾਂਜੀ ਹੀਰੇ ਜਵਾਹਰਾਤ ਨਿਕਲੇ ਨੇ ਉਥੋਂ ਉਹਦੇ ਵਿੱਚ ਪੁਰਾਣੀ ਆਬਾਦੀ ਹੈ ਸਾਜੀ ਉਹਦੇ ਵਿੱਚ ਪਿੰਡ 'ਚ ਕਾਮਨ ਗੱਲ ਇੱਕ ਇਹ ਆ ਕਿ ਤੁਸੀਂ ਅਗਰ ਮੱਕੂ ਨੇ ਜਾਂਦੇ ਨਾ ਤੁਸੀਂ 2 ਘੰਟੇ ਰਹਿ ਗਏ ਨਾ ਉੱਥੇ ਤੁਸੀਂ ਕਹਣਾ ਕਿ ਮੈਂ ਆਣਾ ਵਾ ਇੱਥੇ ਫੇਰ ਦੁਬਾਰਾ ਮੱਕੂ ਆਣਾ ਜਿਹੜਾ ਗਿਆ ਉਹਨੇ ਆਣਾ ਹੀ ਆ ਜਦੋਂ ਤੁਹਾਡੀ ਕੋਈ ਨਾ ਕੋਈ ਸ਼ੈ ਲਾ ਲੈਣੀ ਹੈ ਮੁੜ ਕੇ ਲੈਣ ਨਹੀਂ ਆਉਣਾ ਤੁਸੀਂ ਹਾਂ ਮੈਂ ਆਉਣਾ ਉਹਨੇ ਮੈਂ ਤਾਂ ਪੁਲਿਸ ਲੈ ਕੇ ਜਾਣਾ ਉੱਥੇ ਸਾਜੀ ਉਹਦੇ ਬਿਹੇਵੀਅਰ ਸੈਲਫ ਲੋਕ ਬਹੁਤ ਅੱਛੇ ਆ। ਹਾਂਜੀ ਹਾਂ ਬਿਹੇਵੀਅਰ ਸੈਲਫ ਉੱਤੇ ਅੱਛੇ ਹਾਂਜੀ ਬਹੁਤ ਅੱਛੇ ਬਿਹੇਵੀਅਰ ਸੈਲਫ ਦੋ ਨਾਲੀਆਂ ਉਸਤਾਦ ਜੀ ਨਾਰਮਲ ਗਲੀਆਂ ਚ ਹੁੰਦੀਆਂ ਇਹਨਾਂ ਦੇ ਨਹੀਂ ਇਹਨਾਂ ਦੇ ਸਿਰਫ ਇੱਕੋ ਹੀ ਸੈਂਟਰ ਚ ਹੁੰਦੀ ਉਹ ਤੀਸਰੀ ਉਹ ਇਹਨਾਂ ਨੇ ਨਵਾਂ ਰਵਾਜ ਬਾਲਾ ਜੀ ਮੱਕੂਆਣੇ ਦੇ ਸਾਡੇ ਜਿਹੜੇ ਭਰਾ ਵੀਰ ਨੇ ਸਾਰੇ ਦੇਖਣ ਦੇ ਨੇ ਅਸੀਂ ਮਜ਼ਾਕ ਕਰ ਰਹੇ ਆ ਮੈਂ ਸਾਡੇ ਫੈਸਲਾਬਾਦ ਹੀ ਆ ਸਾਡਾ ਮੱਕੂਆਣਾ ਕੋ ਲੈਦਾ ਨਹੀਂ ਹੈਗਾ ਫੈਸਲਾਬਾਦ ਹੀ ਹੈ ਫੈਸਲਾਬਾਦ ਦੇ ਅੰਦਰ ਜਿਹਨੂੰ ਅਸੀਂ ਗਿਣਦੇ ਆ ਕਿ ਫੈਸਲਾਬਾਦ ਦੇ ਅੰਦਰ ਆ ਉਹ ਜ਼ਿਆਦਾ ਦੂਰ ਆ ਮੱਕੂਆਣਾ ਲਾਗੇ ਆ ਫੈਸਲਾਬਾਦ ਇੰਨਾ ਮਤਲਬ ਅੱਗੇ ਤੱਕ ਚਲਾ ਗਿਆ ਸਿਟੀ ਦਾ ਹਿੱਸਾ ਪਾਇਣ ਇੱਥੋਂ ਤੁਸੀਂ
ਉਹ ਚਲੇ ਜਾਓ ਜਿੱਥੋਂ ਅਸੀਂ ਮੁਲਤਾਨ ਮੋਟਰਵੇ ਚੜੀਦਾ ਵਾ ਕਰੀਮ ਸ਼ੀਲ ਕੋਲ ਨਾੜਾ ਵਾਲਾ ਰੋਡ ਸਿੱਧਾ ਅੱਗੇ ਜਾ ਕੇ ਨਾੜਾ ਵਾਲਾ ਬੰਗਲਾ। ਹੁਣ ਨਾੜਾ ਵਾਲਾ ਬੰਗਲਾ ਤੋਂ ਉਰੇ ਜਿੱਥੇ ਫੈਸਲਾਬਾਦ ਬਾਈਪਾਸ ਆ ਇੱਧਰ ਨੂੰ ਮੱਕੂਆਣਾ ਉਤੋਂ ਪਹਿਲੇ ਆ ਜਾਂਦਾ। ਉੱਥੋਂ ਤੋਂ 5 ਮਿੰਟ ਤੁਸੀਂ ਉਸਤਾਦ ਜੀ ਗੱਲਾਂ ਕਰਦੇ ਇਹਦਾ ਮਤਲਬ ਇਹ ਮੱਕੂਆਣਾ ਫੈਸਲਾਬਾਦ ਹੀ ਆ। ਅਸੀਂ ਵੈਸੇ ਸਾਡਾ ਭਰਾ ਵਾ, ਅਸੀਂ ਛੇੜ ਰਹੇ ਇਹਨੂੰ, ਤੁਸੀਂ ਟੈਨਸ਼ਨ ਨਹੀਂ ਯਾਰ ਲੈਣੀ। ਮੱਕੂਆਣੇ ਦੀ ਤਾਰੀਖ ਉਠਾ ਕੇ ਦੇਖੋ, ਸਾਊਦੀ ਅਰਬ ਦੇ ਬਾਦਸ਼ਾਹ ਸ਼ਿਕਾਰ ਖੇਲਣ ਆਉਂਦੇ ਉੱਥੇ। ਮੇਰੇ ਸਾਜੀ ਆਉਂਦੇ ਰਹੇ ਨੇ। ਹਾਂਜੀ ਹਾਂ ਦੁਬਈ ਦੇ ਵੀ ਹਾਂਜੀ ਹਾਂਜੀ ਭੱਟੋ ਸਾਹਿਬ ਦੇ ਦੌਰ 'ਚ। ਉਹ ਨਹੀਂ ਵੀ ਯਾਰ ਨਹੀਂ ਪਹਿਲੇ ਇੱਥੇ ਆਉਂਦੇ ਪਹਿਲੇ ਸੀ। ਇੱਥੇ ਸੀ। ਇੱਥੇ ਵੀ ਸ਼ਿਕਾਰ ਮੁੱਕ ਗਿਆ। ਹਾਂਜੀ ਤਲੌਰ ਦਾ ਟਾਵਾਂ ਰਹਿ ਗਿਆ ਸੀ। ਤਲੌਰ ਦਾ ਸਾਜੀ ਤਲੌਰ ਵਾਲੇ ਨਹੀਂ ਤਲੌਰ ਨਹੀਂ ਭੱਟੋ ਸਾਹਿਬ ਕਹਿੰਦੇ ਸੀ ਉਹ ਸ਼ਿਕਾਰ ਖੇਲਣਾ ਖੇਲ ਕੇ ਚਲੇ ਜਾਣਾ ਇਹਨਾਂ ਨੇ। ਪਹਿਲੀ ਗੱਲ ਤੇ ਇਹ ਆ, ਇੱਕ ਮਿੰਟ ਯਾਰ ਅਰਬੀਆਂ ਨੇ ਤਲੂਰੀਆਂ ਦਾ ਸ਼ਿਕਾਰ ਕੀਤਾ ਇੱਥੇ। ਹਾਂਜੀ ਉਹ ਤਲੌਰ ਯਾਰ ਤਲੂਰੀ ਤਲੂਰੀ ਨਾਨ ਬਹੁਤ ਮਸ਼ਹੂਰ ਆ ਸਾਡੇ। ਕਿਹੜਾ ਤਲੂਰੀ ਨਾਨ ਮਕਵਾਣੇ। ਉਹ ਤੰਦੂਰੀ ਨਾਨ ਓਏ। ਉਹ ਯਾਰ ਉਹਦੇ ਤਲੂਰੀ ਨਾਲ ਹਲਵਾ ਤੰਦੂਰੀ। ਉੱਥੋਂ ਜਦੋਂ ਸ਼ਿਕਾਰ ਟਾਵਾਂ ਰਹਿ ਗਿਆ, ਫਿਰ ਬਾਦਸ਼ਾਹਾਂ ਨੇ ਗੱਲ ਕੀਤੀ ਉੱਥੇ ਕਿ ਬਾਦਸ਼ਾਹ ਨੇ ਕਿਹਾ ਹੁਣ ਇੱਥੇ ਕੱਖ ਨਹੀਂ ਰਹਿ ਗਿਆ, ਚਲੀ ਹਾਂ ਹੁਣ ਨਿਕਲੋ। ਬਾਦਸ਼ਾਹ ਮੈਨੇ ਕਿਹਾ ਉੱਥੇ ਵੀ ਕੱਖ ਨਹੀਂ ਰਹਿ ਗਿਆ, ਸਾਡਾ ਵੀ ਕੱਖ ਨਹੀਂ ਰਹਿ ਗਿਆ। ਹੁਣ ਚਲੀ ਇਸ ਤੋਂ ਪਹਿਲੇ ਹੁਣ ਕੌਣ ਪੈਂਦਾ। ਤੇਲ ਨਿਕਲਿਆ ਉੱਥੋਂ ਇਹਨਾਂ ਦੇ ਏਰੀਆ ਹੈਂ? 'ਚ ਤੇਲ। ਹਾਂਜੀ ਉਹ ਬਾਅਦ ਚ ਹਫਤਾ ਲੱਭਦੇ ਰਹੇ ਨੇ ਇਹ ਕਿਹਦਾ ਵਾ। ਹਫਤਾ ਪੂਰਾ ਉਹ ਤਹਿਕੀਕ ਕਰਦੇ ਰਹੇ ਨੇ ਕਿ ਭਾਜੀ ਤੋਂ ਤੇਲ ਨਿਕਲਿਆ ਪਤਾ ਕਰੋ ਕਿਹਦਾ ਵਾ। ਕਿਸੇ ਹੋਰ ਮੁਲਕ ਚੋਂ ਤੇਲ ਨਿਕਲੇ ਖੁਸ਼ੀ ਹੁੰਦੀ ਹੈ, ਇਸ ਮੁਲਕ ਚੋਂ ਤੇਲ ਨਿਕਲੇ ਗੁੱਸਾ ਹੋਣ ਡਿਆ ਸੀ। ਇੱਥੇ ਤੁਸੀਂ ਖੁਦਾਈ ਕਰਕੇ ਦੇਖੋ ਉਸਤਾਦ ਜੀ, ਕਿਲੇ ਦੇ ਆਸਾਰ ਨਿਕਲਣੇ ਨੇ ਥੱਲੋਂ। ਹਾਂਜੀ ਹਾਂ ਅੱਛਾ ਇਹ ਸ਼ਾਹੀ ਏਰੀਆ ਹੈ। ਸਾਜੀ ਦੀਵਾਰੇ ਚੀਨ ਦੇ ਲਿੰਕ ਦਾਖਲ ਹੋਇਆ ਉਥੋਂ। ਲਿੰਕ ਨਿਕਲਿਆ ਇੱਕ ਦੀਵਾਰ ਨਹੀਂ ਉਹ ਲਿੰਕ ਮੈਨੂੰ ਸੈਂਡ ਕਰੀ ਮੈਨੂੰ ਵੀ ਸੈਂਡ ਕਰੀਏ। ਉਸਤਾਦ ਜੀ जिस गली च रह रहा है वो ਉਸ ਗਲੀ में तेरा घर ना हो। उस गली में चांद निकला। ਅੱਛਾ ਉਹ ਸ਼ਾਹੀ ਏਰੀਆ ਸੀ। ਇਹਨਾਂ ਵਾਲਾ ਹਾਂਜੀ ਇਹ ਵੀ ਜਿਹੜਾ ਜਿਸ ਘਰ 'ਚ ਰਹਿ ਰਿਹਾ ਛੱਡ ਨਹੀਂ ਰਿਹਾ, ਉਹਦੇ ਵੀ ਕੋਈ ਥੱਲੇ ਚੀਜ਼ ਦੱਬੀ ਹੈ। ਇਹ ਉਹਨੂੰ ਬਣਾਈ ਜਾ ਰਿਹਾ ਸਾਲਾ, ਬਾਰ-ਬਾਰ ਉਹਦੇ ਤੇ ਪੈਸੇ ਲਾਈ ਜਾ ਰਿਹਾ, ਇੱਧਰ ਉੱਧਰ ਨਹੀਂ ਜਾ ਰਿਹਾ ਕਿਤੇ। ਉਹ ਜਿਹੜਾ ਦਾਦੀ ਉਹਨਾਂ ਦਾ ਟਰੰਕ ਨਿਕਲਿਆ ਹਾਂ ਉਹ ਐਵੇਂ ਹੀ ਸੀ। ਉਹ ਵਿੱਚੋਂ ਅਰਬੀ ਬਾਦਸ਼ਾਹਾਂ ਦੀਆਂ ਤਸਵੀਰਾਂ ਨਿਕਲੀਆਂ ਕਿ ਨਹੀਂ? ਇੱਕ ਨਕਸ਼ਾ ਜਾਂ ਸਾਜੀ ਹੈਗਾ ਵਾ ਉਹ ਚਮੜੇ ਦੇ ਉੱਪਰ ਬਣਿਆ ਵਾ। ਮੈਨੂੰ 1700 ਕਿੰਨੇ ਦੀ ਇੱਕ ਮੁਗਲ ਬਾਦਸ਼ਾਹ ਦੀ ਤਸਵੀਰ ਲੱਭੀ ਨਾ ਟਰੰਕ 'ਚ। ਲੱਭੀ ਹਾਂਜੀ। ਹਾਂ ਉਹਨੇ ਇੰਜ ਕੀਤਾ। ਸਾਜੀ ਉਹ ਵਜ਼ੀਰ ਦੀ ਆ, ਉਹ ਅਦਾਬ ਕਰ ਰਿਹਾ, ਉਹ ਤਸਵੀਰ ਸਕੈਚ ਹੋਈ। ਹਾਂ ਅਦਾਬ ਕਰ ਰਿਹਾ ਦੋ ਉਂਗਲਾਂ ਨਾਲ। ਆਹੋ ਸਾਜੀ 1000 ਵਾਲਾ ਨੋਟ ਹਜੇ ਚੱਲਦਾ ਵੱਡਾ। ਹਾਂ ਉਹ ਤਾਂ ਚੱਲਣਾ ਹੀ ਹੈ। ਵੱਡਾ ਪੁਰਾਣਾ ਉਹ ਵੱਡਾ ਚੌੜਾ। ਹਾਂਜੀ। ਹਾਂ ਇਹਦੇ ਸ਼ਮਸ਼ਾਦ ਅਖਤਰ ਇਹ ਤਾਂ ਪੁਰਾਣੀ ਚੀਜ਼ਾਂ ਹਾਲੇ ਵੀ ਚੱਲ ਜਾਂਦੀਆਂ ਵਾ। ਸਾਜੀ ਟੈਕਸਟਾਈਲ ਏਰੀਆ ਯਾਰ ਦੇ ਕਹਿੰਦਾ ਹਿਸਾਬ ਜਿਹਦੇ ਨਾਲ ਤੇ ਸ਼ਮਸ਼ਾਦ ਅਖਤਰ ਲਿਖਿਆ। ਹਾਂਜੀ। ਸ਼ਮਸ਼ਾਦ ਅਖਤਰ ਦਾ ਵੱਡੇ ਛੋਟੇ ਨੋਟਾਂ ਤਾਂ ਲੱਗਣੀਗਾ। ਉਹ ਸਾਰੇ ਉਹ ਵੱਡੇ ਬੰਦ ਹੋ ਗਏ, ਛੋਟਿਆਂ ਦੇ ਵੀ ਲਿਖਿਆ ਜਾ ਸਕਦਾ। ਨਹੀਂ ਉਹ ਛੋਟੇ ਦੇ ਇਸ਼ੂ ਗਵਰਨਰ ਹੁੰਦੇ ਆ ਨਾ, ਯਾਰ ਨਹੀਂ ਯਾਰ ਜਿਸ ਵਕਤ ਦਾ ਗਵਰਨਰ ਯਾਰ ਉਹ ਵਕਤ ਤੇ ਗਵਰਨਰ ਉਹਦੇ ਭਾਵੇਂ 4 ਨੋਟ ਚੇਂਜ ਹੋਣ ਉਹਦਾ ਹੀ ਨਾ ਆਉਣਾ। ਉਹਦਾ ਹੀ ਆਣਾ। ਉਸਤਾਦ ਜੀ ਛੋਟੇ ਹੁੰਦੇ ਜਿਹੜਾ ਰੁਪਏ 2 ਰੁਪਏ ਦਾ ਨੋਟ ਸੀ ਨਾ, ਉਹਦੇ ਤੇ ਗਵਰਨਰ ਦਾ ਨਾਮ ਲਿਖਿਆ ਹੁੰਦਾ ਸੀ ਕਾਜ਼ਰ ਅਲੀਮ ਅਲੀਆ ਆਰਫੀ। ਉਹ ਬੜਾ ਲੰਮਾ ਕਦੀ ਹੁੰਦਾ। ਪੜਿਆ ਜੇ? ਨਹੀਂ नहीं तो उधर उस्ताद जी की मतलब हामिल हज़ा को बैंक दौलत के नाम पे पेश करेंगे। ਹੈ ਕੀ ਇੱਕ ਮਿੰਟ ਰੱਖੀ हामिल हज़ा को बैंक दौलत के नाम पे पेश करेंगे, वो लिखे होता ਹਾਮਲੇ ਹਜ਼ਾ ਕੋ ਮੁਤਾਲਬਾ ਪਰ ਅਦਾ ਕਰੇਗਾ। ਹਾਮਿਲ ਹਾਮਲੇ ਭਾਵੇਂ ਹਜ਼ਾ। ਨਾ ਨੋਟ ਜਿਹੜੇ ਕਰੰਸੀ ਹੈ ਇਹ ਸੋਨੇ ਦੀ ਮਤਲਬ ਕਿ ਇਹਦਾ ਬਰਾਬਰ ਆ। ਰਿਪਲੇਸਮੈਂਟ ਜੇ ਉਹ ਹਾਮਲ ਹਾਜ਼ਾ ਜਿਹਦੇ ਕੋਲ ਹੈ ਵੇ ਉਹਨੂੰ ਬੈਂਕ 'ਚ ਜਾ ਕੇ ਉਹਨਾਂ ਉਹ ਸੋਨਾ ਜਾਂ ਜਿਹੜੀ ਵੀ ਧਾਤ ਨਾ ਉਹ ਲੈ ਉਹ ਸਕਦਾ। ਲੈ ਤੱਕ ਹਾਂਜੀ ਇਸ ਲਈ ਲਿਖਿਆ ਵਾ। रुपये का सोना ਹਾਂਜੀ ਯਾਰ ਇਹ ਜੋ ਪਹਿਲੇ ਸਿੱਕੇ ਹੁੰਦੇ ਸੀ ਨਾ ਚਾਂਦੀ ਦੇ। ਅਸ਼ਰਫੀਆਂ, दिनार ਤੈਨੂੰ ਯਾਦ ਹੈ ਕਰੀ ਪਾਕਿਸਤਾਨ 'ਚ ਬੜੀ ਖੱਪ ਪਈ ਸੀ ਕਿ ਇੱਕ ਸਿੱਕਾ ਆਇਆ ਵਾ। ਸੋਨੇ ਦੇ ਬੱਦਲ ਨਹੀਂ 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 ਸੋਨੇ ਦਾ ਨਹੀਂ, ਉਹ ਸਿੱਕਾ ਆਇਆ ਸੀ, ਉਹ ਪਿੱਤਲ ਦਾ ਜਾਂ ਜਿਹੜੇ ਵੀ ਧਾਤ ਦਾ ਸੀ। ਉਹ 1 ਰੁਪਏ ਵਾਲਾ ਸਿੱਕਾ ਨਾ 1.25 ਰੁਪਏ ਦਾ ਢਾਲ ਕੇ ਵਿਕ ਜਾਂਦਾ ਸੀ, ਤੇ ਲੋਕਾਂ ਨੇ ਕਿੰਨੇ ਲੱਖ ਸਿੱਕੇ ਢਾਲ ਕੇ ਵੇਚੇ ਸੀ। ਦੇਖੋ 20-25 ਸਾਲ ਪਹਿਲੇ ਬੜੀ ਖਬਰ ਸੀ ਇਹ ਆਈ। नहीं मैंने बदलाना देखे थे दो ਯਾਰ ਮੈਂ ਤੈਨੂੰ ਗੱਲ ਦੱਸ ਰਿਹਾ, ਇਹਦਾ ਮਤਲਬ ਇਹ ਆ ਕਿ ਕਿਸ ਟਾਈਮ ਉਹਨਾਂ ਨੇ ਬਣਾਇਆ ਨਾ, ਉਹਦੀ 1 ਰੁਪਏ ਕੀਮਤ ਆ, ਉਹਨੂੰ ਢਾਲ ਕੇ ਕਬਾੜੀਆਂ ਨੂੰ ਵੇਚਿਆ ਤਾਂ 1 ਰੁਪਏ 30 ਪੈਸੇ ਦਾ ਵੇਚਿਆ। महंगा ਉਹਦੀ बिक गया। ਕੋਸਟ ਜ਼ਿਆਦਾ ਲੱਗ ਗਈ, ਸਮਝ ਆ ਰਹੀ ਗੱਲ ਦੀ? ਖਰਚਾ ਜ਼ਿਆਦਾ ਹੋ ਗਿਆ ਤੇ ਪਹਿਲੇ ਜਦੋਂ ਸ਼ਰਫੀਆਂ ਜਾਂ ਹੁੰਦੇ ਸੀ ਨਾ, ਉਹ ਉਨੀ ਮਲਕੀਅਤ ਦੀ ਉਹਦੇ ਚ ਚੀਜ਼ ਹੁੰਦੀ ਸੀ, ਉਹ ਬੰਦ ਹੋ ਜਾਣ, ਤਬਾਹ ਹੋ ਜਾਣ, ਬਰਬਾਦ ਹੋ ਜਾਣ, ਉਹਨੂੰ ਢਾਲ ਕੇ ਵੇਚੋ, ਤੁਹਾਡੇ ਕੋਲ ਉਨਾ ਹੀ ਸੀ ਸਿਸਟਮ। ਨੋਟ ਜਿਹੜਾ ਵਾ ਹੁਣ ਤੇਰਾ ਨੋਟ ਤੇ ਫਿਜ਼ੀਕਲ ਤੇ ਕੁਝ ਵੀ ਨਹੀਂ। कख भी नहीं ਨੋਟ ਤੂੰ ਵੇਚ ਤੇ ਸਕਦਾ ਨਹੀਂ, ਜਾ ਕੇ ਨੋਟ ਨੂੰ ਤੂੰ ਖਰਚ ਸਕਦਾ, ਹਾਂਜੀ। ਵੇਚ ਨਹੀਂ ਸਕਦਾ ਵੀ ਤੂੰ 10 ਰੁਪਏ ਵਾਲਾ ਨੋਟ 8 ਰੁਪਏ ਦਾ ਜਾਂ 12 ਰੁਪਏ ਦਾ ਵੇਚ ਦੇਵੇਂ। ਉਹ ਇਸ ਤੋਂ ਉਹਨਾਂ ਨੇ ਲਿਖਿਆ ਹੁੰਦਾ ਹੈ ਕਿ ਇਹਦੇ ਅਸੀਂ ਦੇਣਦਾਰ ਆ, ਮਤਲਬ ਇਹ ਤੁਹਾਡੇ ਕੋਲ ਕਰੰਸੀ ਆ।
ਜ਼ਿੰਮੇਦਾਰ ਹਾਂ ਅਸੀਂ। ਹਾਂਜੀ ਹਾਂਜੀ, ਇਹ ਤੁਸੀਂ ਇਹ ਨਾ ਸਮਝੋ ਕਿ ਵੀ ਨੋਟ ਆ, ਇਹਦਾ ਪੂਰਾ ਸਿਸਟਮ ਨਿਜ਼ਾਮ ਆ। ਉਸਤਾਦ ਜੀ ਕਹਿੰਦੇ ਅੱਗੇ ਦੀ ਅੱਗੇ ਇਹ ਕਰੰਸੀਆਂ ਡਿਜੀਟਲ ਚੀਜ਼ਾਂ ਬੰਦ ਹੋਣੀਆਂ, ਸਿਰਫ ਮੂੰਹ ਜ਼ਬਾਨੀ ਗੱਲ ਹੋਣਾ ਕਿ ਮੈਨੂੰ 20 ਰੁਪਏ ਜਾਂ ਇਦਾਂ ਹੋਣਾ ਕਿ ਭਾਈ 2 ਪਾਨ ਲਾ ਦੇ, ਤੁਸੀਂ ਪੈਸੇ ਨਹੀਂ ਦੇਣੇ, ਉਹਦੇ ਵੀ ਤੁਹਾਨੂੰ ਭਾਈ 2 ਪਾਨ ਆ ਗਏ, ਬਸ ਤੁਸੀਂ ਬਹਿ ਜਾਣਾ। ਹਾਂ ਤੇ ਠੀਕ ਹੈ, ਉਹ ਤੇ ਹੁਣ ਵੀ ਹੋ ਰਿਹਾ, ਕਿੱਦਾਂ? ਉਹ ਤੇ ਹੁਣ ਵੀ ਹੋ ਰਿਹਾ ਵਾ। ਕਿਸ ਤਰ੍ਹਾਂ? ਪਾਇਣ ਹੁਣ ਇਦਾਂ ਹੋ ਰਿਹਾ ਵਾ ਕਿ ਗੱਡੀ 'ਚ ਤੁਸੀਂ ਪੈਟਰੋਲ ਪਵਾਇਆ ਵਾ ਤੇ ਤੁਸੀਂ ਚਲੇ ਗਏ ਆ ਤੇ ਤੁਹਾਡੇ ਕਾਰਡ 'ਚੋਂ ਪੈਸੇ ਕੱਟੇ ਗਏ। ਹੁਣ ਕਾਰਡ ਵੀ ਨਹੀਂ ਇੰਜ ਕਰਨਾ ਪੈਂਦਾ, ਅੰਦਰੋਂ ਤੁਹਾਡੇ ਬੈਠਿਆਂ ਕਾਰਡ 'ਚੋਂ ਪੈਸੇ ਕੱਟੇ ਗਏ ਤੁਹਾਡੇ। ਐਸੀ ਆਤੀ ਨਹੀਂ ਤੁਸੀਂ ਉਹਨਾਂ ਦਾ ਸਾਲੇ ਲੱਗਦੇ ਤੇਲ ਲੈ ਕੇ ਚੱਲੇ ਨਹੀਂ, ਉਹ ਪੁੱਛਣ ਦੱਸਦਾ ਭਾਜੀ ਕੱਟ ਲਈਏ ਥੋੜਾ, ਕੀ ਦੇ ਨਾ ਟੁੱਟੇ ਦੇਣੇ ਆ, ਕੀ ਦੇਣਾ। ਤੁਸੀਂ ਉਹਨਾਂ ਦੇ ਕੀ ਗੱਲ ਆ, ਵਿਆਹਿਆ ਕੋਈ ਜੀ ਵਿਆਹਿਆ ਵੀ ਤੁਸੀਂ ਮੁਫਤ ਤੇਲ ਪਵਾ ਕੇ ਚਲੇ ਜਾਓ? ਗੱਲ ਨੂੰ ਲੌਜੀਕ ਨੂੰ ਸਮਝਿਆ ਨਹੀਂ ਤੁਸੀਂ। ਤੂੰ ਵੀ ਸਮਝ ਨਾ ਲੌਜਿਕ ਨੂੰ। ਤੁਹਾਡੀ ਤੇ ਉਹਦੀ ਕੋਟੀ ਮਿਲਦੀ ਜੁਲਦੀ ਆ। ਭਾਜਨ ਯਾਰ ਕੀ ਮੈਂ ਲੈ ਕੇ ਆ, ਉਹਦੇ ਆਸੇ ਚੈੱਕ ਕਰੋ ਤੁਸੀਂ। ਤੋ ਸਾਡੇ ਵਾਸਤੇ ਕੁਝ ਲਿਆ ਹੋਣਾ ਨਹੀਂ, ਉਹ ਸਾਈਜ਼ ਛੋਟਾ ਸੀ ਮਿੱਠੇ। ਉਸਤਾਦ ਜੀ ਮੈਂ ਤੁਹਾਨੂੰ ਸਾਈਜ਼ ਦੱਸਣਾ ਬੂਟਾਂ ਦਾ। ਹੁਣ ਤੁਸੀਂ ਮੈਨੂੰ ਕਿਹਾ ਵੀ ਮੇਰਾ 43 ਨੰਬਰ ਆ, 43 ਨੰਬਰ ਮੈਂ ਵੀ ਪਾਇਆ ਹੋਇਆ, ਤੁਹਾਡੇ ਵੀ 43 ਨੰਬਰ ਆਉਂਦਿਆ, ਮੈਨੂੰ ਕਿੱਦਾਂ ਪਤਾ ਲੱਗੂ ਮੇਰਾ ਕਿਹੜਾ ਵਾ? ਪਿਓ ਦੀ ਜੁੱਤੀ ਆ ਗਈ ਪੂਰੀ ਭਾਈ। ਯਾਰ ਇੱਕ ਮੰਨਫੀ 43 ਹੁੰਦਾ, ਇੱਕ ਪੋਜ਼ਿਟਿਵ 43 ਹੁੰਦਾ, ਦੋ ਹੁੰਦੇ ਆ। ਨੈਗੇਟਿਵ ਕੀ ਹੋ ਗਿਆ? ਪੋਸਟ ਨੈਗੇਟਿਵ ਪੋਜ਼ਿਟਿਵ ਵਾਲਾ ਹਿਸਾਬ ਆ। ਮੇਲ ਫੀਮੇਲ ਹੁੰਦਾ ਵਾ, ਤੇਰਾ ਮੈਨੂੰ ਲੱਗਦਾ ਫੀਮੇਲ ਪੈ। ਨਹੀਂ 43 ਹੁੰਦਾ ਵਾ ਯਾਰ। ਮੇਰੀ ਗੱਲ ਇੱਕ ਵੱਡੇ ਸਾਈਜ਼ ਚ ਚਾਈਨਾ ਨਹੀਂ ਯਾਰ, ਨਹੀਂ, ਉਹ ਸਾਈਜ਼ ਹੋਰ ਹੁੰਦੇ ਆ। ਨਰਮਾਦਾ ਹੁੰਦਾ ਬਸ। ਉਹ ਇਸ ਤਰ੍ਹਾਂ ਹੁੰਦਾ ਵਾ ਕਿ ਯੂਕੇ ਦਾ 8 ਹੋਰ ਆ, ਹਾਂਜੀ ਯੂਐਸਏ ਦਾ 8 ਹੋਰ ਆ। ਉਹ 8 ਚ ਹੁੰਦਾ, ਜਿੱਥੇ 43 ਆ ਗਿਆ ਨਾ ਉਹ ਉਹ 43 ਆ। ਫਿਰ ਹੁਣ ਮੈਨੂੰ ਜੋਗਰ ਜਿਹੜਾ ਵਾ, ਯਾਨੀ ਹੁਣ ਮੇਰਾ 9 ਨੰਬਰ ਪੈਰ ਆ ਨਾ ਤੇ ਮੈਨੂੰ 43 ਨੰਬਰ ਹੁੰਦਾ ਵਾ। 42.5 ਕਹਿ ਲਾ ਜਾਂਦਾ, 42 ਥੋੜਾ ਜਿਹਾ ਟਾਈਟ, 42.5 ਪੂਰਾ। ਹੁਣ 42.5 ਲੱਭਦਾ ਨਹੀਂ, ਇਸ ਤੋਂ ਮੈਂ 43 ਲੈ ਲੈਣਾ ਕਿ ਲੂਜ਼ ਨਾਲੋਂ ਥੋੜਾ ਟਾਈਟ ਨਾਲੋਂ ਥੋੜਾ ਲੂਜ਼ ਚੰਗਾ। ਲੂਜ਼ ਨਾਲ ਇਸ਼ਕ ਚੰਗਾ। ਹਾਂ, ਲੂਜ਼ ਨਾਲੋਂ ਇਸ਼ਕ ਚੰਗਾ। ਤੇ ਇਹ 10 ਨੰਬਰ 10.5 ਸਵਾ 10 ਆਉਂਦਾ। ਇਹ ਕੀ ਲਿਖਿਆ ਦੇ 43? ਜਵਾਨੀ ਫਿਰਨੀ ਆਣੀ ਲਿਖਿਆ। ਨਹੀਂ, ਇਹਦਾ ਕੁਝ ਨਹੀਂ ਲਿਖਿਆ। ਕੁਛ ਇਹਦੇ ਅੰਦਰ ਇਹ ਦੋ ਲਿਖਿਆ ਨੰਬਰ ਆ ਸਾਜੀ ਇਹ ਤੈਨੂੰ ਵੱਡੇ ਆ ਨਹੀਂ ਓਕੇ ਆ, ਈਜ਼ੀ ਆ। ਤੇ ਬਸ ਠੀਕ ਆ ਫਿਰ। ਨਹੀਂ ਹੁਣ ਤੂੰ ਕੀ ਕਹਿਣ ਲੱਗਾ ਸੀ? ਮੈਂ ਟੀਮੋ ਤੋਂ 3-4 ਪੇਅਰ ਮੰਗਾਉਣੇ ਨੇ, ਹਦਾਇਤ ਵਾਲੇ ਤੇ ਬੈਗੀ ਪੈਂਟਾਂ ਮੇਰੇ ਲੈ ਕੇ ਆਉਣੇ। ਟੀਮੋ ਤੋਂ ਨਾ ਮੈਂ ਉੱਥੇ ਇੱਕ ਮਾਰਟ ਲੱਭਿਆ ਵਾ, ਆ ਜਿਹੜੀ ਇਹਨੇ ਜਰਸੀ ਪਾਈ ਹੈ ਬਿਲਕੁਲ ਬ੍ਰਾਂਡ ਨਿਊ। ਇਹਦੇ ਹਾਲੇ ਮੇਰਾ ਹਾਲ ਪਿੱਛੇ ਸਟicker ਵੀ ਲੱਗਾ ਹੋਣਾ, ਲਾਇਆ ਨਹੀਂ ਇਹਨੇ, ਇੱਥੇ ਚਾਹ ਲੱਗਾ ਹੋਵੇ। ਇਹ ਕਿੰਨੇ ਦੀ ਲਈ ਹੋਣੀ ਇੱਥੋਂ? ਮੈਂ ਲੱਗਾ ਸਾਜੀ। ਗੈਸ ਕਰੋ ਕਿੰਨੇ ਦੀ ਲਈ ਹੋਣੀ। ਥੱਲੇ ਲਿਖੋ ਜਲਦੀ ਜਲਦੀ, 1 ਮਿੰਟ ਦਾ ਟਾਈਮ ਆ ਤੁਹਾਡੇ ਕੋਲ। ਗੈਸ ਕਰੋ ਕਿੰਨੇ ਦੀ ਲਈ, ਦੁਬਈਓਂ, ਮਾਲ ਦੇ ਵਿੱਚੋਂ ਦੱਸੋ। ਪਾਕਿਸਤਾਨੀ ਸਾਜੀ 45 ਪਾਕਿਸਤਾਨੀ ਕਿੰਨੇ ਦੀ ਹੋਣੀ ਹੈ? ਜਾਂ ਦਿਰਹਮ ਚ ਦੱਸ ਦਿਓ ਕਿੰਨੇ ਦੀ। 100-150 ਨਹੀਂ 45 ਦਰਮ ਦੀ ਆ, 45-50 ਦਰਮ ਦੀ। ਲਿਖੋ ਜਲਦੀ। 10 ਗਿਣਨੇ, ਮੈਂ 10 ਗਿਣਦਾ, ਜਲਦੀ ਜਲਦੀ ਲਿਖ ਦਿਓ ਕਿੰਨੇ ਦੀ ਹੋਣੀ। ਗੈਸ 150 ਦਰਮ, ਤੋਂ 100 ਦੇ ਦਰਮਿਆਨ। 1 50 ਦਰਮ ਦੀ 2 3 100 ਦਰਮ ਦੀ ਤਾਂ ਹੋਣੀ ਓਏ ਪੱਕੀ। 4 ਜਾਂ 4-5 ਹਜ਼ਾਰ ਦੀ ਆ, ਬਸ ਜ਼ਿਆਦਾ ਨਹੀਂ। 5 ਨਹੀਂ ਮਹਿੰਗੀ ਆ ਮਿੱਠੇ 6 ਹੈ। 7 ਪਾਕਿਸਤਾਨੀ ਲੱਗਦੀ ਇਹਦੇ ਚ। 8 ਪਾਕਿਸਤਾਨੀ 10,000 ਦੀ 9 10 ਲਿਖ ਲਿਆ ਭਾਈ? ਪਾਕਿਸਤਾਨੀ 10,000 ਦੀ 70 ਦਿਰਮ 80 ਕਿੰਨੇ? 70 ਦਿਰਮ 50 ਉਹਦਾ ਤਜਰਬਾ ਤਾਂ ਹੀ ਰਿਹਾ ਵਾ ਨਾ। 50 ਦਰਮ 50 ਕੀ ਅਗਰ ਮੈਂ ਤੁਹਾਨੂੰ ਕਹਾਂ ਕਿ ਜਿੰਨੇ ਦਿਰਮ ਦੀ ਹੈਗੀ ਆ ਉਹ ਸਿੰਗਲ ਫਿਗਰ ਆ, ਯਾਨੀ 70 ਤੇ 2 ਗਏ ਨਾ, 7 ਤੇ 0, ਉਹਦੇ ਚ 2 ਨਹੀਂ ਗਏ, ਸਿੰਗਲ ਆ। ਹੈ। 2 ਨਹੀਂ ਹੈਗਾ, 2 ਫਿਗਰ ਨਹੀਂ ਹੈਗੇ, 10 ਨਹੀਂ ਸਿੰਗਲ ਚ ਹੈਗੇ। ਲਈ ਆ। ਯਾਨੀ ਕਿ ਯਾਨੀ ਕਿ 2 ਨਹੀਂ ਹੈਗਾ, 44 ਦਰਮ ਦੀ ਆ, ਜਾਂ ਯਾਨੀ ਕਿ ਦੁੱਕਾ ਨਹੀਂ ਆਇਆ ਵਿੱਚ ਹੈਗਾ। 9 ਮੈਂ ਕਹਿੰਦਾ ਤੇਰੀ ਤਬੀਅਤ ਨਹੀਂ ਸਹੀ, ਤੇਰਾ ਤੇ ਦਿਮਾਗ ਵੀ ਨਹੀਂ ਸਹੀ। ਉਹ ਡਬਲ ਯਾਰ 2 ਡਬਲ ਡਿਜਿਟ ਨਹੀਂ ਹੈਗੇ, ਆਹਾ 2 ਨਹੀਂ ਨਾ ਹੈਗਾ ਵਿੱਚ। 44 2 ਹੁੰਦੇ, 4 ਤੇ 4। ਡਬਲ ਫਿਗਰ ਮਤਲਬ 32 ਨਹੀਂ ਹੈਗੇ ਨਾ 33 ਆ। 9 ਤੱਕ, 1 ਤੋਂ 9 ਤੱਕ। ਬਾ ਇੰਨੇ ਦੀ ਆ, 1 ਤੋਂ 9 ਤੱਕ ਦੀ 9 ਦਿਰਮ ਦੀ 9 ਆ। ਦਰਮ। ਹੈ 9 ਖਾਲੀ 9 ਦਿਰਮ। ਖਾਲੀ 9.99 9.99 10 ਦਿਰਮ ਕਰ ਲਾ। ਸਿਰਫ ਆਪਣੀ ਗੁੱਡ ਵੈਲ ਉਸਤਾਜੀ ਬਣਾਉਣ ਵਾਸਤੇ ਨਾ ਇੰਨਾ ਸਸਤਾ ਰੇਟ ਦੱਸਦਾ ਹੈ। ਖੁਦਾ ਦੀ ਕਸਮ ਹੈ। ਔਰ ਮੈਂ ਤੈਨੂੰ ਦੱਸਦਾ, ਓਏ ਅੰਦਰ ਜਾਈ, ਅੰਦਰ ਜਾ ਕੇ ਨਾ ਮੇਰੇ ਕਮਰੇ 'ਚ ਅੱਗੇ ਜਾਏਂਗੇ ਨਾ, ਇਹਦੇ ਨਾਲ ਦੀ ਸੇਮ ਇੱਕ ਹੋਰ ਪਈ ਹੈ ਬਿਲਕੁਲ, ਉਹ ਵਾਸ਼ਰੂਮ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ। ਹੁਣ ਮੈਂ ਤੁਹਾਨੂੰ ਦੱਸਦਾ, ਮੈਂ ਉਹਦੀ 190 ਰੁਪਏ ਦੀ 690 ਰੁਪਏ 700 ਦੀ ਲਾ ਲਓ, ਉਹ 10 ਦਿਰਮ ਦੀ ਲਾ ਲਓ, 717 ਦੀ ਲਾ ਲਓ। ਪਾਕਿਸਤਾਨੀ ਦਾ। ਇੱਕ ਮਿੰਟ ਹੈ ਯਾਰ, ਇੱਕ ਮਿੰਟ ਨਾਦਰੀਨ, ਇੱਕ ਮਿੰਟ ਹੈ ਜੋ ਇਹਨਾਂ ਚੋਂ ਕਿਸੇ ਨੇ ਲਿਖਿਆ ਹੋਏਗਾ 9 ਦਿਰਮ? ਨਹੀਂ ਲਿਖਤਾ ਹੋਏਗਾ ਕਿ ਬੜੇ ਬੜੇ ਨੈਸ਼ ਬੈਠੇ ਨੇ। ਪਾਇਣ ਮੈਂ ਤੁਹਾਨੂੰ ਦੱਸਦਾ, ਨਾ ਇਹ ਮੇਰਾ ਸਾਈਜ਼ ਸੀ, ਨਾ ਮੈਨੂੰ ਇਹ ਲੱਗਾ ਕਿ ਆਫਿਸ 'ਚ ਕਿਸੇ ਦਾ ਸਾਈਜ਼ ਆ। ਨੋਨੀ ਦਾ ਲੱਗਾ ਸੀ ਮੈਨੂੰ, ਜਾਂ ਬਾਸ ਵਾਸਤੇ ਮੈਂ ਕਿਹਾ ਸੀ ਉਹ ਆ ਨਹੀਂ ਰਿਹਾ, ਯਾਨੀ ਇਸ ਵਜੂਦ ਵਾਸਤੇ ਸੀ। ਬਾਕੀ ਕਿਸੇ ਵਾਸਤੇ ਪੂਰੀ। ਇਹਨੂੰ ਵੀ ਹਲਕੀ ਜੀ ਟਾਈਟ ਹੈ, ਜਦੋਂ ਧੋ ਪੈਣਗੇ ਤੇ ਠੀਕ ਹੋਏਗੀ, ਖੁੱਲ ਜਾਏਗੀ। ਠੀਕ ਹੈ ਨਾ। ਬਾਜ਼ੂ ਵੀ ਉਹਦੇ ਹਲਕੇ ਹਲਕੇ ਤਾਂ ਚੜ ਰਿਹਾ ਹੈ ਨਾ, ਮੇਰੇ ਪੂਰੀ ਹੱਥ ਥੱਲੇ ਬਾਜ਼ੂ ਆ ਰਹੇ ਉੱਤੇ, ਉਹਦੇ ਇੱਥੇ ਬਾਜ਼ੂ ਨੇ। ਫਿਰ ਵੀ ਮੈਂ ਕਿਉਂ ਲਈ, ਕੀ ਤਕਲੀਫ ਸੀ ਮੈਨੂੰ? ਇੱਕ ਮਿਸਾਲ ਆ ਕਿਉਂ। ਪਾਇਣ 9 ਦਿਰਮ ਦੀ ਸੀ, ਸਸਤੀ। ਠੀਕ ਆ ਜੀ, ਆਹ ਇਹਦੇ ਬੈਚ ਲੱਗੇ ਨੇ, 9 ਦਿਰਮ ਸੀ ਤੇ ਮੈਂ 2 ਚੁੱਕ ਲਈਆਂ ਸੇਮ। ਇਹ ਆ ਲਓ, ਇਹ ਵੀ ਛੋਟੀ ਆ।
ਇਹ ਵੀ ਛੋਟਾ ਹਾਲਾਂਕਿ ਛੋਟੀ ਵੀ ਸੀ, ਲੇਕਿਨ ਮੈਂ ਕਿਹਾ ਯਾਰ ਚਲੋ ਕੋਈ ਆਏਗਾ ਤੇ ਉਹਨੂੰ ਮੈਂ ਦੇ ਦਾਂਗਾ ਕੋਈ। ਨਹੀਂ ਲਾਰਜ ਆ ਸਾਜ ਜੀ। ਮੇਕਿੰਗ ਵੀ ਨਹੀਂ 600 ਚੀਜ਼ ਬੜੀ ਹਦਾਇਤ ਵਾਲੀ ਆ। ਮੇਕਿੰਗ ਚਾਰजेस ਵੀ ਨਹੀਂ ਹੋਣੇ ਉਹਦੇ। ਆਹ ਕਿੰਨੇ ਦੀ ਹੋਣੀ ਹੈ? ਇਹ ਵੀ 9 ਦਿਰਹਮ ਦੀ। ਨਹੀਂ 20 ਦਿਰਹਮ ਦੀ, 1500 ਦੀ। ਉੱਥੋਂ ਚਲੀਏ ਦੁਬਈ ਯਾਰ। ਯਾਰ ਆ ਠੀਕ ਆ ਕੰਮ ਯਾਰ। ਇਹ ਵੇਖੋ 3500 ਦੀ ਲਈ ਜਿਹੜੇ ਅੰਦਰ ਪਈ ਆ, ਪਾਕਿਸਤਾਨੀ 3500 ਦੀ ਆ। ਉਸਤਾਦ ਜੀ ਐਤਕੀ ਤੁਸੀਂ ਨਾ 8000 ਦੀਆਂ ਜੈਕਟਾਂ ਵਾਂ। 8 ਤਾਂ ਦਿੱਲੀ ਲੈ ਕੇ ਹੁਣ ਰੌਲਾ ਇਹ ਨਹੀਂ ਹੈਗਾ, ਰੌਲਾ ਇਹ ਨਹੀਂ ਹੈਗਾ ਕਿ ਉੱਥੇ ਉਹ ਸਾਰਾ ਹੀ ਇਦਾਂ ਹੀ ਸੀ। ਮਕਸਦ ਇਹ ਹੈ ਕਿ ਉਹ ਮਾਲ ਸੀ ਨਵਾਂ ਖੁੱਲਾ ਇੱਕ, ਤੇ ਪ੍ਰੋਮੋਸ਼ਨ ਟੈਬ ਕਰ। ਪ੍ਰੋਮੋਸ਼ਨ ਵੀ ਸੀ, ਉਹ ਸਾਰੀਆਂ ਹੀ ਚੀਜ਼ਾਂ ਤੇ ਪ੍ਰੋਮੋਸ਼ਨ ਲੱਗੀ ਸੀ। ਮੈਂ 20 ਦਿਰਹਮ ਦਾ 18 ਦਿਰਹਮ ਦੇ ਬੂਟ। ਅੱਛਾ ਰੌਲਾ ਇਹ ਨਹੀਂ ਹੁੰਦਾ, ਤੁਸੀਂ ਉੱਥੇ ਖਲੋ ਲਓ 200 ਦਿਰਹਮ ਦੇ ਵਿੱਚ ਤੁਸੀਂ 2 ਟੋਕਰੀਆਂ ਭਰ ਲਓ, 400 300 ਦਿਰਹਮ ਚ 400 ਦਿਰਹਮ ਚ ਤੁਸੀਂ ਭਰ ਲਈ, ਲੈ ਕੇ ਕਿੱਦਾਂ ਆਉਣੀਆਂ? ਹਾਂ weight ਤੁਹਾਡੇ ਕੋਲ weight ਆ 20 ਕਿਲੋ, 20 ਕਿਲੋ ਚ ਤੁਹਾਡੇ ਕੱਪੜੇ ਵੀ ਆ, ਤੁਹਾਡੇ ਆਪਣੀਆਂ ਜੁੱਤੀਆਂ ਵੀ ਆ, ਤੁਹਾਡੇ ਮੇਰੇ ਹੋਰ ਚੀਜ਼ਾਂ। ਮੈਂ ਨਾਲ 15 ਕਿਲੋ ਮੈਂ ਹੋਰ ਜਿੰਨਾ। ਅੱਛਾ ਇਹ ਮੈਂ ਲੈ ਕੇ 9 ਦਿਰਹਮ ਦੀਆਂ 20 ਕਿਲੋ ਜਦੋਂ ਮੈਂ ਐਕਸਟਰਾ ਰੇਟ ਕਰਾਉਣਾ ਉਹਨਾਂ ਨੇ ਮੇਰੀ ਤਬੀਅਤ ਠੀਕ ਕਰ ਦੇਣੀ। ਰੌਲਾ ਇਹ ਹੁੰਦਾ ਵਾ। ਇਸ ਤੋਂ ਮੈਂ ਨਾ ਉਹਨਾਂ ਕੁ ਲੈ ਕੇ ਆਇਆ ਜਿੰਨਾ ਕਿ ਮੇਰਾ ਹਿਸਾਬ ਕਿਤਾਬ ਸੀ। ਅਗਲੇ ਫੇਰੇ ਦੇ ਸਾਜ ਜੀ ਤੁਸੀਂ ਅਗਲੇ ਫੇਰੇ ਤੁਸੀਂ ਨਾਲ ਮੈਨੂੰ ਵਜ਼ਨ ਦੇ ਪੈਸੇ ਦੇ ਦੇਣੇ ਆ, ਉਹ ਵੀ ਤਾਂ ਫਿਰ ਦੇਣੇ ਨਾ ਤੁਸੀਂ। ਨਾਲ ਹੋ ਜਾਂਦੇ ਨਾਲ ਛੱਡ ਦੇ। ਯਾਰ ਮਤਲਬ ਮੇਰਾ 30 ਕਿਲੋ ਆ, ਮੈਂ ਅਗਰ 에ਅਰ ਅਰੇਬੀਆ ਤੇ ਜਾਣਾ ਤੇ 30 ਕਿਲੋ ਆ ਉਹਦਾ ਨਾਰਮਲ। ਐਕਸਟਰਾ ਲੋਗੇ ਤੇ 20 ਕਿਲੋ ਦੇ 40 ਕਿਲੋ ਹੋ ਜਾਂਦਾ। ਸਮਝ ਆ ਰਹੀ? ਯਾਨੀ ਕਿ ਹੁਣ ਤੁਸੀਂ ਵਜਨ ਦੇ ਵੀ ਦੇਣੇ ਆ, ਪ੍ਰੋਡਕਟ ਦੇ ਵੀ ਦੇਣੇ ਆ। ਜੀ ਸਰ, ਇੱਕ ਅੱਧੀ ਚੀਜ਼ ਆ ਜਾਏਗੀ। ਇੰਨੇ ਵਜ਼ਨ ਦੇ ਨਹੀਂ 10 ਕਿਲੋ ਦੇ ਇੰਨੇ ਪੈਸੇ ਨਹੀਂ ਹੁੰਦੇ। ਆਹ ਤੁਸੀਂ 10 ਕਿਲੋ ਐਡਵਾਂਸ ਚ ਤੁਸੀਂ ਬੁੱਕ ਕਰੋ। ਤੁਸੀਂ 2.5 ਕਿਲੋ ਬੂਟ ਲਿਆਉਣਾ ਮੇਰੇ। ਬਹੁਤ ਜ਼ਿਆਦਾ ਚਾਰਜ ਭਾਜਨ ਭਾਵੇਂ ਐਡਵਾਂਸ ਚ ਕਰੋ, ਕਾਤੋਂ ਮੈਂ ਕਾਤੋਂ ਕਰਾਂ? ਮੈਂ ਉਹੀ ਮੈਂ ਕਹਿੰਦਾ 에ਅਰ ਬਿਲੂ ਤੇ ਜਾਣਾ, ਉਹਦਾ 20 ਕਿਲੋ ਆ। ਪੀਕੋ ਤੇ ਹੋਈ ਨਹੀਂ ਇਹ। ਉਸਤਾਦ ਜੀ ਤੁਸੀਂ ਤੋਲ ਕੇ ਨਾ ਲਿਆਉਣਾ। ਤੁਸੀਂ 4 ਬੂਸਟਾਂ ਮੇਰੀਆਂ ਹਦਾਇਤ ਵਾਲੀਆਂ ਦਾ ਬੈਗੀ ਸਟਾਈਲ ਦੇ ਵਿੱਚ 4 ਟਰੋਜ਼ਰ ਬੈਗੀ, ਤੁਹਾਨੂੰ ਮੈਂ 3 ਬੂਟ ਭੇਜ ਦਿਆਂਗਾ। ਮੇਰਾ ਤਕਰੀਬਨ 6 ਕਿਲੋ ਵਜਨ ਬਣਨਾ, ਉਸ ਸਾਲ ਮੈਂ ਪੈਸੇ ਲੈ ਲਿਓ ਤੋਲ ਕੇ। ਇਹਨੂੰ ਛੱਡ ਦੇ, ਤੂੰ ਮੱਕਵਾਣੇ ਦਾ ਦੱਸ, ਮੱਕਵਾਣੇ ਦਾ ਦੱਸ। ਉਸਤਾਦ ਉੱਥੇ ਕੀ ਕੋਈ ਦੱਸ, ਵੱਡੀ ਗੱਲ ਦੱਸ। ਉਸਤਾਦ ਜੀ ਫਲੱਡ ਲਾਈਟ ਟੂਰਨਾਮੈਂਟ ਹੋਇਆ ਪਿੱਛੇ ਜੇ, ਆ ਲਓ ਬਸ ਠੀਕ ਹੈ, ਵਾਲੀਬਾਲ ਕਬੱਡੀ ਦੇ ਜਿਹੜਾ ਮੇਰਾ ਫੁੱਫੜ ਆਇਆ ਵਾ। ਹਾਂਜੀ ਉਸਤਾਦ ਜੀ 7 ਪਿੰਡਿਆਂ ਦੀ ਪੱਗ ਉਹਨਾਂ ਦੇ ਕੋਲ ਆ। ਭਾਜੀ 7 ਜਣੇ ਨਾ ਇੱਕੋ ਪਿੰਡੇ ਤੇ ਇੱਕ ਪੱਗ ਬੰਨਦੇ ਨੇ। ਉਹ ਹੁਣ ਪੱਗ ਪਿੰਡ ਦੇ ਕੋਲ ਸਾਜੀ। 7 ਪਿੰਡਿਆਂ ਦੀ ਪੱਗ ਦੇ ਸੌਰੀ ਕੋਲ। ਪਿੰਡ ਸਾਜ ਜੀ। ਉਸਤਾਦ ਜੀ ਉਹਨਾਂ ਨੂੰ ਨਾਮ ਬੜੀ ਵਾਰੀ ਹੋਇਆ ਮੇਰੇ ਆਪਣੇ ਫੁੱਫੜ ਨੂੰ। ਯਾਰ ਜਿਹੜਾ ਤੂੰ ਕਹਿੰਦੇ ਮਕਵਾਣੇ ਸਭ ਤੋਂ ਪਹਿਲਾਂ ਫਾਂਸੀ ਦਾ ਕਹਿ ਦਿਆ ਇੱਥੋਂ ਹੋਇਆ ਸੀਗਾ ਉਹ ਇੱਥੇ ਹੋਇਆ। ਨਹੀਂ ਯਾਰ ਰਿਆਜ਼। ਤੁਸੀਂ ਐਵੇਂ ਨੈਗੇਟਿਵਿਟੀ ਫੈਲਾ ਰਹੇ ਹੋ ਉਸਤਾਦ ਜੀ। ਪਹਿਲਾ ਖਲਾਈ ਸਟੇਸ਼ਨ ਉੱਥੇ ਬਣਨ ਲੱਗਾ ਮੱਕੂਆਣੇ। ਮਕੂਆਣੇ ਚ। ਖਲਾਈ ਮਖਲੂਕ ਉਤਰੇਗੀ ਬਿਲਕੁਲ। ਔਰ ਉਤਰੇ ਵੀ ਹੈ। ਉਸਤਾਦ ਜੀ ਉਹ ਪੀਕੇ ਫਿਲਮ 'ਚ ਨਹੀਂ ਜਿਹੜਾ ਉਤਰਿਆ ਸੀਗਾ, ਕੌਣ ਉਤਰਿਆ ਸੀ? ਉਹ ਭਾਈ ਆਮਰ ਖਾਨ, ਉਹ ਜਿਹਦੇ ਚ ਨਹੀਂ, ਤਸ਼ਤਰੀ ਚ। ਏਲੀਅਨ ਟੈਪ ਤਸ਼ਰੀਹ 'ਚ। ਹਾਂਜੀ ਮੈਂ 2 ਉਤਰਦੇ ਵੇਖੇ ਉੱਥੇ, ਸੇਮ ਉਦਾਂ ਦੇ ਉਸਤਾਦ ਜੀ। ਰਾਤ 3 ਦਾ ਟਾਈਮ ਸੀ ਗਾਲਬਨ, ਮੈਂ ਛੱਤ ਤੇ ਤੂੰ ਸੁੱਤਾ। ਪੀ ਕੇ ਵੇਖੀ ਹੈ? ਹਾਂਜੀ ਉਸਤਾਦ ਜੀ। ਤੈਨੂੰ ਪਤਾ ਉਹ ਕਿੱਦਾਂ ਉਤਰਦਾ ਵਾ, ਉਸਤਾਦ ਜੀ ਉਹ ਕਿਸੇ ਕਿਸ ਹਾਲਤ ਚ ਉਤਰਦਾ ਉਹ? ਹਾਂਜੀ ਉਹਦੀ ਉਸਤਾਦ ਜੀ ਕਹਿ ਰਹੇ ਐਕਸਰੇ ਉਹਦੀ ਬੰਨੇ ਸੀ, ਉਤਰਦਾ ਐਕਸਰੇ ਬੰਨੇ ਸੀ ਉਹਨਾਂ ਨੇ ਅੱਗੇ। ਉਹਨਾਂ ਅੱਛਾ ਨੇ ਟੇਪ ਬੰਨੀ ਸੀ ਐਕਸਰੇ ਨਾਲ ਕਰਾ ਵੀ ਲਿਆ ਉਹ। ਨਹੀਂ ਉਦੋਂ ਕੀ ਸੀਗਾ ਰਾਤ ਦਾ ਟਾਈਮ ਰਾਤ ਦਾ ਟਾਈਮ ਉਸਤਾਦ ਜੀ। ਮੈਂ ਉੱਪਰ ਸੁੱਤਾ ਸੀਗਾ ਤੇ ਤੂੰ ਉੱਪਰ ਨਹੀਂ ਤੂੰ ਉਹਦਾ ਹੁਣ ਛੱਤ ਤੇ ਵੇਖਿਆ ਉਸਤਾਦ ਜੀ ਮੈਂ। ਉਹਨੇ ਅਗਲੇ ਹਫਤੇ ਫੇਰ ਆਉਣੇ ਰਿਮੋਟ ਵਾ ਲੈਣ। ਹੁਣ ਜ਼ੇਨ ਚ ਰੱਖੀ ਕੀ ਲੈਣ? ਰਿਮੋਟ ਵਾ ਜਿਹੜਾ ਗਵਾਚ ਦਾ ਮਣਕੂਆ ਰਿਮੋਟਵਾ ਨਹੀਂ ਸੀ ਪਾਇਆ ਉਹਨਾਂ ਨੇ ਗੱਲ 'ਚ ਉਸਤਾਦ ਜੀ। ਡਮਰੂ ਕਟੂ। ਰਿਮੋਟਵਾ ਹੈ ਨਹੀਂ ਸੀ ਗੱਲ 'ਚ ਉਹਨਾਂ ਦੇ, ਉਹ ਕੋਈ ਤਮੀਜ਼ ਟੈਪ ਸੀ। ਲੇਕਿਨ ਪਾਨ ਇਹਨਾਂ ਖਾਂਦੇ ਦੇ ਉਤਰ ਉਤਰੇ ਕੇ ਅੱਧੇ ਘੰਟੇ ਬਾਅਦ ਉਹ ਇੱਕ ਟਰਾਲੀ ਹਿਲ ਰਹੀ ਸੀ ਐਂ ਕਰਕੇ, ਮਿੱਟੀ ਵਾਲੀ ਟਰਾਲੀ ਨੀ? ਉੱਤੇ ਉਤਰਿਆ ਸੀ ਉਸਤਾਦ ਜੀ ਉਹ। ਉੱਤੇ ਉਤਰਿਆ ਸੀ। ਹਾਂਜੀ ਖਲਾਈ ਮਖਲੂਕ ਇਹਨਾਂ ਦੇ ਏਰੀਆ ਚ ਉਤਰੀ ਆ, ਫਿਰ ਤੁਰ ਰਹੀ ਆ, ਲੇਕਿਨ ਫੜੀ ਨਹੀਂ ਜਾ ਰਹੀ। ਹੈ ਫੜੀ ਨਹੀਂ ਜਾ ਰਹੀ। ਇਹ ਆਪ ਹੀ ਨਹੀਂ ਫੜ ਰਹੇ। ਸਿਆਹਤ ਵਾਲਾ ਏਰੀਆ ਵਾ, ਬੰਦੇ ਹੁੰਦੇ ਆ ਉੱਥੇ ਸਿਆਹਤ ਕਰਕੇ ਚਲੇ ਉਹ ਜਾਂਦੇ ਆ। ਸਿਆਹਤ ਕਰਕੇ ਨਿਕਲ ਕਹਿੰਦਾ ਸਿਆਹਤ ਵਾਲਾ ਏਰੀਆ ਵਾ, ਉੱਥੇ ਬੰਦੇ ਹੁੰਦੇ ਆ, ਸਿਆਹਤ ਕਰਕੇ ਨਿਕਲ ਜਾਂਦੇ। ਹਾਂਜੀ ਸਿਆਹਤ ਹੀ ਹੁੰਦੀ ਨਾ, ਮਰੀ ਮੁਰੀ ਵੇਖ ਲਿਆ, ਸਿਆਹਤ ਹੀ ਕਰੀਦੀ ਉਹ। ਅੱਛਾ ਇਦਾਂ ਹੀ ਮਕਵਾਣਾ ਵੇ। ਅੱਛਾ ਸਿਆਹਤ ਕਰਕੇ ਨਿਕਲ ਜਾਂਦੇ ਆ। ਇਹ ਨਿਕਲ ਜਾਂਦੇ ਵਾਲਾ ਕੀ ਕੰਮ? ਤਾਂ ਜੀ 7 ਦਿਨ ਦਾ ਵੀਜ਼ਾ ਕਿਹੜੀ ਹੁੰਦਾ। ਸਿਆਹਤ ਹੁੰਦੀ ਜਿਹ ਚ ਬੰਦਾ ਨਿਕਲ ਜਾਂਦਾ ਬਾਅਦ ਚ? ਤਾਂ ਜੀ ਦੇਖ ਦੂ ਕੇ ਨਿਕਲ ਨਹੀਂ ਜਾਂਦਾ ਬੰਦਾ। ਆ ਦੇਖ ਲਿਆ ਹੁਣ ਨਿਕਲ ਗਿਆ, ਬਸ ਠੀਕ ਆ। ਆਪਾਂ ਜਦੋਂ ਨਾਨਕ ਗਾਣੇ ਗਏ ਛੁੱਟੀਆਂ ਦੇਖ ਕੇ ਆ ਗੁਜ਼ਾਰਨ ਆਉਂਦੇ ਨੇ। ਛੁੱਟੀਆਂ ਗੁਜ਼ਾਰਨ ਯੈਸ। ਛੁੱਟੀਆਂ ਗੁਜ਼ਾਰਾ। ਅੱਛਾ 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 ਫੇਰ ਤਾਂ ਜੀ 14 ਮੌਸਮ ਮੱਕੂਆਣੇ 14 ਮੌਸਮ ਹੁੰਦੇ। ਹੈ 14 ਮੌਸਮ ਹੁੰਦੇ ਉਸਤਾਦ ਜੀ ਮੱਕੂਆਣੇ। ਸ਼ੋਦਾ ਮੌਸਮ ਅੱਛਾ ਜਿਹੜੀ ਮੂੰਹ ਨਾਲ ਫੂਕ ਮਾਰੀ ਦੀ ਉਹ ਵੀ ਮੌਸਮ ਚ ਪਾ ਲਈ ਹੈ। ਕਦਮ ਕਦਮ ਤੇ ਤੁਹਾਨੂੰ ਉੱਥੇ ਅੰਗਰੇਜ਼ ਦਿਖੇਗਾ, ਅਰਬੀ ਦਿਖੇਗਾ, ਹਬਸ਼ੀ ਦਿਖੇਗਾ। ਉਹ ਆਉਂਦੇ ਨੇ ਵਿਜ਼ਿਟ ਕਰਨ ਵਾਸਤੇ, ਇੰਡਸਟਰੀ ਨੂੰ ਝਾਤੀ ਮਾਰਨ। ਉਸਤਾਦ ਜੀ WWE ਚੈਂਪੀਅਨਸ਼ਿਪ ਹੋਣੀ ਹੈ ਇਹ 2030 ਚ, ਉਹ ਵੀ ਇੱਧਰ ਅਸੀਂ ਲਾਂਚ ਇਹ ਕਰਨਾ। ਬਜਰੀ ਤੇ ਜੇ ਅੰਡਰਟੇਕਰ ਤੇ ਉਹ ਬਜਰੀ ਚੁੱਪ ਗਈ ਫੇਰ ਬਜਰੀ ਤੇਰੀ ਉਹਦਾ ਯਾਰ ਪਾਲਾ ਪੈ ਗਿਆ ਮਿੱਠੇ ਵਿਚਾਰੇ ਨਾ ਦੇ। ਕਰਿਆ ਕਰ ਯਾਰ, ਤੂੰ ਕੀ ਐਵੇਂ ਸਾਨੂੰ ਕਰੀ ਜਾਂਦੇ ਜਿਹੜੀਆਂ ਹੁੱਕਾਂ ਲੱਗੀਆਂ ਬਾਹਰ ਸੜਕਾਂ ਤੇ, ਕਦਾਂ ਜੌਨ ਸਿੰਘ ਦੀ ਅੱਖ ਨਿਕਲ ਗਈ ਫੇਰ। ਬਸ ਕਰਦੇ ਯਾਰ। ਉਹ ਯਾਰ ਉੱਥੇ ਕਿੰਨੇ ਹੋਣੇ ਯਾਰ, ਇਹ ਵੀ ਡਰਾਮੇ ਕਰਨ ਦੇ ਆ। ਨਹੀਂ ਜਿੱਦਾਂ ਉਹ ਦੱਸਣਾ ਵੀ ਤੁਸ਼ਤਰੀ ਤੋਂ ਪੀ ਕੇ ਉਤਰਿਆ ਅੰਡਰਟੇਕਰ ਦਾ ਚੈਂਕਸੀ ਤੇ ਆਊਗਾ, ਜੇ ਉਹਦਾ ਇਲਾਕਾ ਹੋਇਆ ਹੋਇਆ।
ਅੱਜ ਉੱਥੇ ਇੱਕ ਫਿਲਮ ਦੀ ਸ਼ੂਟਿੰਗ ਵੀ ਹੋਈ ਹੈ ਸਾਡੇ ਮੱਕੂਆਂ ਨੇ, ਉਹ ਰੋਹੀ ਨਹੀਂ ਚੈਨਲ, ਉਹ ਜਿਹੜੇ ਫਲੋਕ ਕਹਿੰਦੇ ਉਹਨਾਂ ਨੂੰ, ਜਿਹੜੇ ਸਿੰਧੀ ਬੋਲਦੇ, ਫਲੋਕ ਕਲਾਕਾਰ, ਫਲੋਕ ਹਾਂਜੀ, ਉਹ ਫੋਕ ਸਿੰਗਰ ਸਾਜ ਉੱਥੇ ਪਰਫਾਰਮ ਕਰਕੇ ਗਿਆ। ਹਾਂਜੀ ਐਂਡ ਤੇ ਬੜਾ ਜਾਣ ਕੇ ਤੂੰਬਾ ਘੁਮਾ ਕੇ ਗਿਆ ਸਾਰੇ ਬੱਚਿਆਂ ਨੂੰ। ਤੁੰਬਾ ਸਾਜੀ, ਹਾਂਜੀ। ਉਹਨੇ ਜਦੋਂ ਪਰਫਾਰਮ ਕਰ ਲਿਆ ਨਾ, ਫਿਰ ਕਹਿੰਦੇ ਚੱਲ ਹੁਣ ਕੋਈ ਗਾਣਾ ਵੀ ਸੁਣਾ। ਸਾਜੀ ਇੰਡਸਟਰੀਅਲ ਏਰੀਆ ਵਾ ਉਹ, ਉੱਥੇ ਟੈਕਸਟਾਈਲ ਏਰੀਆ ਬਹੁਤ ਜ਼ਿਆਦਾ ਵਾ। ਨਹੀਂ ਤੇ ਫੋਕ ਇਸ ਸਿੰਗਰ ਕਰਕੇ- ਦਾ ਗਾ ਗਿਆ ਵਾ। ਯਾਰ ਮੈਂ ਨਹੀਂ ਸੁਣੀ ਵੀ ਕਿਹੜਾ ਟੈਕਸਟਾਈਲ ਏਰੀਆ ਸਾਜੀ ਟੈਕਸਟਾਈਲ ਏਰੀਆ ਨਾ, ਉਹ ਯਾਰ ਨਾ ਕਰ ਯਾਰ। ਕਿੱਥੇ ਟੈਕਸਟਾਈਲ ਉੱਤੇ ਉਹ ਭਾਜੀ ਮੱਕੂਆਂ ਨੇ ਸਾਜੀ ਇੰਨੀਆਂ ਫੈਕਟਰੀਆਂ ਤੁਹਾਡੀ ਸੋਚ ਆ। ਓਏ ਆਹੋ ਲੂਮਾ ਵੀ ਲੱਗੀ ਉੱਥੇ। ਲੂਮਾ ਉੱਥੇ ਏਅਰਜੈਟ ਡੈਂਗ, ਲੂਮਾ ਨਹੀਂ ਜੀ। ਇਹੀ ਮੈਂ ਤੈਨੂੰ ਕਹਿ ਰਿਹਾ, ਹਾਂਜੀ। ਇਹੀ ਬਕਵਾਸ ਕਰ ਰਿਹਾ ਸਾਂ ਕਿ ਸਾਡੇ ਮੱਕੂਆਣੇ ਚ ਪਾਕਿਸਤਾਨ, ਇੱਥੇ ਫੈਸਲਾਬਾਦ ਚ ਕਿਤੇ ਵੀ ਜਿਹੜੇ ਲੂਮਾ ਸ਼ੂਮਾ ਵਾਲਾ ਏਰੀਆ ਨਾ, ਇਹ ਥੋੜਾ ਸ਼ਹਿਰ ਤੋਂ ਹਟ ਕੇ ਹੁੰਦਾ ਵਾ। ਹਾਂਜੀ ਹਾਂਜੀ ਹਾਂਜੀ। ਐ ਲੱਗਦਾ ਵੀ ਇੱਥੋਂ ਇਹਦਾ ਚਲਾਨ ਬੰਦਾ ਨਹੀਂ, ਇਹਦਾ ਚਲਾਨ ਬੰਦਾ ਵਾ। ਇਹਨੂੰ ਬੰਦਾ ਸਿਰਫ ਇਹ ਸਵਾਲ ਕਰੇ ਕਿ ਯਾਰ ਅਸੀਂ ਨਹੀਂ ਸੁਣਨਾ ਚਾਹੁੰਦੇ, ਤੂੰ ਸਾਡੇ ਤੇ ਕਾਹਦਾ ਅਜ਼ਾਬ ਤੂੰ ਪਾਇਆ। ਔਰ ਫਿਰ ਲੇਕਿਨ ਉਹਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ ਮੈਨੂੰ ਕਹਿਣ ਕਿਤੇ ਆ। ਆਜ਼ਾਦੀ ਆ ਸਾਜੀ। ਇਹਨਾਂ ਨੂੰ ਕਹਿੰਦਾ ਮੈਂ ਗਰੀਬ ਆ। ਇੰਡਸਟਰੀ ਬਹੁਤ ਜ਼ਿਆਦਾ ਵਾ ਉੱਥੇ। ਮੈਂ ਉਹੀ ਕਹਿਣ ਲੱਗਾ ਸਾਂ ਭੈਣ ਕਿ ਇਦਾਂ ਦੀਆਂ ਜਿਹੜੀਆਂ ਇੰਡਸਟਰੀਅਲ ਏਰੀਆ ਉਹ ਥੋੜਾ ਸ਼ਹਿਰ ਤੋਂ ਬਾਹਰ ਹੀ ਹੁੰਦਾ। ਫਿਰ ਕੀ ਹੁੰਦਾ ਵਾ, ਫਿਰ 30 40 50 ਸਾਲਾਂ 'ਚ ਉੱਥੇ ਆਬਾਦੀ ਆ ਜਾਂਦੀ ਹੈ, ਫਿਰ ਉੱਥੋਂ ਹੋਰ ਬਾਹਰ ਲੈ ਜਾਂਦੇ ਆ। ਇੰਜ ਹੀ ਹੁੰਦਾ ਵਾ। ਉੱਥੇ ਹੁਣ ਮੱਕੂਆਣਾ ਇਹ ਕਹਿ ਰਿਹਾ ਨਾ, ਹਾਂਜੀ ਇੱਕ ਟਾਈਮ ਆਉਣਾ ਵਾ, ਹੁਣ ਇਹਨੂੰ ਲੱਗ ਰਿਹਾ ਨਾ ਕਿ ਮੱਕੂਆਣਾ ਫੈਸਲਾਬਾਦ ਤੋਂ ਥੋੜਾ ਹਟ ਗਿਆ। ਇੱਕ ਟਾਈਮ ਆਉਣਾ ਵਾ ਕਿ ਇਹ ਮੱਕੂਆਣਾ ਨੇ ਬਿਲਕੁਲ ਵਿੱਚ ਆ ਜਾਣਾ ਫੈਸਲਾਬਾਦ, ਜਿੱਦਾਂ ਉਹਦੇ ਰਸਤੇ ਦੇ ਵਿੱਚ ਉਹ ਬਣ ਰਹੀਆਂ ਨੇ ਕਲੋਨੀਆਂ ਬਣ ਰਹੀਆਂ, ਮੱਕੂਆਣੇ ਤੱਕ ਚਲੀਆਂ ਗਈਆਂ ਕਲੋਨੀਆਂ। ਹਾਂਜੀ। ਇਧਰੋਂ ਬਾਈਪਾਸ ਤੱਕ ਕਲੋਨੀਆਂ ਚਲੀਆਂ ਗਈਆਂ, ਔਰ ਉੱਥੇ 10-10 ਲੱਖ ਰੁਪਏ ਮਰਲਾ ਜਗ੍ਹਾ ਵਾ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ। ਸਮਝ ਆ ਰਹੀ ਗੱਲ ਦੀ? ਝੁੰਬਰਾ ਤੁਹਾਡਾ ਫੈਸਲਾਬਾਦ ਚ ਆ ਗਿਆ, ਝੁੰਬਰਾ ਫੈਸਲਾਬਾਦ ਨਾਲੋਂ ਮਹਿੰਗਾ ਹੋ ਗਿਆ, ਇੰਡਸਟਰੀਅਲ ਏਰੀਆ ਚਲਾ ਗਿਆ ਸਾਰਾ। ਕੁੜਿਆਂ ਵਾਲਾ ਆ ਗਿਆ ਫੈਸਲਾ। ਮੈਂ ਹੀ ਕਹਿ ਰਿਹਾ ਨਾ, ਤੇ ਇਸ ਤੋਂ ਇਹਨੂੰ ਅਸੀਂ ਵੈਸੇ ਸ਼ੁਗਲ ਮੇਲਾ ਕਰ ਰਹੇ ਹਾਂ, ਲੇਕਿਨ ਭਾਵੇਂ ਉਹ ਤਰੱਕੀ ਤੇ ਆ ਉਸਤਾਦ ਹਾਂਜੀ, ਜੀ। ਬਹੁਤ ਤਰੱਕੀ ਕੀਤੀ ਮੈਂ ਤੁਹਾਨੂੰ ਕਹਿ ਰਿਹਾ ਕਿ ਉੱਥੇ ਤੁਹਾਨੂੰ ਉਹ ਗੱਡੀ ਨਜ਼ਰ ਆਏਗੀ ਜਿਹੜੇ ਤੁਹਾਨੂੰ ਇਸਲਾਮਾਬਾਦ ਕਰਾਚੀ ਨਹੀਂ ਨਜ਼ਰ ਆਉਂਦੀ। ਕਿੱਥੇ ਮਹਿੰਗੀਆਂ ਗੱਡੀਆਂ ਸਾਜੀ ਮੱਕੂ ਨੇ, ਹਰ ਬੰਦੇ ਨੇ ਗੱਡੀ ਰੱਖੀ। ਇੰਪੋਰਟੈਂਟ ਗੱਡੀ ਲੈਂਬਰਗਿਨੀ ਹੈ। ਇੱਕ ਇੱਕ ਗੱਡੀਆਂ ਨੂੰ 4-4 ਗੱਡੀਆਂ ਬਣਾ ਲਈਆਂ ਸਾਜੀ ਬੰਦਿਆਂ ਨੇ। ਹਾਂਜੀ ਉੱਥੇ ਆਪਣਾ ਸਟੈਂਡ ਆ ਗੱਡੀਆਂ ਦਾ, ਅਗਲੇ ਕਿਰਾਏ ਤੇ ਚਲਾਉਂਦੇ ਆ ਪੂਰਾ। ਤੁਸੀਂ ਇੱਥੇ ਜਾ ਕੇ ਦੇਖੋ ਤੇ ਤਾਂ ਚਸ ਵੱਜੀ ਪਈ ਆ ਯਾਰ, ਕਿਸੇ ਵਿਜ਼ਿਟ ਕਰਾ ਸਕਦੇ ਗੱਡੀਆਂ ਸਾਜੀ ਤੁਹਾਨੂੰ ਤਾਂ ਮੈਂ ਕਹਿੰਦਾ ਤੁਸੀਂ ਆਓ ਇੱਕ ਵਾਰੀ ਵਲੌਗ ਬਣਾਓ ਤੁਹਾਡੇ। ਆਇਆ ਮੈਂ ਗਿਆ ਤੇ ਉੱਥੇ ਬਣਾਏ ਤੇ ਆ ਮੈਂ ਵਲੋਗ। ਨਹੀਂ ਹੁਣ ਜਾ ਕੇ ਦੇਖੋ ਤੁਸੀਂ। 2019 ਦੀ ਗੱਲ ਕਰਦੇ ਤੁਸੀਂ, 2019 ਦੀ। 7 ਸਾਲ ਹੋ ਗਏ ਆ। ਚਸ ਵੱਜੀ ਪਈ ਆ, ਹੁਣ ਤਾਂ ਤੁਹਾਡਾ ਦਿਲ ਹੀ ਨਹੀਂ ਕਰਦਾ ਵਾਪਸ ਆਉਣ ਨੂੰ। ਤੁਸੀਂ ਕਹਿੰਦਾ ਇੱਥੇ ਸਟੂਡੀਓ ਪਾਓ ਭਾਈ, ਤੁਸੀਂ ਭੁੱਲ ਜਾਣਾ ਦੁਬਈ। ਦਵਾਈ ਭੁੱਲ ਚੱਲੀਏ ਜਾਓ। ਫੇ ਕਿਸਨ ਸਾਜੀ ਮੈਂ ਤੁਹਾਨੂੰ ਉਹ ਸਕੂਲ ਦੇਖ ਕੇ ਆਉਣਾ ਜਿੱਥੇ ਤੇਰਾ 700 ਰੁਪਏ ਫੀਸ ਹੈ 2 ਬੱਚਿਆਂ ਦੀ। ਤਾਜੀ ਆ ਜਾਓ ਤੇ ਉਹ ਮੇਰੇ ਜਿਹੜਾ ਦੂਜਾ ਤੂੰ ਦੱਸਿਆ ਸਕੂਲ, ਲੈਗਸੀ। ਨਹੀਂ ਇੱਕ ਹੋਰ ਜਿਹੜਾ ਤੂੰ ਦੱਸਿਆ, ਬ੍ਰਾਈਟ ਫਿਊਚਰ ਸਾਜੀ। ਬ੍ਰਾਈਟ ਫਿਊਚਰ, ਹਾਂਜੀ 13 ਬੱਚਿਆਂ ਦਾ। 13 ਬੱਚਿਆਂ ਦਾ ਸਾਜੀ। 14 ਟੀਚਰ। ਬ੍ਰਾਈਟ ਫਿਊਚਰ ਦੇ ਵਿੱਚ ਵਿੰਗੇ ਪਰ ਵਾਲੇ ਪੱਖੇ ਲੱਗੇ ਆ, ਇਹ ਹਵਾ ਦਿੰਦੇ ਤੇ ਬ੍ਰਾਈਟ ਫਿਊਚਰ ਆ। ਸਾਜੀ ਲਿਖਾਰੀ ਬਹੁਤ ਆ ਸਾਡੇ ਮੱਕੂ ਨੇ। ਹਾਂ ਉਹ ਰਾਈਟਰ, ਉਹ ਇਦਾਂ ਦੀ ਜਗ੍ਹਾ ਤੇ ਜਦੋਂ ਹਰ ਗੱਲ ਕੰਨ ਤੇ ਲਿਖਣੀ ਹੈ ਲਿਖਾਰੀ ਹੋਣੇ, ਫਿਰ ਉਹ ਤੋਂ ਮਜ਼ਾਕ ਨਹੀਂ ਸਮਝੀ ਜਾਂਦੇ ਆ ਯਾਰ ਮਿੱਠੇ। ਮਰਜ਼ੀ ਆ ਤੇਰੀ। ਕੂੜਾ ਯਹਾਂ ਫੈਂਕ ਕੇ। ਮਿੱਠੇ ਤੇਰੇ ਇਲਾਕੇ 'ਚ ਝੰਡਾ ਪੀਰ ਕਿਹੜਾ ਕੋਈ ਵੱਡਾ ਆਦਮੀ ਹੋਇਆ ਤੇਰੇ ਤੋਂ ਇਲਾਵਾ? ਨਹੀਂ ਤੇਰੇ ਤੋਂ ਇਲਾਵਾ ਕੋਈ? ਮੇਰੇ ਤੋਂ ਇਲਾਵਾ ਜੀ ਮਾਸ਼ਾਅੱਲਾ ਉੱਥੇ ਭਾਈ ਬਾਬਰ ਸਾਰੇ ਵੱਡੇ ਆ, ਸਾਰੇ ਵੱਡੇ ਆ। 5 ਮੈਂ ਤੇਰੇ ਭਰਾਵਾਂ ਦਾ ਨਹੀਂ ਪੁੱਛਦਾ ਵੀ ਬਾਕੀ ਤੇਰੇ ਤੋਂ ਵੱਡੇ ਨੇ ਸਾਰੇ, ਮੈਂ ਉਸ ਇਲਾਕੇ ਦੀ ਗੱਲ ਕਰ ਰਿਹਾ। ਕੋਈ ਪਲੇਅਰ, ਕੋਈ ਸਿੰਗਰ, ਕੋਈ ਸ਼ਾਇਰ, ਕੋਈ ਕਵਾਲ, ਕੋਈ ਟੀਚਰ, ਕੋਈ ਟੈਕਨੋਲੋਜੀ ਦੇ ਹਵਾਲੇ ਨਾਲ ਕੋਈ ਐਸਾ ਕੋਈ ਬੰਦਾ ਉੱਥੋਂ ਨਿਕਲਿਆ? ਵੱਡੀ ਸੈਲੈਬ੍ਰਿਟੀ ਹੋਈ ਹੈ ਕਮਰ ਚੂਹੇ ਵਾਲਾ। ਓਏ ਉੱਥੋਂ ਉਹ ਕਵਰ ਚੂਹਲ ਨੂੰ ਕੱਢਤਾ ਭਾਜੀ, ਉੱਥੋਂ ਉਹ ਕੱਢਤਾ ਵਾ। ਹੈ ਉੱਥੋਂ ਦਾ ਹੀ ਸੀ? ਨਹੀਂ ਉੱਥੋਂ ਦਾ ਨਹੀਂ ਸੀ ਜੀ ਉਹ, ਫਿਰ ਵੀ ਉੱਥੋਂ ਕੱਢਤਾ ਉਹਨੇ, ਕਹਿੰਦਾ ਇੱਥੋਂ ਕੱਢੋ, ਬਾਕੀ ਕਿ ਜਿੱਥੇ ਵਰਤੀ ਹੈ ਉੱਥੇ ਜੀ। ਮੈਂ ਦੱਸਾਂ ਗੂੰਗਾ ਹਾਜੀ ਮਿੱਠੂ। ਹਾਜੀ ਮਿੱਠੂ ਸਾਹਿਬ ਇੱਧਰ ਰਹਿੰਦੇ ਆ ਸਮਨਾਬਾਦ। ਅੱਛਾ ਹੋਰ ਨੇ? ਗੂੰਗਾ ਕਵਾਲ ਆ ਜੀ, ਸ਼ਮਸ਼ੂਦੀਨ। ਹੈ ਗੂੰਗਾ ਕਵਾਲ। ਗੂੰਗਾ ਕਵਾਲ। ਹਾਂਜੀ ਹਾਂਜੀ ਲੋ ਖਾਸਾ ਨੁਸਰਤ ਨੂੰ ਕਾਪੀ ਕਰਨਾ, ਤੁਸੀਂ ਕੋ ਸੁਣਨਾ ਧੜਕਣ ਧੜਕਣ, ਉਹ ਕਹਿੰਦਾ ਐ ਕਰਦਾ ਉਹ ਗੂੰਗਾ ਵਾ, ਤੇ ਤੁਹਾਨੂੰ ਚਸ ਵੱਜੇਗੀ ਤੇ ਉਹ ਰੋਂਦਾ ਵੀ ਆਪਣੇ, ਉਹ ਤੁਹਾਨੂੰ ਮੈਂ ਦਿਖਾਉਣਾ। ਯਾਨੀ ਆ ਵਾਦਾ ਕੱਢ ਕੱਢ ਕੇ ਸਿਰਫ। ਹਾਂਜੀ ਡੱਬਿੰਗ ਵੀ ਉਹਦਾ, ਡੱਬਿੰਗ ਵਾਲਾ ਤਾਂ ਭਰਾ ਰੱਖਤਾ ਵਾ, ਉਹਨੇ ਕਰਨਾ, ਉਹ ਪਿੱਛੋਂ ਉਹ ਦੱਸਦਾ ਵੀ ਇਹਨੇ ਆ ਕਿਹਾ ਹੁਣ। ਇੱਕ ਉਸ ਧਰਤੀ ਤੇ ਬੱਚਾ ਪੈਦਾ ਹੋਇਆ, ਖੰਡਾ, ਮਿੱਠੇ ਦਾ ਦੋਸਤ। ਮਿੱਠਾ ਜੀ ਦੱਸੋ। ਵਿੱਕੀ ਬਾਦਸ਼ਾਹ। ਵਿੱਕੀ ਖੰਡਾ। ਵਿਕੀ ਖੰਡਾ। ਯਾਰ ਮੈਂ ਸੈਲੈਬ੍ਰਿਟੀ ਪੁੱਛ ਰਿਹਾ ਕਿ ਜਿਹਨੂੰ ਕੋਈ ਜਾਣਦੇ ਹੋਣ, ਕਮ ਸੇ ਕਮ 2 ਪੰਜਾਬ ਹੀ ਜਾਣਦੇ ਹੋਣ ਸਾਡੇ। ਸਭੇ ਬਾਤ ਸਾਰੇ ਉੱਥੇ ਦੇ ਹੀ ਆ, ਨਹੀਂ ਲੇਕਿਨ 2 ਨਹੀਂ, ਸੌਰੀ ਯਾਰ, ਸਾਡਾ ਪੰਜਾਬ ਹੀ ਪੂਰਾ ਜਾਣਦਾ ਹੋਵੇ ਇਧਰਲਾ ਉਧਰਲਾ। ਸ਼ਮਸ਼ੂਦੀਨ ਦਾ ਦੱਸ। ਵੱਡੀ ਸੈਲੈਬ੍ਰਿਟੀ ਪੁੱਛ ਰਹੇ ਨਾ, ਹਮਾਇਓ ਸਹੀ ਸਾਹਿਬ। ਯਾਰ ਉਹ ਹੈ ਭਾਜੀ ਕਰਾਚੀ ਦੇ ਵੀ ਲੋੜ ਦੇ ਨੇ ਸ਼ਾਇਦ। ਨਹੀਂ ਮੈਂ ਕਰਾਚੀ ਕਦੋਂ ਦੇ। ਉਹ ਭਾਈ ਮੈਂ ਕਦੋਂ ਕਿ ਉੱਥੇ ਦੇ ਹੈ ਤੇ ਪਾਕਿਸਤਾਨ ਦੇ ਆ ਨਾ, ਉੱਥੇ ਵੀ ਕਿਸੇ ਉਹ ਝੰਡਾ ਪੀਰ ਦਾ ਦੱਸ। ਅੱਛਾ ਝੰਡਾ ਪੀਰ ਦਾ ਉਹਦਾ ਦੱਸਣਾ ਜੀਆ ਖਲੀਫਾ। ਹੈ ਜੀਆ ਖਲੀਫਾ ਸਾਜੀ। ਨਾਈਆ ਸਾਜੀ, ਅੱਖਾਂ ਬੰਦ ਕਰਕੇ ਤੁਸੀਂ ਪੱਟੀ ਬੰਨਣੀ ਪੂਰੇ,
ਪਹਿਲੇ ਪਾਨ ਦੇ ਪੱਤੇ ਰੱਖਣੇ ਆ, ਫਿਰ ਉਹ ਵੱਡਾ ਬਿਸਕੁਟ ਨਹੀਂ ਮਿਲਦਾ ਕੱਪ ਕੇਕ, ਉਹ ਇੱਥੇ ਰੱਖਣਾ ਵਾ, ਫਿਰ ਉੱਤੇ ਕਾਲੀ ਪੱਟੀ ਬਣੀ, ਫਿਰ ਤੁਸੀਂ ਖਲੀਫਾ ਆ ਜਾ ਆਪਣੇ ਕੰਮ ਤੇ, ਠੀਕ ਆ। ਪੂਰੀ ਐਂ ਤੁਹਾਡੀ ਸ਼ੇਪ ਕਰ ਦੇਗਾ ਇੱਕੋ ਵਾਰ ਦੇ ਵਿੱਚ, ਨਹੀਂ ਆ ਜੀ ਪਸ਼ ਪੂਰਾ ਪਾਏਗਾ। ਅੱਖਾਂ ਬੰਦ ਕਰਕੇ ਅੱਖਾਂ- ਮੈਂ ਇਹਦਾ ਰਿਸਕ ਲੈਣਾ ਹੀ ਨਹੀਂ, ਮੈਂ ਪਾਗਲ ਨਹੀਂ ਨਹੀਂ ਓਏ ਇਹੋ ਜਿਹੇ ਮੇਰੇ ਕਿਸਮਤ ਮਾੜੀ ਹੋਵੇ ਬੰਦਾ ਕਹਿੰਦਾ ਲਓ ਵੀ 18 ਸਾਲਾਂ ਚ ਕਦੀ ਇਹਦੇ ਕੋ ਟੱਕ ਨਹੀਂ ਸੀ ਲੱਗਾ। ਉਸਤਾਦ ਜੀ ਬਾਅਦ ਚ ਆਹ ਗੱਲ ਹੁੰਦੀ ਹੈ। ਉਹਨੂੰ ਅਕਸਰ ਵਾਰ ਮਿਲਿਆ ਵਾ ਓ ਨਾ। ਯਾਰ ਮਿਲੇ ਹੁੰਦੇ ਨੇ, ਲੇਕਿਨ ਜਦੋਂ ਕਿਸਮਤ ਮਾੜੀ ਹੋਵੇ ਉਦੋਂ ਮਿਠਾਈ ਛੱਡ ਦਿਓ ਤੁਸੀਂ। ਭੁੰਡੀ ਡਾਕਟਰ ਭੁੰਡੀ ਯਾਰ ਉਹ ਤਾਂ ਇੱਕ ਓ ਯਾਰ ਮੈਂ ਸੈਲੈਬ੍ਰਿਟੀ ਦੀ ਗੱਲ ਕਰ ਰਿਹਾ ਜਿਹੜਾ ਮੇਰੇ ਪੂਰੇ ਪੰਜਾਬ ਚ ਮਸ਼ਹੂਰ ਹੋਵੇ, ਡਾਕਟਰ ਭੁੰਡੀ ਫਲਾਣਾ ਫਲਾਣਾ। ਮਿੱਠੂ ਤਾਇਆ ਨੰਨਾ ਗੱਲ ਹੈ ਲਓ ਜੀ ਤਾਇਆ ਨੰਨਾ ਉਹਨੇ ਦੱਸਿਆ ਸੀਗਾ ਕਿ ਯਾਰ ਸਪਾਈਡਰਮੈਨ ਜਾਲਾ ਕਿੱਦਾਂ ਬਣਦਾ, ਮੱਕੜੀ ਨੂੰ ਕਿੱਦਾਂ ਸਪਾਈਡਰਮੈਨ ਨੇ ਖਾਦਾ ਸੀ, ਉਹਦੇ ਕੋਲ ਮੱਕੜੀਆਂ। ਲਓ ਜੀ। ਉਸਤਾਦ ਜੀ ਤੁਸੀਂ ਮੰਨੋਗੇ 2.5 ਕਿਲੋ ਦੀ ਮੱਕੜੀ ਉਹਦੇ ਕੋਲ, ਉਹ ਜਾਣਦੇ ਉਹਨੇ ਠਾਠਰ ਪਾਇਆ ਵਾ ਮੱਕੜੀਆਂ ਦਾ। ਦੜਵੀ 2.5 ਕਿਲੋ ਦੀ ਮੱਖਣੀ। ਉਸਤਾਦ ਜੀ ਸਵੇਰੇ ਸਵੇਰੇ ਜਦੋਂ ਮੱਕੜੀ ਨੂੰ ਬਾਜਰਾ ਪਾਉਂਦਾ ਵਾ, ਤੁਸੀਂ ਆ ਕੇ ਮੈਨੂੰ ਕਹਿਣਾ ਮੱਕੜੀ ਤੁਸੀਂ ਸਵੇਰੇ ਮੈਨੂੰ ਕਹਿਣਾ ਮਿੱਠੇ ਵੀਡੀਓ ਕਾਲ ਦੇਣਾ ਮੈਨੂੰ। ਉਹ ਰੂਹ ਖਾਂਦੀ ਆ ਤੇ ਫਿਰ ਉਹ ਧਾਗਾ ਬਣਾਉਂਦੀ ਹੈ। ਆਪਣੇ ਉਸਤਾਦ ਜੀ ਨਰਿੰਦਰ ਮੋਦੀ ਸਾਹਿਬ ਦਾ ਸਸੁਰਾਲ ਉੱਥੇ ਹੈ। ਝੰਡਾ ਪੀਰ ਹੈ ਹਾਂਜੀ ਛੱਡ ਗਏ ਉਹ ਵੀ ਛੱਡ ਗਏ ਆ। ਹਾਂਜੀ ਪਰ ਆਲਦਾ ਹੋ ਗਿਆ ਨਾ, ਹੁਣ ਕੋਈ ਉੱਥੇ ਹੈ ਉਹਨੇ ਹੱਲੇ ਵੀ। ਇਹਦਾ ਤਾਂ ਮੈਂ ਵੀ ਕਹੂੰਗਾ ਅਬਾਮਾ ਦਾ ਖਾਨਦਾਨ ਵੀ ਇੱਥੇ ਰਹਿਣ ਡਿਆ ਵਾ, ਫੇਰ ਤੇਰੇ ਪਹਿਲੇ ਕੀ ਰਹਿ ਤੈਨੂੰ ਕਿਹੜੇ ਮਹੱਲੇ ਦੇ ਨਾਮ ਦਾ ਪਤਾ? ਮੈਨੂੰ ਪਤਾ ਵਾ। ਮੈਂ ਖਬਰਾਂ ਦੇ ਵਿੱਚ ਡੇਲੀ ਆਉਂਦਾ ਵੀ ਜਿਹੜਾ ਝੰਡਾ ਪੀਣਾ ਕਾਨਪੂਨੀ ਵਾਸਤੇ ਬਹੁਤ ਅੱਛਾ ਵਾ। ਕਿਹਦੇ ਵਾਸਤੇ? ਕਾਨਪੂਨੀ ਕਾਨਕੁਨੀ। ਹਾਂਜੀ ਹਾਂਜੀ ਹਾਂਜੀ। ਉੱਥੇ ਕੋਣੀਆਂ ਬਹੁਤ ਟੁੱਟਦੀਆਂ। ਕਾਨਾਂ ਦੇ ਵਿੱਚੋਂ ਖਜ਼ਾਨੇ ਲੱਭ ਕੇ ਲਿਆਣੇ ਉਸਤਾਦ ਜੀ, ਕੋਇਲੇ ਦੀ ਕਾਨ, ਸੋਨੇ ਦੀ ਕਾਨ, ਏਦਾਂ। ਉਹ ਖਾਲੇ ਥੱਲੇ ਉਹ ਉੱਥੇ ਆ। ਖਾਨਾ ਹੀ ਆ ਸਾਰੀਆਂ ਖਾਲੇ ਥੱਲੇ, ਕਾਲੇ ਥੱਲੇ ਗੰਦੇ ਨਾਲੇ ਥੱਲੇ ਖਾਨਾ। ਸਾਰੀਆਂ ਜਦੋਂ ਦੋਵੇਂ ਮੁਲਕ ਮਰਜ਼ੀ ਸੀ ਨਾ, ਪਾਕਿਸਤਾਨ ਇੰਡੀਆ ਇਕੱਠੇ ਸੀਗੇ, ਉਹ ਫਿਲਮ ਨਹੀਂ ਸ਼ਾਹਰੁਖ ਖਾਨ ਦੀ, ਉਹ ਜਿੱਥੇ ਮੂੰਹ ਚ ਕੋਲਾ ਪਾਉਂਦੇ ਆ, ਕੋਇਲਾ। हाँ ब्रिजवा जहाँ से एक नंबर कोयला निकलेगा वो झंडा भी थी सारा ही। ਅੱਛਾ ਉਹ ਉਹਦਾ ਕੋਲਾ ਸੀ, ਹੁਣ ਉੱਤੇ ਭਰਤ ਪੈ ਗਿਆ, ਪਹਿਲੇ ਕੂੜੇ ਦੀ ਭਰਤੀ ਪਈ ਆ, ਉੱਤੇ ਮਿੱਟੀ ਸੁੱਟੀ ਆ, ਬਜਰੀ ਪਈ ਆ, ਪੱਥਰ ਪਿਆ ਵਾ, ਉਹ ਸਾਰਾ ਵੀ ਸ਼ੈਲਿੰਗ ਕਰਤੀ। ਬੰਦ ਕਰ ਦਿਓ, ਇੱਥੇ ਕਤਲੋਗਾਰ ਸ਼ੁਰੂ ਹੋ ਜਾਣੀ ਆ। ਅੱਛਾ ਭਰਤੀ ਐ ਹੁੰਦੀ ਕਿ ਉਹਦੇ ਤੇ ਭਰਤੀ ਪੈ ਗਈ। ਹਾਂਜੀ ਇਹ ਭਰਤੀ ਕਿਹੜੀ ਇਹ ਫਿਰ ਉਹਨੇ ਬੰਦ ਕਰਤਾ, ਸ਼ੈਲਿੰਗ ਕਰਤੀ ਉਹਨਾਂ ਨੇ ਬੰਦ ਕਰਤਾ। ਇਹ ਤੂੰ ਇਹਦਾ ਡਾਂਸਰ ਟੈਪ ਲੋਕ ਵੀ ਪਾਈ ਹੈ। ਉਹ ਇਕੁਅਲ ਕੀਤਾ ਨਾ ਪੂਰਾ। ਅੱਛਾ ਉੱਪਰ ਨਾਪ ਰਿਹਾ ਤੂੰ, ਮਤਵਾਤਰ ਕੀਤਾ ਉਹ ਠੀਕ ਪੂਰਾ। ਅੱਛਾ ਅੱਛਾ। ਹਾਂਜੀ ਉਹ ਜਿਹੜੀ ਗੁਰਬਤ ਦੀ ਲਕੀਰ ਦੁਨੀਆ ਤੇ ਕਹੀ ਜਾਂਦੀ, ਉਹ ਇਹਨਾਂ ਦੇ ਇਲਾਕੇ ਦੇ ਉੱਤੇ ਹੈ। ਯਾਰ ਮੈਂ ਹੁਣ ਜੇ ਖੋਲੀ ਪਿਆ ਗਮ, ਮੈਂ ਤਾਂ ਕਹਿੰਦਾ ਵੀ ਉਹਦਾ ਇਲਾਕਾ ਥੱਲੇ ਨਾ 1.25 ਲੱਖ ਦਾ ਟੀਕਾ ਜਿਹੜਾ ਸਾਡੀ ਪਿਛਲੀ ਗਲੀ ਭਰਨ ਡਏ ਆ। ਅੱਛਾ ਜੀ। ਸਵਾ ਲੱਖ ਦਾ ਠੀਕ ਆ। ਜਿਹੜਾ 1.25 ਲੱਖ ਦਾ ਟੀਕਾ ਨਹੀਂ ਹੁੰਦਾ, ਉਹਨੇ ਖਾਰਸ਼ ਵਾਸਤੇ ਖਾਦੇ, ਸਾਡੀ ਪਿਛਲੀ ਗਲੀ ਭਰਾਈ ਹੋਣ ਡਈ ਆ। ਖਾਰਸ਼ ਵਾਸਤੇ ਕੋਈ 1.25 ਲੱਖ ਦਾ ਟੀਕਾ ਨਹੀਂ ਹੁੰਦਾ। ਇਹ ਉਹਦਾ ਨਾਮ ਆ ਉਹਦਾ। ਸਵਾ ਲੱਖ ਦਾ ਟੀਕਾ ਨਾਮ ਆ, 1.25 ਲੱਖ 70 ਰੁਪਏ ਦੱਸਦਾ ਜੀ। ਹਾਂਜੀ ਅੱਛਾ ਅੱਛਾ ਉਹਦਾ ਨਾਮ ਆ। ਅੱਗੇ 1.25 ਲੱਖ ਵਾਲਾ ਟੀਕਾ ਦੇ ਦੇ। ਹਾਂਜੀ ਮੱਝਾਂ ਨੂੰ ਵੀ ਲੱਗਦਾ ਸਾਜੀ ਉਹ। ਨਹੀਂ ਉਹ ਜਿਹੜਾ ਹਾਰਡ ਐਂਡ ਦੀ ਕੰਡੀਸ਼ਨ ਤੇ ਲੱਗਦਾ, ਬੜਾ ਮਹਿੰਗਾ ਟੀਕਾ ਹੁੰਦਾ। ਉਹ ਸਾਡੀ ਸਿੱਧਾ ਹੀ ਉੱਪਰੋਂ ਲਾਉਂਦੇ ਆ। ਹਾਂਜੀ ਉਹ ਤੁਹਾਡੇ ਮਹੱਲੇ ਬਣਨ ਦੇ ਆ? ਪਿਛਲੀ ਗਲੀ ਭਰਨ ਡਏ ਆ, ਮਾਈਆਂ ਭਰਦੀਆਂ। ਇਹ ਕੰਪਿਊਟਰ ਦੀ ਜਿੰਨੀ ਵਿੰਡੋ ਬਣ ਰਹੀ ਹੈ। ਯਾਰ ਮਾਈਆਂ ਭਰਦੀਆਂ ਕਿਤੇ। ਘਰਾਂ 'ਚ ਟੀਕੇ ਭਰਾਉਂਦੇ ਨੇ ਵੀ 100 ਟੀਕੇ ਦਾ 1000 ਰੁਪਏ ਦੇ ਦੇਣਾ ਮਾਈ ਨੂੰ, ਐਸਾ ਨਾਲ ਗੈਲਨ ਦੇ ਜਿਹਦੇ ਨਾਲ ਸਰਿੰਜਾਂ ਦੇ ਕੇ ਤੇ ਰਾਤ ਨੂੰ ਭਰ ਦੇਣਾ। ਭਰਦੇ। ਸਵੇਰੇ ਗੱਡੀ ਨਿਕਲਦੀ, ਕੋਕ ਦੀ ਏਜੰਸੀ ਜਿਹੜੀ ਆ, ਉਹ ਸਾਡੀ ਪਿਛਲੀ ਗਲੀ ਪੈਣ ਲੱਗੀ ਸੀ, ਉਹਨਾਂ ਨੇ ਪੈਣ ਦਿੱਤੀ। ਉਹਨੇ ਕਹਿੰਦੇ ਸਾਰੇ 11 ਚੱਲਦੀ, ਤੂੰ ਕੋਕ ਪਾਉਣ ਲੱਗਾ। ਆਹ ਵੀ ਗੱਲ ਸਹੀ। ਭਾਜੀ ਉਹ ਟੀਕਾ ਨਹੀਂ ਜਿਹੜਾ ਆਖਰੀ 2 ਲਫ਼ਜ਼ ਬੋਲਣ ਵਾਲਾ ਮਰ ਗਿਆ ਬੰਦਾ, ਤੇ ਉਹ ਵੀ ਉੱਥੇ। ਉੱਥੇ ਉਸਤਾਦ ਜੀ ਸਭ ਤੋਂ ਪਹਿਲੋਂ ਹਿਸਟਰੀ ਦੇ ਵਿੱਚ, ਤੁਸੀਂ ਹਿਸਟਰੀ ਚੁੱਕ ਕੇ ਦੇਖਣੀ ਆ, 1997 ਦੇ ਵਿੱਚ ਸਭ ਤੋਂ ਪਹਿਲੋਂ ਜਿਸ ਬੰਦੇ ਨੇ ਗੁਰਦਾ ਵੇਚਿਆ ਸੀ ਨਾ, ਉਹ ਝੰਡਾ ਪੀੜਾ ਸੀ। ਗੁਰਦਾ ਉਹਨੇ ਉੱਕਾ ਤੋਂ ਵੇਚਿਆ। ਉਹਨੇ ਆਸਕਰ 'ਚ ਆਪਣਾ ਨਾਮ ਦੇਣਾ ਸੀ ਨਾ, ਆਸਕਰ ਅਵਾਰਡ ਮਿਲਿਆ ਉਹਨੂੰ। ਖਰੀਦਿਆ ਕਿੰਨੇ? ਇਹ ਖਰੀਦਾ ਮੇਰੇ ਖਿਆਲ ਮਾਨਚੈਸਟਰ ਦਾ ਸੀ ਕੋਈ। ਸਲਾਮ ਨਗਰ ਦਾ ਕਬਾੜੀਆ ਸੀ ਯਾਰ, ਉਹਨੇ ਲਿਆ। ਹਾਂ ਸਲਾਮ ਨਗਰ ਜੂਰਾ ਸੀਗਾ ਯਾਰ। ਹੈਦਰ ਕਬਾੜੀਆ ਯਾਰ। ਹਾਂ ਹੈਦਰ ਕਬਾੜੀਆ ਯਾਰ, ਉਹਦਾ ਪੁੱਠਾ ਨਾਮ, ਉਹ ਮੋਟਰ ਦਾ ਕੰਮ ਕਰਦਾ ਸੀ। ਹਾਂ ਓਏ ਆਹੋ ਯਾਰ ਕੌਣ ਲੋਕ? ਕੱਕੜੀ ਨਹੀਂ ਕੱਕੜੀ ਹੈਂ? ਕੱਕੜੀ ਪਕਾਉਣ ਵਾਲਾ ਕੱਕੜੀ ਜਿਹੜੀ ਬਣੀ ਲੰਬੀ ਕੱਕੜੀ ਦੀ। ਹਾਂ ਹਾਂ ਹਾਂਜੀ ਉਹ ਵੀ ਸਾਡੇ ਉਹਨੂੰ ਕੱਕੜੀ ਕਹਿੰਦੇ। ਕੱਕੜੀ ਕਹਿੰਦੇ। ਅੱਛਾ ਮੈਨੂੰ ਤਾਂ ਨਾਂ ਦਾ ਨਹੀਂ ਸੀ ਪਤਾ। ਤਾਰ ਕਹਿੰਦੇ ਤਾਰ ਵੀ ਕਹਿੰਦੇ। ਤਾਰ ਤਾਰੋਂ ਵਜਾਉਂਦੇ ਵੀ ਸੀ। ਹਾਂਜੀ 007 ਜੇਮਸ ਬੌਂਡ ਸਾਹਿਬ ਇਹਨਾਂ ਦਾ ਇਹਨਾਂ ਦੇ ਏਰੀਏ ਦੇ ਨੇ। ਉਹ ਜਾਏ ਉਸਤਾਦ ਜੀ ਤੁਸੀਂ ਗੂਗਲ ਤੇ ਸਰਚ ਕਰਨਾ ਵਾ ਕਿ ਧੂਆਂ ਡਰਾਮਾ ਸੀ ਜਿਹੜਾ, ਹਾਂ। ਧੂਆਂ ਡਰਾਮਾ ਦੇ ਨਬੀਲ ਫੌਦ, ਇਸ ਤੋਂ ਟਾਟਾ ਦੁੱਖਦਾ, ਇਹ ਕਿੱਥੇ ਸਾਰਾ ਸ਼ੂਟ ਹੋਇਆ? ਕਿੱਥੇ? ਮੈਨੂੰ ਦੱਸੋ। ਮੈਂ ਲਾਹੌਰ ਹੋਇਆ ਹੈ। ਆਹੋ ਲਾਹੌਰ, ਬਸ ਇਹੀ ਕਨਫਰਮ ਕਰਨਾ ਸੀ। ਨੈਸ਼ਨਲ ਜੀਓਗ੍ਰਾਫਿਕ ਚੈਨਲ ਦਾ ਹੈੱਡਕੁਆਟਰ ਇਹਨਾਂ ਦੇ ਮਹੱਲੇ 'ਚ। ਉਹ ਨੈਸ਼ਨਲ। ਉਸਤਾਦ ਜੀ ਤੁਹਾਨੂੰ ਸਹੀ ਦੱਸਾਂ ਨਾ, ਇੱਕ ਬ੍ਰਾਈਟ ਨਿਊਜ਼ ਪੇਪਰ ਆਉਂਦਾ ਵਾ, ਉਹ ਅਕਸਰ ਡਾਕਟਰਾਂ ਨੂੰ ਦਿੱਤਾ ਜਾਂਦਾ, ਉਹ ਡਾਕਟਰਾਂ ਦੇ ਮਰੀਜ਼ ਪੜ੍ਹਦੇ ਆ। ਉਹਦੇ ਵਿੱਚ ਸਭ ਤੋਂ ਮੇਰੇ ਖਿਆਲ ਤਕਰੀਬਨ 3 ਮਹੀਨੇ ਪੂਰੇ ਸੁਰਖੀ ਬਣੀ ਰਹੀ ਹੈ ਕਿ ਜਿਹੜਾ ਝੰਡਾ ਪੀਰ ਹੈ ਨਾ, ਚੰਦ ਤੋਂ ਦੇਖਿਆ ਜਾ ਸਕਦਾ, ਚੰਦ ਤੋਂ ਨਜ਼ਰ ਆਉਂਦਾ ਝੰਡਾ ਪੀਰ। ਉਹ ਸਾਲਿਆ ਝੰਡਾ ਪੀਰ ਚੋਂ ਖਲੋਤੇ ਚੰਨ ਬੜੀ ਮੁਸ਼ਕਲ ਨਾਲ ਆਉਂਦਾ। ਤੂੰ ਚੰਨ ਤੋਂ ਝੰਡਾ ਪੀਰ ਦੀ ਗੱਲ ਕਰ ਰਿਹਾ। ਦੱਸ ਯਾਰ, ਜਿਹੜਾ ਪਲੋਟੋ ਦੇ ਪਹਿਲਾਂ ਉੱਥੇ ਇੰਨੀ
ਮਿੱਟੀ ਆ, ਉੱਥੋਂ ਖਲੋਤੇ ਚੰਦ ਨਹੀਂ ਨਜ਼ਰ ਆਉਂਦਾ, ਜਿਹੜਾ ਕੱਲਾ ਹੀ ਆ ਤੂੰ ਦੜੀ ਨਹੀਂ ਇਹ ਉੱਤੋਂ ਪੂਰੀ ਦੁਨੀਆ 'ਚ ਝੰਡਾ ਪੀਰ ਨਜ਼ਰ ਆਉਂਦੇ ਆ। ਉੱਥੇ ਇੱਕ ਨਾਜ਼ਮ ਦਾ ਇੰਤਖਾਬੀ ਨਿਸ਼ਾਨ ਚੰਨ ਸੀ, ਉਹ ਨਹੀਂ ਨਜ਼ਰ ਆਇਆ। ਉਸ ਤੋਂ ਬਾਅਦ ਇੱਕ ਬੰਦਾ ਇੱਥੋਂ ਜਿਹੜਾ ਜਿਹਨੇ ਪਹਿਲਾ ਕਦਮ ਚੰਦ ਤੇ ਰੱਖਿਆ ਵਾ, ਉਹ ਝੰਡਾ ਪੀਰੋਂ ਫੁੱਲ ਤੁਨ ਪੁੰਜਾ ਕਰਕੇ 37 ਕਿਲੋ ਭਾਰੋਂ ਲਾਉ ਸੀਗਾ। 37 ਕਿਲੋ ਚੰਦ ਤੇ ਜਾਣ ਵਾਸਤੇ 37 ਕਿਲੋ ਭਾਰ ਲੈ ਗਿਆ, ਸਾਗ ਅਲਸੀ ਦੀਆਂ ਪਿੰਨੀਆਂ, ਚੰਨ ਵਾਲੀ ਮਾਈ ਵਾਸਤੇ ਗੰਨੇ। ਉਹਦੇ ਕੋਈ ਗਲਤੀ ਭਲਾ ਕੀ ਹੋਈ, ਗੰਨੇ ਡੇਗੇ, ਗੰਨਾ ਚੰਦ ਤੇ ਫਿਰ ਗਿਆ, ਗੰਨਾ ਆਰ ਪਾਰ ਹੋ ਗਿਆ। ਹਾਂ ਚੰਦ ਤੇ ਗੰਨਾ ਆਰ ਪਾਰ ਹੋ ਗਿਆ, ਮਾਈ ਨੇ ਰੌਲਾ ਪਾਤਾ ਕਿ ਚੰਨ ਪਾੜਤਾ ਨੇ, ਚੰਨ ਪਾੜਤਾ। ਉਹ ਵਾਪਸ ਉਹ ਭਾਈ ਦਾ ਨਾਂ ਚੰਨ ਸੀ। ਭਈ ਯਾਰ ਜਾਣਦੇ ਯਾਰ ਉਹਦੇ ਸਿਰ 'ਚ ਅੱਛਾ ਜੀ ਠਹਿਰ ਜਾਓ, ਦਾਨੇ ਸਾਹਿਬ ਤੁਸੀਂ ਦੱਸੋ ਤੁਹਾਡਾ ਇਲਾਕਾ ਕਿਹੜਾ ਵਾ? सर हमारा इलाका जौहर कॉलोनी बी ब्लॉक। ਨਹੀਂ ਨਹੀਂ ਉਹਦਾ ਸਹੀ ਨਾਂ ਕੀ? सही वो कोठी ਪੁਰਾਣਾ ਨਾਂ ਕੀ ਉਹਦਾ? ਉਸਤਾਦ ਜੀ ਗਾਜ਼ੀਆਬਾਦ। नहीं वो मैं उधर से छोड़ दिया हमने। ਆ ਹਲਕੀ ਹਲਕੀ ਗਰਮੀ ਹੋਣੀ, ਲੋਕਾਂ ਨੇ ਸ਼ਾਰਟਸ ਪਾ ਕੇ ਨਾ ਅੱਧੀਆਂ ਦੇ ਲੱਤਾਂ ਖਾਲੇ ਦੇ ਕੇ ਬੈਠੇ ਹੋਣਾ, ਦੇਖਿਓ ਜਿਹੜਾ ਖਾਲਾ ਪੈਦਾ ਨਾ ਬਹੁਤ ਹਦਾਇਤ ਵਾਲਾ ਵਾ। ਜੌਹਰਾਬਾਦ। ਇਦਾਂ ਤਾਂ ਫਿਰ ਆਪਕਾ ਕੀ ਨਾਮ ਹੈ मोहल्ले का? ਹਮਾਰਾ अहमद गार्डन। ਅਹਿਮਦ ਗਾਰਡਨ। ਹੁਣ ਉਹਦਾ ਨਾਮ ਬਦਲਣਗੇ, ਹਸਨ ਅਬਦਾਲ ਰੱਖਣਗੇ। नहीं, अहमद गार्डन नहीं। ਅਹਿਮਦ ਗਾਰਡਨ बहुत अच्छा जी। ਅਹਿਮਦ ਗਾਰਡਨ। अच्छा आपका जौहर? जौहर कॉलोनी ਜੋਹਰ ਕਲੋਨੀ जौहर है बी उधर? ब्लॉक। जौहर अभी भी है उधर? जौहर साहब चले गए हैं। ਨਹੀਂ ਉਸਤਾਦ ਜੀ जौहर साहब चले गए ਆੜਾ ਮੱਕੂ ਹੋਣਾ ਤਾਂ ਡਰਾਈ ਫੂਡ ਟਾਈਪ ਨਾਮ ਆ, ਜਿਵੇਂ यार पहले उधर ते पूछन दे ना। ਆਹੋ। ਹਾਂ ਹੁਣ ਤੁਸੀਂ ਪੁੱਛੋਗੇ ਸੈਲਿਬ੍ਰਿਟੀ। ਹਾਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਵਿੱਚ ਮੁਹੰਮਦ ਤਲਹਾ ਸਾਹਿਬ ਨਾਮ ਦੇ ਬੋਲਰ 3-4 ਮੈਚਸ ਉਹਨਾਂ ਨੇ ਸ੍ਰੀਲੰਕਾ ਦੇ ਖਿਲਾਫ ਵੀ ਖੇਲੇ। Bowler ਉਹ ਸੀ। ਭਾਜੀ ਸਾਡੇ ਮਹੱਲੇ ਦੇ। ਮਹੱਲੇ ਦੇ ਹੀ ਆ ਸਾਜੀ ਬਿਲਕੁਲ। ਸੈਲੈਬ੍ਰਿਟੀ ਵੀ ਉਹ ਦੱਸਿਆ ਵਾ। कैसा मुनाफा साजी है वे, हर एक ना रल जाना। ਪਤਾ ਕਿਉਂ ਸਾਜੀ? ਇੱਕ ਦਫਾ ਜਦੋਂ ਦਰਸ਼ ਪਹਿਲੀ ਦਫਾ ਮੈਨੂੰ ਟੱਕਰਿਆ ਸੀ ਨਾ, ਇਹਨੇ ਮੈਨੂੰ ਉਦੋਂ ਦੱਸਿਆ, ਸਾਡੀ ਪਹਿਲੀ ਮੁਲਾਕਾਤ ਜਦੋਂ ਹੋਈ ਸੀ, ਇਹਨੇ ਮੈਨੂੰ ਉਦੋਂ ਦੱਸਿਆ ਸੀ ਕਿ ਬਲਕਿ ਕਾਲੂ ਦਿਖਾਇਆ ਸੀ। ਦਿਖਾਇਆ ਉਹ ਵੀ ਯਾਰ ਤਸਵੀਰ ਵੀ ਭਾਈ ਸੀ। ਨੇ ਤਾਂ ਅੱਧਾ T20 ਖੇਲਿਆ, ਕਿ ਤਾਂ ਪੂਰਾ ਵੀ ਨਹੀਂ, ਅੱਧਾ ਖੇਲ ਕੇ ਘਰ ਆ ਗਿਆ। ਨਹੀਂ ਨਹੀਂ ਸ੍ਰੀਲੰਕਾ ਨਾਲ ਪੂਰੀ ਸੀਰੀਜ਼ ਖੇਲੀ, ਟੈਸਟ ਮੈਚਸ, ਵਨਡੇ ਤੇ ਫਿਰ ਅੱਗੇ ਕਿਉਂ ਨਹੀਂ ਗਏ? ਕੀ ਹੋਇਆ? ਅੱਗੇ ਨਹੀਂ ਕੋਈ ਐਡਾ ਇਹਨਾਂ ਦਾ ਸਾਥ ਦੋਸਤ ਹੀ फास्ट ਸੀ। बॉलर सी। ਹਾਂਜੀ ਫਾਸਟ ਬੋਲਰ ਹੁਣ ਵੀ ਵਾਪਡਾ ਵੱਲੋਂ ਖੇਲ ਰਹੇ ਆ। ਉਹਨਾਂ ਦਾ ਭਾਈ ਛੋਟਾ ਵੀ ਇੱਕ ਅਦਾਰੇ ਵੱਲੋਂ ਖੇਲ ਰਿਹਾ। ਲੇਕਿਨ और ਉਹ कोई ਹੋਰ ਤਾਰਕ ਟੈਡੀ ਸਾਹਿਬ, ਇਹ ਵੀ ਸਾਡੇ ਲਾਗੇ। जौहर टूर्नामेंट ना कहे। ਨਹੀਂ ਉਹ ਥੋੜਾ ਜਿਹਾ ਦੂਸਰਾ ਮਹੱਲਾ ਵਾ, ਲੇਕਿਨ ਲੱਗ ਗਿਆ। नहीं वो इधर नहीं सी मंडी क्वार्टर में ਨਹੀਂ ਉਹ ਗਾਰਡਨ ਮੁਹੱਲਾ, ਗਾਰਡਨ ਹੈਦਰਾਬਾਦ। ਸਿਰਫ ਇਹਦੀ ਗੱਲ ਨਹੀਂ ਅਸਲ ਘਰ ਉਹਨਾਂ ਦਾ ਉੱਥੇ ਸੀ। ਹਾਂਜੀ ਲਓ ਜੀ ਸਾਰਿਆਂ ਦਾ ਹੋ ਗਿਆ। ਨਹੀਂ ਇਹਦਾ ਤੇ ਮੈਂ ਇਹਦਾ ਤਾਂ ਇਲਾਕਾ ਹੀ ਨਵਾਂ ਬਣਿਆ ਨਾ। ਮਦੀਨਾ ਟਾਊਨ ਹਦਾਇਤ ਵਾਲਾ। ਮਦੀਨਾ ਟਾਊਨ ਦੇ ਵੀ ਬੜੇ ਆਏ ਨੇ ਬੰਦੇ। ਐਟਮਾ ਹੈ ਨੇ। ਬੜੀਆਂ ਆਈਟਮਾਂ ਨੇ ਉਸਤਾਦ ਜੀ ਤੁਸੀਂ ਆਪਣਾ ਦੱਸੋ। ਕਿੱਥੋਂ ਦੇ ਬਿਲੋਂਗ ਕਰਦੇ ਹੋ? ਰਜ਼ਾਬਾਦ। ਰਜ਼ਾਬਾਦ। ਉੱਥੇ ਦੀ ਕੋਈ ਉੱਥੇ ਕੋਈ ਵੱਡੀ ਸ਼ਖਸੀਅਤ? ਸੈਲੈਬ੍ਰਿਟੀ ਕੋਈ ਉੱਥੋਂ ਦਾ ਕੋਈ ਸਿਸਟਮ ਹਾਂਜੀ ਕੋਈ ਹੈ ਵੀ ਕੋਈ ਵੱਡਾ ਬੰਦਾ? ਯਾਰ ਰਜ਼ਾਬਾਦ ਦਾ ਤੇ ਹੁਣ ਮੈਂ ਤੇ ਚਲੋ ਅਸੀਂ ਇਹਦੇ ਵਿੱਚ ਨਹੀਂ ਆ ਰਹੇ ਨਾ, ਅਸੀਂ ਕਿਹਾ ਸੀ ਨਹੀਂ ਆਉਣਾ। हाँ ਰਜ਼ਾਬਾਦ ਦੇ ਸਾਡੇ ਇਦਾਂ ਹੀ ਕ੍ਰਿਕਟਰ ਸੀ, ਜਮਸ਼ੇਦ ਸ਼ੇਰਾ ਉਹਨਾਂ ਨੂੰ ਕਹਿੰਦੇ ਸੀ। ਹਾਂਜੀ ਹਾਂਜੀ ਟੇਪ ਬਾਲ ਦੇ। ਨਹੀਂ ਹਾਰਡਬਾਲ ਦੇ। ਓਹੋ ਅੱਛਾ ਜੀ। ਹਾਰਡਬਾਲ ਦੇ ਤੇ ਉਹ ਖੇਡਣ ਵੀ ਗਏ ਸੀ, ਮੈਂ ਅੱਗੇ ਵੀ ਦੱਸੀ ਗੱਲ। ਬਹੁਤ ਕਮਾਲ ਬੈਸ ਨੇ, ਲੇਕਿਨ ਤੁਹਾਡੀ ਇੱਕ ਬੈਡ ਲੱਕ ਹੁੰਦੀ ਹੈ ਕਿ ਤੁਸੀਂ ਸਿਫਰ ਤੇ ਆਊਟ ਹੋ ਗਏ ਜਾਂ ਸਟਾਰ ਤੇ ਨਹੀਂ ਸਮਝ ਆਈ, ਆਊਟ ਹੋ ਗਏ। ਲੇਕਿਨ ਬੈਟ ਬਹੁਤ ਅੱਛਾ ਸੀ ਉਹ। ਵਾਹ ਵਾਹ। ਤੇ ਚਲੋ ਸੈਲੈਬ੍ਰਿਟੀ ਤੇ ਨਹੀਂ ਬਣ ਸਕੀ ਉਹ। ਹੋਰ ਉੱਥੇ ਕੌਣ? ਹੋਰ ਉੱਥੇ ਯਾਰ ਮੈਂ ਸੁਣਿਆ ਵਾਂ ਕਿ ਹੈ ਸੀ ਇੱਕ ਆਰਟਿਸਟ। ਕੌਣ ਦੱਸੋ ਸਹੀ ਰਾਜ। ਤੁਸੀਂ ਵੀ ਗੱਲ ਨਹੀਂ ਕਰਨੀ ਦੁਬਾਰਾ ਕੋਈ। ਚਲੋ ਠੀਕ ਹੈ ਜੀ। ਦੱਸੋ। ਮੈਂ ਸੁਣਿਆ ਵਾਂ ਕਿ ਬਾਜੀ ਰੇਸ਼ਮ ਉੱਥੇ ਦੀ ਸਾਡੇ 9 ਨੰਬਰ ਗਲੀ ਕੇ 11 हाँ जी हाँ जी ਹਾਂ, ਉੱਥੇ ਦੇ ਨੇ अजब गुल साहब उस्ताद। ਅਜਬ ਗੁਲ ਸਾਹਿਬ ਦੇ ਸਸੁਰਾਲ ਉੱਥੇ ਸੀ। अच्छा अच्छा ਇਹ ਕਦੋਂ ਦੀਆਂ ਗੱਲਾਂ ਜੀ? ਰੇਸ਼ਮ ਸਾਹਿਬਾ ਵਾਕਈ ਹਾਂਜੀ ਰਜ਼ਾਬਾਦ। ਨਹੀਂ 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 ਨਹੀਂ, ਜਦੋਂ ਰੇਸ਼ਮ। ਸਾਡੀ ਹੋਸ਼ ਦੇ ਵਿੱਚ ਆ ਰੇਸ਼ਮ ਸਾਹਿਬ ਤਾਂ ਚਲੇ ਗਏ ਸੀਗੇ। ਹਾਂ ਨਹੀਂ ਨਹੀਂ ਅਸੀਂ ਛੋਟੇ ਛੋਟੇ ਹੁੰਦੇ ਸਾਂ। ਰੇਸ਼ਮ ਫਿਲਮ ਸਟਾਰ ਰੇਸ਼ਮ ਸਾਹਿਬ। ਹਾਂਜੀ हाँ जी ਲੈ ਰੇਸ਼ਮ ਵੀ ਸਾਹਿਬ। ਜੁਦਾਈ। ਓਏ ਨਹੀਂ ਯਾਰ ਉਹ ਰੇਸ਼ਮਾ ਵਾ। ਰੇਸ਼ਮ ਰੇਸ਼ਮ ਫਿਲਮ ਸਟਾਰ ਰੇਸ਼ਮ। ਉਹ ਰੇਸ਼ਮ ਯਾਰ। ਹਾਂ, ਉਹ ਜਿਹੜੇ ਅੱਜ ਕੱਲ ਖਾਣੇ ਵੀ ਪਕਾਉਂਦੇ ਹੁੰਦੀਆਂ। ਹਾਂ 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 ਓਏ ਅੱਛਾ ਇਹ ਜੀ। ਇੱਥੇ ਰਹਿੰਦੀਆਂ ਸੀ? ਸਾਜੀ ਤੁਸੀਂ ਲਾਈਵ ਨਹੀਂ ਉਹਨਾਂ ਨੂੰ ਨਹੀਂ, ਉੱਥੇ ਹਾਜ਼ਰ ਸੈਲੈਬ੍ਰਿਟੀ, ਹਾਜ਼ਰ ਕੰਟੀਨਿਊਟੀ। हाजिर ही। ਹਾਂ ਜਿਹੜੇ ਉੱਥੇ ਰਹਿ ਵੀ ਰਹੇ ਹੁਣ। ਉੱਥੇ ਰਹਿ ਵੀ ਰਹੇ ਹੋ ਨਹੀਂ ਨਹੀਂ ਇਦਾਂ ਦੀ ਕੋਈ ਸੈਲੈਬ੍ਰਿਟੀ ਵੀ ਨਹੀਂ ਹੁੰਦੀ ਜਿਹੜੀ ਉੱਥੇ ਹੀ ਰਹਿ ਰਹੀ ਹੋਵੇ, ਸਾਰੇ ਚਲੇ ਜਾਂਦੇ ਹੁੰਦੇ ਆ। ਸੈਲੈਬ੍ਰਿਟੀ ਖਾਨ ਸਾਹਿਬ, ਨੁਸਰਤ ਖਾਨ ਸਾਹਿਬ, ਰਾਹਤ, ਉੱਥੇ ਰਹਿ ਤਾਂ ਰਹੇ ਆ। डी ग्राउंड ਰਿਜ਼ਵਾਨ ਮੌਜ਼ਮ ਸਾਹਿਬ। ਹੂੰ ਹੁਣ ਸਾਡੇ ਸ਼ੇਰ ਅਲੀ ਮੇਰੇ ਲਈ ਸਾਹਿਬ ਜਿਹੜੇ ਸਾਡੇ ਸੈਲੈਬ੍ਰਿਟੀ ਨੇ ਉੱਥੇ ਹੀ ਰਹਿ ਰਹੇ। ਉਹ ਉੱਥੇ ਰਹਿ ਰਹੇ ਨੇ। ਠੀਕ ਲੇਕਿਨ ਹੈ ਅਗਰ celeb- ਲੇਕਿਨ ਮੋਸਟਲੀ 99% ਚਲੇ ਜਾਂਦੇ ਨੇ। ਇਹ ਚਲੇ ਕਿਉਂ ਜਾਂਦੇ ਉਸਤਾਦ ਜੀ? ਹਾਏ ਯਾਰ ਕੰਮ ਦੇ ਵਾਲੇ ਨਾਲ ਜ਼ਰੂਰੀ ਨਹੀਂ ਹੁੰਦਾ, ਉਹਨਾਂ ਦਾ ਦਿਲ ਨਹੀਂ ਕਰਦਾ ਆਪਣਾ ਘਰ ਛੱਡਣ ਨੂੰ। ਇਹ ਗਲਤ ਗੱਲ ਆ ਕਿ ਜੀ ਪੈਸਾ ਆ ਗਿਆ ਤੇ ਫਲਾਣਾ ਕਰ, ਨਹੀਂ ਇਹ ਗਲਤ ਗੱਲ ਆ। ਨਹੀਂ। ਹਾਲਾਤ, ਕੰਮ, ਤੁਹਾਡੀ ਲਾਈਫ ਚੇਂਜ ਹੋ ਜਾਂਦੀ ਆ, ਤੁਹਾਡੇ ਮਿਲਣ ਗਿਲਣ ਵਾਲੇ ਚੇਂਜ ਹੁੰਦੇ, ਤੁਹਾਡਾ ਸਾਰਾ ਜਿਨ੍ਹਾਂ ਦੇ ਨਾਲ ਤੁਹਾਡਾ ਰੋਜ਼ਮਰਰਾ ਦਾ ਤਲਕ ਉਹ ਸਾਰੇ ਲਾਹੌਰ ਨੇ। हाँ जी ਹਾਂਜੀ इंडस्ट्री ਕੰਮ ਦਾ ਇੰਡਸਟਰੀ ਲਾਹੌਰ ਆ, ਕਰਾਚੀ ਆ, ਇੱਕ ਮਿਸਾਲ ਆ। ਤੁਸੀਂ ਰਿਹਾਇਸ਼ ਫੈਸਲਾਬਾਦ ਰੱਖ ਵੀ ਲਵੋ, ਅੱਛਾ ਇਹ ਨਹੀਂ ਹੁੰਦਾ ਕਿ ਟੋਟਲੀ ਚਲੇ ਜਾਂਦੇ, ਇੱਥੇ ਘਰ ਹੁੰਦਾ ਵਾ। ਲੇਕਿਨ ਤੁਹਾਨੂੰ ਫੇਰ ਵੀ ਤੁਸੀਂ ਇਹ ਨਹੀਂ ਕਰ ਸਕਦੇ ਕਿ ਰੋਜ਼ ਰਾਤ ਨੂੰ ਘਰ ਆਓ। ਹਾਂਜੀ ਹਾਂ ਇਸ ਲਈ ਹੁਣ ਜਿੰਨਾ ਵੀ ਸਵੇਰ ਮੀਟਿੰਗ ਆ, ਮਿਲਣਾ ਵਾ, ਉਹ ਸਾਰੇ ਲਾਹੌਰ ਨੇ। ਇੱਕ ਮਿਸਾਲ ਆ, ਇੰਡਸਟਰੀ ਲਾਹੌਰ ਆ।
ਚਲੋ ਸਵੇਰ ਕੋਈ ਘਰ ਆ ਗਏ ਮਿਲਣ, ਆਜੋ ਯਾਰ ਘਰ ਹੀ ਆਜੋ, ਘਰ ਗੱਲ ਕਰ ਲੈਣੇ ਆ, ਆਜੋ ਚਲੋ ਮੈਂ ਆ ਜਾਣਾ ਯਾਰ, ਚਲੋ ਮੈਂ ਫਲਾਂ ਚੈਨਲ ਤੇ ਉੱਥੋਂ ਮੈਂ ਤੁਹਾਡੇ ਵੱਲ ਆ ਜਾਣਾ ਰਾਤ ਨੂੰ ਆਪਣੇ ਘਰ। ਇੱਥੇ ਹੁਣ ਅਗਰ ਸਾਰਾ ਕੁਝ ਲਾਹੌਰ ਆ, ਇੱਥੇ ਕਿੱਦਾਂ ਮੈਨੇਜ ਕਰਨਗੇ? ਫਿਰ ਉਹਨਾਂ ਨੂੰ ਇੱਕ ਘਰ ਮਜਬੂਰਨ ਲਾਹੌਰ ਰੱਖਣਾ ਪੈਣਾ। ਉਹ ਰੱਖਿਆ ਵੀ ਹੈ ਕਈਆਂ ਨੇ, ਐਂਦਾ ਹੀ ਹੁੰਦਾ। ਬੜਿਆਂ ਨੇ ਰੱਖਿਆ, ਬੜਿਆਂ ਨੇ। ਠੀਕ ਹੈ ਨਾ। ਜਿੰਨੇ ਤੁਹਾਡੇ ਥੀਏਟਰ ਦੇ ਆਰਟਿਸਟ ਨੇ ਸਾਰੇ ਇਧਰ ਉਧਰ ਦੇ ਸ਼ਹਿਰਾਂ ਤੋਂ ਹੀ ਨੇ ਇਸ ਟਾਈਮ ਲਾਹੌਰ ਸੈਟਲ। ਫੈਸਲਾਬਾਦ ਦੇ ਜਿੰਨੇ ਨੇ, ਨਸੀਮ ਵਿੱਕੀ ਸਾਹਿਬ, ਕੈਸਰ ਰੁਪਈਆ ਸਾਹਿਬ, ਹੋਰ ਵੀ ਜਿੰਨੇ ਨੇ, ਇਹ ਸਾਰੇ ਇਹਨਾਂ ਦੇ ਘਰ ਇੱਥੇ ਹੈਗੇ ਨੇ, ਲੇਕਿਨ ਸ਼ਿਫਟ ਲਾਹੌਰ ਹੋ ਗਏ ਨੇ ਪੱਕੇ ਪੱਕੇ। ਇੱਥੇ ਕਦੀ ਕਦੀ ਆ ਜਾਂਦੇ ਨੇ। ਤੇ ਲਿਆਦਾ ਇਹਦਾ ਇਹ ਮਤਲਬ ਨਹੀਂ ਕਿ ਹੁਣ ਵੀ ਉੱਥੇ ਰੇਸ਼ਮ ਜੀ ਉੱਥੇ ਹੀ ਰਹਿਣ, ਜਾਂ ਕੋਈ ਐਸਾ ਤੂੰ ਕਵੇਂ ਰਜ਼ਾਬਾਦ ਜਿਹੜਾ ਉੱਥੇ ਰਹਿੰਦਾ ਹੋਵੇ ਇਸ ਟਾਈਮ। ਨਹੀਂ, ਰੇਸ਼ਮ ਜੀ ਨੂੰ ਚਾਹੀਦਾ ਸੀ ਉੱਥੇ ਕੋਈ ਸ਼ਹਿਰ ਛੱਡ ਆਉਂਦੇ, ਕੋ ਆਪਣਾ ਭਤੀਜਾ ਕੋ ਭਾਣਜਾ ਤੋਂ ਛੱਡ ਆਉਂਦੇ ਜਿਹਨੂੰ ਮਿਲਣ ਵਾਸਤੇ ਆਉਂਦੇ। ਹੋ ਸਕਦਾ ਉਹਨਾਂ ਦੇ ਰਿਸ਼ਤੇਦਾਰ ਹੋਣ। ਉਸਤਾਦ ਜੀ ਮੈਨੂੰ ਕੋਈ ਦਿਓ ਮਸ਼ਵਰਾ, ਮੈਂ ਛੱਡਣਾ ਚਾਹੁੰਦਾ। ਕਿਹੜੀ ਮੈਂ ਨਾ ਲੁੱਕ ਮੈਂ ਹੁਣ ਨਾ ਛੱਡੀ। ਨਹੀਂ ਮੈਂ ਉਹਨਾਂ ਨੂੰ ਨਹੀਂ ਛੱਡਣ ਦੇਣਾ। ਉਹ ਮਰੇ ਇੱਕੋ ਹੀ ਮਾੜੀ ਮੋਟੀ ਤੇ ਸੈਲੇਬ੍ਰਿਟੀ ਹੈ, ਤੂੰ ਵੀ ਉਹ ਛੱਡ ਕੇ ਆ ਗਿਆ, ਪਿੱਛੇ ਕੀ ਰਹਿ ਜਾਣਾ? ਨਹੀਂ ਉਸਤਾਦ ਜੀ ਉੱਥੇ ਮੈਂ ਆ ਜਾਣਾ ਵਾ, ਨਹੀਂ ਚੇਂਜ ਕਰ ਲੈਣਾ ਮੁੱਕਣਾ ਮੈਂ। ਉੱਥੇ ਜਿਨ੍ਹਾਂ ਦੇ ਦੇਣੇ ਲੈਣੇ ਤੁਹਾਨੂੰ ਛੱਡਣ ਦਿੰਦੇ ਭਲਾ? ਮਿੱਠੇ ਨਹੀਂ ਅਲਹਮਦੁਲਿਲਾ। ਕੀ ਹੋ ਗਿਆ ਤੈਨੂੰ? ਉਸਤਾਦ ਜੀ ਤੋਂ ਇਲਾਵਾ ਕਿਸੇ ਨੂੰ ਦੇਣੇ? ਛੋਟਾ ਕਾਲੂ ਜਿਹੜਾ ਗਿਰੇਬਾਨ ਤੋਂ ਡੇਲੀ ਫੜਦਾ ਸੌਣ ਤੋਂ ਘੰਟਾ ਪਹਿਲੇ, ਉਹ ਤਾਂ ਅਸੀਂ ਫਿਲਮ ਦੀ ਅੱਜ ਉਸਤਾਦ ਜੀ ਦੇਖੋ ਕੀ ਕਰ ਫਿਲਮ ਚਲਾਈ ਇਹਦੇ ਨਾਲ। ਸਾਜੂ ਨੇ ਮੇਰੇ ਕੋਲ ਮੰਗੇ ਪੈਸੇ। ਹੁਣ ਦੇਖੋ ਮੈਂ ਕਿਹਾ ਯਾਰ ਮੇਰੇ ਕੋਲ ਨਹੀਂ ਹੈਗਾ ਇਸ ਟਾਈਮ। ਕਹਿੰਦਾ ਠੀਕ ਆ। ਅਗਲੇ ਦਿਨ ਆਇਆ, ਕਹਿੰਦਾ ਯਾਰ ਉਹ ਪੁੱਛਦੇ ਸੀ ਤੇਰਾ ਯਾਰ ਉਹਦਾ ਮੈਸੇਜ ਦਾ ਜਵਾਬ ਤਾਂ ਦੇ ਦੇ, ਗੇਟ ਖੋਲ ਕੇ ਮੈਂ ਅੰਦਰ ਬੈਠਾ। ਉੱਚੀ ਜਾਨੀ ਕਹਿ ਕੇ ਚਲਾ ਗਿਆ। ਭਰਜਾਈ ਨੂੰ ਸੁਣਾ ਗਿਆ। ਅੱਛਾ ਗੇਮ ਪਾ ਗਏ। ਕਹਿੰਦਾ ਯਾਰ ਉਹ ਕੁੜੀ ਨੇ ਮੈਸੇਜ ਕੀਤਾ, ਹੁਣ ਮੈਨੂੰ ਕਰੀ ਜਾਂਦੀ ਯਾਰ, ਕੀ ਕਹਿਣਾ ਮੈਂ ਉਹਨੂੰ, ਮੈਨੂੰ ਤਾਂ ਦੱਸ ਦੇ। ਅੱਛਾ ਉੱਚੀ ਆਵਾਜ਼ ਗੇਟ ਚ ਖਲੋ ਕੇ ਕਹਿ ਕੇ ਨਿਕਲ ਗਿਆ। ਤੇ ਹੁਣ ਲਾਲਾ ਮੈਨੂੰ ਇੰਜ ਘੂਰੀ ਪਾਉਣ ਦਿਆ। ਅੱਛਾ ਤੂੰ ਉਹਨੂੰ ਕੱਲ ਪੈਸੇ ਨਹੀਂ ਦਿੱਤੇ? ਹਾਂਜੀ। ਤੇ ਮੈਂ ਪਿੱਛੇ ਆਵਾਜ਼ਾਂ ਮਾਰਿਆ, ਮੈਂ ਗੱਲ ਤਾਂ ਸੁਣ ਲੈ। ਮੈਂ ਕਿਹਾ 10 ਲੈ ਲੈ ਯਾਰ, 5000 ਮੰਗਿਆ ਮੈਂ 10000 ਲੈ ਲੈ। ਕਹਿੰਦਾ ਘਰ ਕਹਿ ਜਾ ਕਿ ਅਸੀਂ ਕੋਈ ਗੱਲ ਨਹੀਂ। ਤੇਰੀ ਮਿਹਰਬਾਨੀ ਆ। ਅਦਾਨੇ ਦੇ ਸਾਹਮਣੇ ਬੈਠਿਆ ਮੈਂ ਮੈਸੇਜ ਕੀਤਾ। ਅੱਛਾ 5000 ਮੰਗਿਆ ਤੇ ਇਹਨੇ ਕਿਹਾ ਯਾਰ ਮੇਰੇ ਕੋ ਨਹੀਂ ਹੈਗੇ। ਹਾਂਜੀ। ਤੇ ਉਹ ਆਰਾਮ ਨਾਲ ਅਗਲੇ ਦਿਨ ਆਇਆ, ਗੇਟ ਖੋਲ ਕੇ ਤੇ ਦੂਰੋਂ ਕਹਿੰਦਾ ਭਾਬੀ ਦੇ ਸਾਹਮਣੇ ਕਹਿ ਰਿਹਾ ਚਾ, ਓ ਯਾਰ ਉਹ ਕੁੜੀ ਨੂੰ ਤਾਂ ਕੁਝ ਕਹਿ ਲਾ, ਮੈਨੂੰ ਮੈਸੇਜ ਕਰੀ ਜਾਂਦੀ, ਉਹਨੂੰ ਕੀ ਕਹਿਣਾ ਯਾਰ, ਉਹਨੂੰ ਕਹਿ ਜਲਦੀ ਯਾਰ ਕੁਝ ਆਇਆ। ਚੱਲ ਉਹਦੇ ਨਾਲ ਇੱਕ ਵਾਰੀ ਗੱਲ ਕਰ ਲੈ। ਉਹਨੇ ਇੱਕ ਵਾਰੀ ਗੱਲ ਕਰ ਲਈ ਯਾਰ। ਤੇ ਮੈਂ ਜੁੱਤੀ ਵੀ ਨਹੀਂ ਭਾਈ ਭੱਜ ਕੇ ਬੂਹੇ ਤੇ ਆਇਆ ਵਾਂ, ਨਿਕਲ ਗਿਆ ਜਾਤੀ। ਕੀ ਇਹਨੇ ਸਾਲ ਕੱਢੇ? ਤੇ ਕਾਲੂ ਕਹਿ ਰਿਹਾ ਅੱਗੇ 5 ਲੈਣਾ ਸੀ, 10 ਲੈ ਲਾ। ਘਰ ਆ ਕੇ ਕਹਿ ਰਿਹਾ ਤੇਰੀ ਮਿਹਰਬਾਨੀ ਆ। ਨਹੀਂ ਉਹ ਕਲੀਅਰੈਂਸ ਉਹ ਮਿਲੇਗੀ ਉਹਨੂੰ, ਤੇ ਲਾਲੇ ਨੇ ਨਹੀਂ ਤੇ ਮਾਫ ਨਹੀਂ ਕਰਨਾ ਸਾਜ। ਹਾਂ ਨਹੀਂ ਅੱਜ ਮੈਂ ਜਾਣਾ ਹੀ ਨਹੀਂ ਘਰ ਸਾਜ ਜੀ। ਤਪੀ ਪਈ ਆ ਸਾਜ ਜੀ। ਅੱਛਾ ਕੈਸੀ ਗੱਲ ਆ ਜਿਹਦੀ ਬਰਥਡੇ ਤੇ ਘਰ ਘਰੋਂ ਬਾਹਰ ਆ, ਬਰਥਡੇ ਤੇ ਘਰੋਂ ਬਾਹਰ ਖਾਏ ਰੋਟੀ। ਨਹੀਂ ਭਾਈ ਇਹ ਕਿਦੋਂ ਦੀ ਗੱਲ ਆ? ਅੱਜ ਦੀ ਸਵੇਰ ਨਹੀਂ ਸਾਜ ਜੀ। ਅੱਛਾ ਅੱਜ ਗੇਮ ਪਾ ਗਿਆ? ਪਰਸੋਂ ਉਹਨੇ ਮੰਗੇ ਆ, ਮੈਂ ਕਿਹਾ ਯਾਰ ਹੈ ਨਹੀਂਗੇ। ਉਸਤਾਦ ਜੀ ਭਾਬੀ ਨੂੰ ਕਹਿ ਦੇ ਵੀ ਕਾਲੂ ਤੇਰਾ ਬੇੜਾ ਸ਼ੁਕਲਾ ਭਾਬੀ ਨੂੰ ਕਹਿ ਦੇ। ਨਹੀਂ ਉਹਨੂੰ ਦੇਖ ਲਿਆ, ਉਹਨੂੰ ਪਤਾ ਲੱਗ ਗਿਆ। ਨਹੀਂ ਉਸਤਾਦ ਜੀ ਅੱਗੇ ਹਫਤਾ ਹੋ ਗਿਆ ਬਾਹਰ ਸੀ, ਅੱਜ ਹੀ ਘਰ ਤੂੰ ਦੱਸਿਆ ਕਿ ਐਸ ਤੋਂ ਕਹਿ ਕੇ ਗਿਆ? ਉਹ ਕਹਿੰਦੀ ਨਹੀਂ ਤੂੰ ਪਲੈਨਿੰਗ ਹੈ ਤੁਹਾਡੀ, ਤੂੰ ਗੱਲ ਹੁਣ ਗੇੜੇ 'ਚ ਲਿਆ ਰਿਹਾ ਵਾ। ਨਹੀਂ ਉਹਨੂੰ ਕਹਿ ਕਿ ਤੂੰ ਬੇਵਕੂਫ ਹੈ ਨਾ ਸੋਚ ਕਿ ਅਗਰ ਸਾਡੀ ਪਲੈਨਿੰਗ ਹੋਵੇ, ਆਪਸ 'ਚ ਅਸੀਂ ਰਲੇ ਵੀ ਹੋਈਏ, ਗੱਲ ਨਾ ਹੋਵੇ, ਤੂੰ ਪਾਗਲ ਦਾ ਪੁੱਤਰ ਹੈ, ਮੇਰੀ ਏਡੀ ਸੀਕ੍ਰੇਟ ਗੱਲ ਉੱਚੀ ਆਵਾਜ਼ 'ਚ ਕਹਿ ਕੇ ਜਾਵੇ। ਤਾਂ ਜੀ ਉਹ ਕਹਿੰਦੇ ਤੁਸੀਂ ਹੈ, ਤੂੰ ਆ ਚੇਂਜ ਕਰ ਲਿਆ ਆਪਣੇ ਆਪ ਨੂੰ, ਬੂਟ ਪਾ ਰਿਆ ਮੈਂ, ਤੂੰ ਆ ਦੇਖ ਪੁੱਛਿਆ ਰੱਖ ਬੁੱਢੀਆਂ ਨੂੰ ਬੜਾ ਓਏ ਚੇਂਜ ਕੀਤਾ। ਹਾਂ ਉਹ ਚੇਂਜ ਵਾਲਾ ਹਿਸਾਬ ਚੇਂਜ ਆ ਮੇਰਾ, ਮੱਕੋਂ ਦੇ ਹਿਸਾਬ ਚੇਂਜ ਹੀ ਆ ਮਿੱਠੇ। ਉੱਥੇ ਦੇ ਹਿਸਾਬ ਨਾਲ ਹੁਣ ਇਸ ਟਾਈਮ ਮੈਂ ਅਪਗ੍ਰੇਡਡ ਤੇਰੀ ਸੋਚ ਆ। ਬੁੱਢੀਆਂ ਨੂੰ ਵੀ ਬੜਾ ਰੌਲਾ ਹੁੰਦਾ। ਹਾਂਜੀ। ਬੁੱਢੀਆਂ ਨੂੰ ਵੀ ਬੜਾ ਸਾੜ ਹੁੰਦਾ ਕਿ ਇਹ ਨਵੇਂ ਬੂਟ, ਨਵੀਂ ਪੈਂਟ, ਨਵੀਆਂ ਜਰਾਬਾਂ, ਨਵਾਂ ਪਰਫਿਊਮ, ਉਤੋਂ ਵਾਲਾਂ ਵਾਲੀ ਮਸ਼ੀਨ, ਕੋਈ ਗੇਮ ਆਏ ਏਦਾਂ ਹੀ ਆ ਸਾਜ ਜੀ, ਹਨਾ? ਬਿਲਕੁਲ। ਸ਼ੇਪ ਵੀ ਚੇਂਜ ਕੀਤੀ, ਪਰ ਸ਼ੱਕ ਤੇ ਆਪੇ ਜਾਣਾ ਵਾ। ਪੂਰਾ ਜ਼ਹੀਰ ਇਕਬਾਲ ਬਣਨ ਡਿਆ ਤੂੰ। ਨਹੀਂ ਉਹ ਤਾਂ ਮੈਂ ਲੁੱਕ ਚੇਂਜ ਕੀਤੀ, ਮੈਨੂੰ ਥੱਲੇ ਮੁੰਡਿਆਂ ਨੇ ਕਿਹਾ ਕਹਿੰਦੇ ਲੁੱਕ ਚੇਂਜ ਕਰ। ਥੱਲੇ ਵਾਲੀ ਬਰਿਆਨ ਵੀ ਚੇਂਜ ਕਰ। ਨਹੀਂ ਓਕੇ ਆ, ਸ਼ਰਟ ਓਕੇ ਆ। ਇਸ ਕਰਕੇ ਉਸਤਾਦ ਜੀ ਉਹਨੂੰ ਹੁਣ ਦੇਖੋ, ਉਹਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਪਰ ਉਹ ਸ਼ੁਲ ਕਰ ਗਿਆ। ਪਰ ਉਹ ਹਕੀਕਤ ਗੱਲ ਆ ਸਾਜ ਜੀ, ਲੜਾਈ ਪਈ ਹੋਈ, ਬੜੇ ਐਸੇ ਫਿਤਨੇ ਲੋਕ। ਲੜਾਈ ਪਈ ਹੋਈ ਆ। ਤੇ ਮੈਂ ਉੱਥੇ ਕਸਮਾਂ ਖਾਣ ਦਿਆਂ, ਮੈਂ ਆਪਣੀਆਂ ਸਫਾਈਆਂ ਪੇਸ਼ ਕਰਨ ਦਿਆਂ ਵਾ। ਯਕੀਨ ਕਰੋ ਦਾਨਿਸ਼ ਨੂੰ ਐਜ਼ ਏ ਬ੍ਰਦਰ, ਦਾਨਿਸ਼ ਤੋਂ ਮੈਸੇਜ ਕੀਤਾ, ਉਹਨੇ ਕਿਹਾ ਨਹੀਂ ਭਾਬੀ ਐਸੀ ਕੋਈ ਗੱਲ ਨਹੀਂ, ਮੇਰਾ ਭਰਾ ਸੁੱਚਲ ਬੰਦਾ, ਹੀਰਾ ਬੰਦਾ ਵਾ। ਉਹਨੇ ਜਿਹੜਾ ਕਹਿਣ ਦਿਆ ਉਹ ਇਦਾਂ ਦਾ ਹੀ ਆ। ਬਾਬਾ ਨਾ 2 ਹਫ਼ਤੇ ਪਹਿਲੇ ਮੈਂ ਨਾ ਬਰੋਡ ਤੇ ਕੁੜੀ ਨਾਲ ਮੈਚ ਲਾਇਆ ਹੋਇਆ। ਮੈਂ ਉਹ ਕਹਿੰਦੀ ਟੀਮ ਮੈਚ ਖੇਡਦੇ, ਮੈਚ ਕਰਕੇ ਨਾ ਭਾਈ ਫੈਸਲ ਨੂੰ ਚੁੱਕਿਆ। ਭਾਈ ਫੈਸਲ ਨੂੰ ਕਿਹਾ, ਮੈਂ ਕਿਹਾ ਭਾਈ ਫੈਸਲ ਇਹ ਬੜੀ ਅੱਛੀ ਹੋਸਟ ਹੈਗੀ। ਦਾਨਿਸ਼ ਵੀ ਨਾਲ ਸੀ। ਮੈਂ ਕਿਹਾ ਭਾਈ ਫੈਸਲ ਇਹ ਬੜੀ ਅੱਛੀ ਹੋਸਟ ਹੈਗੀ ਨਾ, ਮੈਚ ਖੇਡ। ਕਹਿੰਦੇ ਉਹ ਹੁਣ ਭਾਈ ਫੈਸਲ ਚਵੜ ਵਾ, ਪੂਰੇ ਪਿਆਰ ਨਾਲ ਕਹਿ ਰਿਹਾ। ਉਹ ਕਹਿੰਦੇ ਅੱਛਾ ਮਿੱਠੇ ਆ ਵਾ ਜਿਹੜਾ ਤੂੰ ਕਹਿੰਦੇ ਤੈਨੂੰ ਭਰਜਾਈ ਚੈੱਕ ਕਰਵਾਉਣੀ। ਉਹ ਮੈਂ ਕਿਹਾ ਭਾਜੀ ਇਹਨੂੰ ਮਿਊਟ ਕਰੋ ਪਹਿਲੇ, ਆ ਮੋਟੇ ਜਿਹੇ ਮਿਊਟ ਕਰੋ ਪਾਗਲ ਦਾ। ਉਹ ਸੱਚੀ ਮੁੱਚੀ 2-3 ਵਾਰੀ ਗਿਆ। ਫੈਸਲ ਦੀ ਮੈਨੂੰ ਬਹੁਤ ਮਜ਼ਾ ਆਇਆ। ਟਿਕਟੌਕ ਤੇ ਬੈਠਾ ਫੈਸਲ, ਅਸੀਂ ਹੁਣ ਵੈਸੇ ਗੱਲ ਨਹੀਂ ਕਰਦੇ ਟਿਕਟੌਕ ਦੀ, ਲੇਕਿਨ ਵੈਸੇ ਹਵਾਲਾ ਦੇਣ ਲੱਗਾ ਤੇ ਨਾ ਮੈਨੂੰ ਨਹੀਂ ਪਤਾ ਕਿ ਇਹਦੇ ਥੱਲੇ ਲੋਕੀ ਇਹਨੂੰ ਕੀ ਮੈਸੇਜ ਕਰ ਰਹੇ। ਮੈਂ ਆਪਣੀ ਬਰੋਡ ਤੇ ਨਾ, ਤੇ ਉਹ ਦੂਸਰੇ ਦੀ ਬਰੋਡ ਦਾ ਪਤਾ ਨਹੀਂ ਲੱਗਦਾ। ਤੇ ਇੱਕਦਮ ਫੈਸਲ ਨਾਲ ਬੈਠਾ ਇੰਨੇ ਕਰੀ ਜਾ ਰਿਹਾ, ਐਸਾ ਲੈ ਦੇਖ ਕੇ ਨਾ ਇੱਕਦਮ ਕਹਿੰਦਾ
ਹਾਂਜੀ ਹਾਂਜੀ ਅਸੀਂ ਵੀ ਮੰਗਣ ਦਾ ਕੰਮ ਸ਼ੁਰੂ ਕਰ ਲਿਆ ਹਾਂਜੀ ਅਸੀਂ ਵੀ ਇਦਾਂ ਹੀ ਜੀ ਚਲੋ ਮੈਂ ਇਹਦੇ ਦੇਖ ਮੈਂ ਹੱਥ ਦੂਰਾ ਮੈਨੂੰ ਪਤਾ ਲੱਗਾ ਥੱਲੇ ਨਾ ਕਿਸੇ ਨੇ ਕੋਈ ਗੱਲ ਕੀਤੀ ਹੈ ਕਿ ਤੁਸੀਂ ਮੰਗਣ ਲੱਗ ਪਏ ਮੰਗ ਕੇ ਕਰ ਲੈ ਤੇ ਅੱਗੋਂ ਐਡੀ ਤਸੱਲੀ ਨਾਲ ਨਾ ਸਿਰਫ ਮੈਨੂੰ ਇਹਦੀ ਇੰਨੀ ਆਵਾਜ਼ ਹੀ ਆਈ ਹੈ ਤੇ ਮੈਂ ਕਿਹਾ ਫੈਸਲ ਕੀ ਹੋਇਆ ਕਹਿੰਦਾ ਉਹ ਸਾਜੀ ਕੁਝ ਨਹੀਂ ਹੋ ਗਿਆ ਮੈਂ ਕੀ ਕਹਿ ਰਿਹਾ ਸੀ ਕਹਿੰਦਾ ਉਹ ਕਹਿੰਦਾ ਤੁਸੀਂ ਇਹ ਮੰਗਣ ਲੱਗ ਪਏ ਤੇ ਕੱਲਾ ਹੀ ਬੇਟਾ ਐ ਕਰ ਰਿਹਾ ਕਹਿੰਦਾ ਹਾਂਜੀ ਹਾਂਜੀ ਅਸੀਂ ਵੀ ਮੰਗਣ ਲੱਗ ਪਏ ਅਸੀਂ ਵੀ ਇਦਾਂ ਦੇ ਹੋ ਗਏ ਸਾਡਾ ਵੀ ਇਹੀ ਕੰਮ ਚਲੋ ਯਾਰ ਕਸਵੇ ਓਏ ਹੋਏ ਵਾਹ 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 ਓਏ ਉਹ ਬੈਠਾ ਹੋਵੇ ਨਾ ਉਹਨੂੰ ਨਹੀਂ ਪਤਾ ਲੱਗਦਾ ਵੀ ਜਿਹਨੇ ਕੁਛ ਨਹੀਂ ਸੈਂਡ ਕੀਤਾ ਦਿਲ ਕਰੇ ਉਹਨੂੰ ਬਿਸਤ ਕਰ ਰਿਹਾ ਵਾ ਇਹਨੂੰ ਪਤਾ ਨਾ ਉਹਨੂੰ ਕਹੀ ਹੋਆ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਮਿਹਰਬਾਨੀ ਜਨਾਬ ਮੈਂ ਕਹਿੰਦਾ ਚੁੱਕ ਖਿੱਚ ਕੇ ਤੇ ਜਿਹੜਾ ਵਿਚਾਰਾ ਸੈਂਡਿੰਗ ਕਰ ਰਿਹਾ ਉਹਦਾ ਨਾਂ ਹੀ ਨਹੀਂ ਲੈ ਰਿਹਾ ਉਹ ਕਹਿ ਰਿਹਾ ਫੈਸਲ ਭਾਈ ਅਸੀਂ ਪਾਗਲ ਆ ਅਸੀਂ ਉਹ ਅਸਲ ਚ ਉਹਨੂੰ ਪਤਾ ਨਹੀਂ ਲੱਗਦਾ ਵਿਚਾਰੇ ਨੂੰ ਮੈਚ ਮੌਕੇ ਜਿਹੜਾ 2.5 ਮਿੰਟ ਰਹਿੰਦਾ ਵਿਕਟ ਲਿਆ ਉਹ ਚ ਕਹਿੰਦਾ ਪੁੱਟ ਲਾ ਦਿਓ ਕਹਿੰਦਾ 2.5 ਮਿੰਟ ਪਏ ਜੇ ਮੈਂ ਕਿਹਾ ਤੁਸੀਂ ਐਵੇਂ ਦਾਦੀ ਫੜਨੀ ਆ ਕਹਿੰਦਾ ਦਾਦੀ ਫੜਨੀ ਆ ਦਾਦੀ ਜਾਵੇ ਨਾ ਅੱਜ ਯਾਰ ਉਹਨੇ ਅੰਦਰ ਕਹਿੰਦਾ ਅੱਛਾ ਹੈ ਮੈਂ ਭਰਜਾਈ ਜੀ ਨੇ ਮੇਰੀ ਗੱਲ ਕਰਾਉਣੀ ਸੀ ਮੈਚ ਹਾਰ ਕੇ ਐਂਡ ਤੇ ਟਰਨ ਵੀ ਬੜਾ ਮਾਰਦੇ ਆ ਉਸਤਾਦ ਜੀ ਅਸੀਂ ਤੁਹਾਨੂੰ ਕੁਝ ਕਹਿ ਸਕਦੇ ਹਾਂ ਉਸਤਾਦ ਜੀ ਇਫ ਯੂ ਡੋਨਟ ਮਾਈਂਡ ਦਾਦੀ ਤੁਸੀਂ ਸਟਾਪ ਹੀ ਕਰਤੀ ਉਸਤਾਦ ਜੀ ਦਾਦੀ ਆ ਜਾਏਗੀ ਬਹੁਤ ਲੋਕ ਪੁੱਛਦੇ ਯਕੀਨ ਕਰੋ ਉਹ ਕਹਿੰਦੇ ਸੀ ਤੁਹਾਡਾ ਕਰਕੇ ਲਾਈਵ ਵਾਲਾ ਨਿਜ਼ਾਮ ਸ਼ੁਰੂ ਕੀਤਾ ਆ ਜਾਏਗੀ ਦਾਦੀ ਵੀ ਆ ਜਾਏਗੀ ਜਲਦੀ ਦਾਦੀ ਉਦੋਂ YouTube ਤੇ ਆਈ ਸੀ ਯਾਰ ਉਹ ਵੀ ਵਿਚਾਰੀ ਇੱਕ ਵਾਰੀ ਆਈ ਉਹ ਵੀ ਇੰਨਾ ਲੋਕਾਂ ਨੇ ਪਸੰਦ ਕੀਤਾ ਕਿ ਯਾਰ ਇਹ ਬੰਦ ਨਾ ਕਰਨਾ ਹੁਣ ਮੈਨੂੰ ਪਤਾ ਲੱਗਾ ਦਾਦੀ ਬਿਮਾਰ ਆ ਢਿੱਲੀ ਮੱਠੀ ਆ ਅੰਦਰ ਪਈ ਵਿਚਾਰੀ ਸ਼ਾਪਰ ਚ ਹਾਏ ਉਸਤਾਦ ਜੀ ਲੇਕਿਨ ਮੱਕੂਆਨੇ ਨੂੰ ਦੂਸਰਾ ਥਾਈਲੈਂਡ ਕਿਹਾ ਗਿਆ ਦੂਸਰਾ ਨਹੀਂ ਭਾਜੀ ਪਹਿਲਾਂ ਹੀ ਕਿਹਾ ਗਿਆ ਸੀ ਦੂਸਰਾ ਉਧਰ ਵਾ ਉਸਤਾਦ ਜੀ ਅੱਜ ਮੈਂ ਇੱਧਰ ਇੱਥੇ ਰਹਿਣਾ ਐਪਸਟੀਨ ਫਾਈਲਸ ਵਿੱਚ ਨਾਮ ਆ ਗਿਆ ਉਹਦਾ ਕਿਹਦਾ ਐਪਸਟੀਨ ਫਾਈਲ ਚ ਨਾਮ ਆ ਗਿਆ ਅੱਲਾ ਮਾਫੀ ਦੇ ਯਾਰ ਉਹ ਵੀ ਕੀ ਗੇਮ ਓਏ ਤੋਬਾ ਉਹ ਸਹੀ ਆ ਹਾਂਜੀ ਬਿਲਕੁਲ ਉਸਤਾਦ ਜੀ ਉਹਦਾ ਉਹ ਕਹਿੰਦੇ ਵਿਚਾਰੇ ਟਰੰਪ ਵਿਚਾਰਾ ਉਹ ਦਿੰਦਾ ਫਿਰਦਾ ਸਫਾਈਆਂ ਦਿੰਦਾ ਫਿਰਦਾ ਸਾਰੇ ਹੀ ਦੇਣਗੇ ਸਾਰੇ ਦੇਣਗੇ ਹਰ ਬੰਦਾ ਹੀ ਵਿੱਚ ਉਹ ਪਿੱਛੋਂ ਲੀਕ ਕਿੰਨੇ ਕੀਤੀ ਹੈ ਉਹ ਜਿਹੜਾ ਬੰਦਾ ਮਰ ਗਿਆ ਉੱਥੇ ਕਹਿੰਦੇ ਜਿਹੜਾ ਮਰ ਗਿਆ ਹਾਂਜੀ ਅੱਛਾ ਕੋਈ ਮਰਿਆ ਬੰਦਾ ਜੈਫਰੀ ਐਪਸਟੀਨ ਯਾਨੀ ਇਹਨਾਂ ਦੇ ਨਾਲ ਹੀ ਸੀ ਉਹ ਵੀ ਉਹ ਪਾ ਗਿਆ game। ਕਹਿੰਦੇ ਕਿ ਕਮੋ ਬੇਸ਼ ਕੋਈ 20 ਘੰਟੇ ਦਾ ਵੀਡੀਓ ਡਾਟਾ ਬਾਪੂ 80 ਕੁ ਲੱਖ ਤਸਵੀਰ ਹੋਣੀ ਹੈ। ਬਿਲਕੁਲ ਉਹ ਵੀ ਇਹ ਨਾਲ ਸ਼ਾਮਲ ਸੀ ਹਾਂਜੀ ਉਹ ਮੇਨ ਮਰਕਜ਼ੀ ਕਿਰਦਾਰ ਸੀ ਤੇ ਉਹਨੇ ਕਾਤੋਂ ਮਰਨ ਤੋਂ ਬਾਅਦ ਉਹਦੇ ਕਿਸੇ ਨੇ ਕੀਤੀ ਹੋਣੀ ਦੂਜੇ ਨੇ ਕਹਿ ਗਿਆ ਸੀ ਸਾਜੀ ਇੱਕ ਬੰਦੇ ਦੀ ਡਿਊਟੀ ਲਾਈ ਤੁਨੇ ਜਿੱਦਾਂ ਮੈਂ ਕਹੀ ਆ ਹਾਂਜੀ ਵੈਸੇ ਇੱਕ ਗੱਲ ਵਾ ਸੁੱਕਾ ਕੋਈ ਵੀ ਨਹੀਂ ਜਾਣ ਦੇਣ ਡਿਆ ਅਗਲੇ ਪੇਮੈਂਟ ਵੀ ਲੈ ਲੈਂਦੇ ਆ ਤੇ ਬਾਅਦ ਚ ਨਹੀਂ ਇਹ ਬੜੀ ਵੱਡੀ ਗੇਮ ਹੈ ਹਾਂਜੀ ਹਾਂਜੀ ਲੇਕਿਨ ਇਸ ਦੁਨੀਆ ਤੇ ਕੁਝ ਨਹੀਂ ਹੋਣਾ ਇੱਥੇ ਬੜਾ ਕੁਝ ਪਤਾ ਲੱਗ ਗਿਆ ਆਏ ਆਏ ਤੇ ਤੁਸੀਂ ਫੇ ਬਦਲ ਦੋਗੇ ਬਿਆਨ ਆਪਣਾ ਇਹ ਜਿਹੜਾ ਤੁਸੀਂ ਕਰਕੇ ਜਾਣਾ ਉਹ ਕਰਨਾ ਲਾਜ਼ਮੀ ਨਹੀਂ ਕਰਨਾ ਉਹ ਮੈਂ ਕਰਤਾ ਵਾ ਸਾਹ ਜੀ ਮੈਂ ਨਹੀਂ ਅੱਜ ਜਾਣਾ ਮੈਂ ਤੁਹਾਡੀ ਮਿਹਰਬਾਨੀ ਆ ਇੱਥੇ ਮੈਂ ਅੱਜ ਮੇਰਾ ਬਿਸਰਾ ਕਰ ਦੋ ਮੈਂ ਚੱਲ ਤੂੰ ਨਾ ਜਾਏਗਾ ਤੇ ਇੱਥੇ ਕੀ ਹੋ ਜਾਣਾ ਵਾ ਆ ਜਾ ਯਾਰ ਤੂੰ ਇੱਥੇ ਆ ਜਾ ਨਹੀਂ ਸਹੀ ਕਹਿ ਰਹੇ ਸਾਹ ਜੀ ਸਤਾਜੀ ਨੂੰ ਠੰਡ ਚ ਪਾਓ ਇੱਥੇ ਇਹਦਾ ਨੂੰ ਆ ਜਾ ਆ ਜਾ ਤੂੰ ਇੱਥੇ ਇਹਦਾ ਨੂੰ ਇੱਕ ਵਜੇ ਕਹੂੰਗਾ ਸਤਾਜੀ ਮੈਂ ਘਰ ਚੱਲ ਜਾਵਾਂ ਨਹੀਂ ਬਾਹਰ ਨਹੀਂ 1 ਸੋਣਾ ਵਜੇ ਇਹਨੇ 15 ਮਿੰਟ ਬਾਅਦ ਨਹੀਂ ਇੱਥੇ ਨਹੀਂ ਸੋਣਾ ਅੰਦਰ ਆ ਕਹਿ ਜਾ ਰਿਹਾ ਤੂੰ ਆ ਜਾ ਇੱਧਰ ਪੈ ਜਾ ਇੱਥੇ ਸਿਰ ਰੱਖ ਇੱਧਰ ਲੱਤਾਂ ਕਰ ਪੈ ਜਾ ਨਹੀਂ ਅੰਦਰ ਕਹਿ ਰਿਹਾ ਮੈਂ ਅੰਦਰ ਆਪਣੇ ਕਮਰੇ 'ਚ ਆਰਾਮ ਕਰਕੇ ਸੌਂ ਜਾਂਦਾ ਸਾਹ ਚਲੋ ਠੀਕ ਹੈ ਸੋ ਜਾ ਹਵਾ ਫਿਰ ਰਹੀ ਆ ਹਵਾ ਲਓ ਜੀ ਬਾਬਾ ਜੀ ਆਪਣਾ ਖਿਆਲ ਰੱਖੋ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਠੀਕ ਆ ਜੀ ਤੇ ਆ ਬਸ ਅਸੀਂ ਆਪ ਆਪਣੇ ਆਪਣੇ ਇਲਾਕਿਆਂ ਦੀਆਂ ਸੈਲੈਬ੍ਰਿਟੀਆਂ ਵਾਂ ਜਾਓ ਜੋ ਕਰਨਾ ਜੇ ਕਰ ਲਓ ਹਾਂ ਸਹੀ ਗੱਲ ਹੈਨਾ ਮੇਰੇ ਨਾਂ ਦਾ ਹੁਣ ਤੁਹਾਨੂੰ ਦੱਸਾਂਗਾ ਅਗਲੇ ਸ਼ੋਅ 'ਚ ਮੇਰੇ ਨਾਂ ਦਾ ਬਣਾਉਣ ਲੱਗੇ ਆ ਮਕੋਟਾ ਉਹ ਕੀ ਬਣਾਈਦਾ ਹੁੰਦਾ ਮੁਜੱਸਮਾ ਲਿਬਰਟੀ ਤੇਰੇ ਨਾਂ ਦਾ ਮਿੱਠਾ ਮਿੱਠਾ ਮੁਜੱਸਮਾ ਲਿਬਰਟੀ ਆਫ ਝੰਡਾ ਪੀਰ ਮੁਜੱਸਮਾ ਮਿੱਠਾ ਫਾਰਸਪੁਰੇ ਗੋਲ ਚਲਾਣਾ ਥੱਲੇ ਵੱਡੀ ਤਖਤੀ ਲਿਖਣੀ ਨਹੀਂ ਮੁਜੱਸਮਾ ਸਾਡੇ ਇੱਥੇ ਬਣਦਾ ਨਹੀਂ ਨਹੀਂ ਤੇ ਸਾਡੇ ਮੁਜੱਸਮਾ ਬਣਨਾ ਦਾ ਖਾਨ ਸਾਹਿਬ ਨੁਸਰਤ ਦਾ ਬਣਦਾ ਨਹੀਂ ਸਤਾਜੀ ਉਹ ਤਾਂ ਵੱਡੇ ਲੋਕ ਆ ਨਾ ਮੇਰਾ ਅੱਧਾ ਕੁ ਬਣਿਆ ਸੀਗਾ ਉਹ ਹੱਥ ਤੰਗ ਸੀਗਾ ਜਿਸ ਇੰਤਜ਼ਾਮੀਆਂ ਨੇ ਸ਼ੁਰੂ ਕੀਤਾ ਹੁਣ 100 ਰੁਪਏ ਫੀ ਘਰ ਚੋਂ ਲੈਣ ਦੇ ਕਹਿੰਦੇ ਉੱਤੋਂ ਰਹਿ ਗਿਆ ਮੁਜੱਸਮਾ ਸਿਰੋਂ ਲੱਤਾਂ ਹੀ ਧੁਨੀ ਤੋਂ ਉੱਪਰ ਬਣਿਆ ਮਹਲੇ ਭਾਈ ਫੈਸਲ ਯਾਰ ਤੂੰ ਬਣਿਆ ਬਣਾਇਆ ਕਿਸੇ ਦਾ ਲੈ ਲਾ ਉਤੋਂ ਸਿਰਫ ਧੌਣ ਆਪਣੀ ਲਵਾ ਲਾ ਹਾਂ ਲੇਕਿਨ ਤੁਹਾਨੂੰ ਸਟੀਲ ਬਾਡੀ ਹੈ ਨਾ ਮੇਰਾ ਜਿਸਮ ਐਦਾ ਮੈਂ ਮੁਜੱਸਮਾ ਬਣਾ ਕੇ ਲਾਇਆ ਚੌਂਕ ਤੂੰ ਕਿਤੇ ਫਰੌਨ ਦੇ ਜੰਮਦਾ ਨਾ ਦੌਰ 'ਚ ਤੇਰਾ ਉਹਨਾਂ ਨੇ ਆਰਾਮ ਨਾਲ ਬਣਾ ਦੇਣਾ ਉਹਦਾ ਹੱਥ ਬਹੁਤ ਖੁੱਲਾ ਸੀ ਇਸ ਕੰਮ ਜਗ੍ਹਾ ਜਗ੍ਹਾ ਤੇ ਬਣਾਏ ਉਹਨੇ ਆਹੋ ਉਹ ਐਵੇਂ ਬਣਾਤੇ ਉਹ ਕੰਮ ਵਾਲੀ ਦਾ ਵੀ ਬਣਾਤਾ ਮੈਂ ਕਿਹਾ ਚੱਲਤਾ ਉਹ ਤੂੰ ਜਾ ਕੇ ਤੇ ਵੇਖ ਉਹ ਤਾਂ ਬੜੇ ਬਣੇ ਨੇ ਪਤਾ ਨਹੀਂ ਕਿਹਦਾ ਵਾ ਐਵੇਂ ਕੋ ਮੁਸਾਫਰ ਜਾਣੇ ਔਰ ਆ ਮੁਜੱਸਮਾ ਬਣਾ ਤੇਰਾ ਆ ਗਿਆ ਉਹ ਪਤਾ ਚੱਲਾ ਫੇਰੀ ਵਾਲਾ ਜਾਨ ਸ਼ੇ ਵਾਲਾ ਲੈ ਕੇ ਜਾਂਦਾ ਸੀ ਉਹਦਾ ਮੁਜੱਸਮਾ ਬਣਾਤਾ ਆ ਬਹੁਤ ਬੜੇ ਨੇ ਘਰ ਪਰੌਣੇ ਨਾਲ ਬੱਚੇ ਔਰ ਹੁਣ ਉੱਥੇ ਨਹੀਂ ਹੁਣ ਤੂੰ ਉੱਥੇ ਜਾਏਂਗੇ ਨਾ ਉੱਥੇ ਮਿਸਰ ਤੇ ਟੁੱਟੇ ਪਏ ਨੇ ਇੰਨਾ ਇੱਕ ਦਾ ਇੱਧਰ ਪਿਆ ਵਾ ਉਤਲਾ ਉੱਥੇ ਪਿਆ ਵਾ ਉਧਰ ਹਿਸਾਬ ਲੈਣਾ ਇਹਦਾ ਵਾ ਏਦਾਂ ਵਾ ਹਿਸਾਬ ਹਾਂ ਨਾਲੇ ਸਟੈਚੂ ਵਾਲਾ ਭਾਈ ਫੈਸਲ ਨੇ ਮੈਨੂੰ ਸਮਾਨ ਲਿਖਾਇਆ ਤੁਹਾਡਾ
ਚੂਨਾ ਪਟੀਨ ਸਾਰਾ ਕੁਝ ਲਿਖਾਇਆ ਹੋਇਆ ਅੰਦਰ। ਸਟੈਚੂ ਵਾਲੇ ਸ਼ੋਅ ਵਾਸਤੇ? ਹਾਂਜੀ। ਮੈਂ ਉਹਦੇ ਵਿੱਚ ਨਹੀਂ ਹੈਗਾ, ਮੈਂ ਤੁਹਾਨੂੰ ਦੱਸਦਾ। ਨਹੀਂ, ਔਰ ਤੁਸੀਂ ਆਪ ਜ਼ਿੰਮੇਦਾਰ ਹੋ, ਆਪਣਾ ਠੰਡ ਜਿੰਨੀ ਹੈਗੀ। ਇਹਨੇ ਤੁਹਾਨੂੰ ਗਿੱਲੇ ਪਾਣੀ 'ਚ ਚੂਨਾ ਹੱਲ ਕਰਕੇ ਨਾ ਮਿੱਠਾ ਜੀ ਨੰਗਾ ਕਰਕੇ ਤੇਰੇ ਤੇ ਚੂਨਾ ਕਰਨਾ ਤੇ ਤੈਨੂੰ ਉਹਨੇ ਬਾਹਰ ਖਿਲਾਰ ਦੇਣਾ। 42 ਕਿਲੋ ਚੂਨਾ ਲਿਖਾਇਆ ਤੁਹਾਡਾ। ਹੱਲ ਹੈ ਉਹ ਭਾਜੀ ਕਬਰ ਬਣਾਉਣੀ ਆ। ਕਸਮੇ ਉਹਨੇ ਕਿ ਵੱਡਾ ਇਹ ਬਿਲਡਿੰਗ ਜਿੰਨਾ ਬਣਾਉਣਾ ਮੁਜੱਸਮਾ ਉਸਤਾਦ ਜੀ ਦਾ। ਘੋੜੀਆਂ ਗਈਆਂ ਹੀ ਹੋਈਆਂ ਉਸਤਾਦ ਜੀ, ਘੋੜੀਆਂ ਮਜ਼ਦੂਰ ਦੋ। ਉਹਨੇ ਕਿਹਾ 6 ਬੰਦੇ ਹੋਣੇ ਬੜੀ ਚਾਹੀਦੇ ਯਾਰ ਨਾਦਰੀਨ। ਸਟੈਚੂ ਉਸਤਾਦ ਜੀ ਤੁਹਾਡਾ ਮੁਜੱਸਮਾ ਬਣਿਆ ਬਣਾਉਣਾ ਉਸਤਾਦ ਜੀ ਇਹ। ਉਹ ਜਿਹੜਾ ਲਿਬਰਟੀ ਆਫ ਸਟੈਚੂ ਹਾਂਜੀ। ਉਹਦੇ ਤੁਹਾਡੇ ਇੱਥੇ ਅਚਾਰ ਵਾਲਾ ਡੱਬਾ ਫੜਾ ਹੋਇਆ ਇੰਜ ਕਰਕੇ। ਉਹਦੇ ਭਾਰ ਨੇ ਨਹੀਂ ਮੈਂ ਇੰਜ ਕੀਤਾ, ਉੱਤੇ ਤੁਸੀਂ ਸਾਰੇ ਉੱਤੇ ਬੈਠੇ ਹੋਏ ਤੇ ਮੈਂ ਉੱਤੇ ਐਂ ਸਿੱਟਾਂ ਦਾ।